ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਸਰੋਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਤੁਹਾਨੂੰ ਮੁਖਾਤਬ ਹੋ ਰਿਹਾ। ਸਾਡਾ ਸਾਂਝੀ ਸੱਤ ਪ੍ਰੋਗਰਾਮ ਲੈ ਕੇ ਹਫ਼ਤਾਵਾਰੀ ਪ੍ਰੋਗਰਾਮ ਹੈ। ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਪੰਜਾਬੀ ਸਿਆਸਤ, ਭਾਰਤ ਦੀ ਸਿਆਸਤ, ਦੁਨੀਆ ਦੀ ਸਿਆਸਤ ਬਾਰੇ ਵੀ ਅਤੇ ਸਮਾਜ ਬਾਰੇ ਵੀ ਅਕਸਰ ਚਰਚਾ ਕਰਦੇ ਹਾਂ। ਜਿਹੜੇ ਭਖਦੇ ਅਤੇ ਚਲੰਤ ਮਸਲੇ ਹੁੰਦੇ ਆ ਉਹਨਾਂ 'ਤੇ ਅਕਸਰ ਸਾਡੀ ਗੱਲਬਾਤ ਹੁੰਦੀ ਹੈ ਅਤੇ ਕਈ ਵਾਰ ਅਸੀਂ ਵਿਸ਼ੇਸ਼ ਮਹਿਮਾਨ ਵੀ ਆਪਣੇ ਇਸ ਪ੍ਰੋਗਰਾਮ 'ਚ ਲੈ ਕੇ ਆਉਂਦੇ ਹਾਂ, ਜਿਹੜੇ ਸਾਹਿਤ ਨਾਲ ਵੀ ਜੁੜੇ ਹੁੰਦੇ ਨੇ, ਸੱਭਿਆਚਾਰ ਨਾਲ ਵੀ, ਰਾਜਨੀਤੀ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਉਹ ਦਿੰਦੇ ਨੇ। ਅੱਜ ਅਸੀਂ ਜਿਨ੍ਹਾਂ ਦੇ ਨਾਲ ਹਾਂ ਉਹ ਪੰਜਾਬੀ ਦੀ ਬੜੀ ਅਜ਼ੀਮ ਸ਼ਖਸੀਅਤ ਨੇ। ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਕਵਿਤਾ ਦੇ ਵਿੱਚ ਉਹਨਾਂ ਦਾ ਵੱਡਾ ਨਾਂ ਹੈ। ਖਾਸ ਤੌਰ 'ਤੇ ਸਾਹਿਤਕ ਤੌਰ ਦੇ ਉੱਤੇ ਨਾਲ ਜਿਹੜੇ ਜਥੇਬੰਦਕ ਕਾਰਜ ਹੁੰਦੇ ਨੇ ਉਹਨਾਂ 'ਚ ਵੀ ਉਹਨਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ ਅਤੇ ਪੰਜਾਬ ਦੀ ਸੁਸਾਇਟੀ ਨੂੰ, ਸਮਾਜ ਨੂੰ ਅਤੇ ਪੰਜਾਬ ਦੀ ਸਿਆਸਤ ਨੂੰ ਵੀ ਬਹੁਤ ਨੇੜਿਓਂ ਦੇਖਦੇ ਨੇ ਅਤੇ ਕਈ ਵਾਰ ਬਹੁਤ ਆਲਾ ਕਿਸਮ ਦੀਆਂ ਟਿੱਪਣੀਆਂ ਉਹ ਕਰਦੇ ਨੇ। ਮੇਰੀ ਮੁਰਾਦ ਹੈ ਕਿ ਸਾਡੇ ਨਾਲ ਨੇ ਅੱਜ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੋਰੀ। ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੋਰੀ ਪੰਜਾਬੀ ਸ਼ਾਇਰ ਵੀ ਨੇ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਕਈ ਵਾਰ ਉਹ ਪ੍ਰਧਾਨ ਵੀ ਰਹਿ ਚੁੱਕੇ ਨੇ ਅਤੇ ਹੋਰ ਵੀ ਬਹੁਤ ਸਾਰੇ ਸਾਹਿਤਕ ਅਤੇ ਸਮਾਜਿਕ ਅਦਾਰਿਆਂ ਨਾਲ ਉਹ ਜੁੜੇ ਹੋਏ ਨੇ ਅਤੇ ਸਦਾ ਸਰਗਰਮ ਰਹਿਣ ਵਾਲੇ ਨੇ, ਚਾਹੇ ਉਹ ਲਿਖਤ ਦੇ ਪੱਧਰ 'ਤੇ ਹੋਵੇ ਅਤੇ ਚਾਹੇ ਕੋਈ ਟਿੱਪਣੀ ਕਰਨ ਦੇ ਪੱਧਰ 'ਤੇ ਹੋਵੇ ਅਤੇ ਚਾਹੇ ਉਹ ਸਮਾਜਿਕ ਅਤੇ ਰਾਜਨੀਤਿਕ ਦਖਲਅੰਦਾਜ਼ੀ ਦਾ ਮਾਮਲਾ ਹੋਵੇ। ਅਸੀਂ ਜਦੋਂ ਅੱਜ ਇਹ ਪ੍ਰੋਗਰਾਮ ਸ਼ੁਰੂ ਕਰ ਰਹੇ ਸਾਂਝੀ ਸੱਤ, ਤਾਂ ਸਭ ਤੋਂ ਪਹਿਲਾਂ ਅਸੀਂ ਦੁੱਖ ਪ੍ਰਗਟ ਕਰਨਾ ਚਾਹੁੰਦੇ ਹਾਂ ਜਿਹੜੀਆਂ ਘਟਨਾਵਾਂ ਆ ਰਹੀਆਂ ਨੇ ਨਨਕਾਣਾ ਸਾਹਿਬ ਤੋਂ ਸਾਡੇ ਸਾਹਮਣੇ। ਜਿਸ ਕਿਸਮ ਦੀ ਉਹ ਘਟਨਾ ਹੋਈ ਆ, ਉਸ ਤੋਂ ਬਾਅਦ ਜਿਸ ਕਿਸਮ ਦਾ ਉੱਥੇ ਤਣਾਅ ਬਣਿਆ ਅਤੇ ਉਹਨੇ ਇੱਕ ਚਿੰਤਾ ਜ਼ਰੂਰ ਪੈਦਾ ਕੀਤੀ ਹੈ। ਬਾਬੇ ਨਾਨਕ ਦੀ ਜਨਮ ਭੋਂ ਅਤੇ ਨਨਕਾਣਾ ਸਾਹਿਬ ਦੇ ਵਿੱਚ ਇਸ ਕਿਸਮ ਦਾ ਮਾਹੌਲ ਬਣ ਜਾਣਾ, ਜਿੱਥੇ ਦੋਵਾਂ ਮੁਲਕਾਂ ਵਾਸਤੇ ਚਿੰਤਾ ਦਾ ਵਿਸ਼ਾ ਹੈ। ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਵੀ ਇਸ ਮਸਲੇ ਦੇ ਉੱਤੇ ਆਪਣੇ ਆਪਣੇ ਤਰੀਕੇ ਨਾਲ ਰਿਐਕਟ ਕਰ ਚੁੱਕੇ ਆ। ਸਰਕਾਰਾਂ ਰਿਐਕਟ ਕਰਦੀਆਂ ਹੁੰਦੀਆਂ, ਪਰ ਇਸ ਮਸਲੇ 'ਤੇ ਅਸੀਂ ਦੁੱਖ ਵੀ ਪ੍ਰਗਟ ਕਰਦੇ ਹਾਂ ਅਤੇ ਇਸ ਗੱਲ ਦੀ ਉਮੀਦ ਵੀ ਪ੍ਰਗਟ ਕਰਦੇ ਹਾਂ ਵੀ ਬੜੇ ਜਲਦੀ ਉੱਥੋਂ ਦੇ ਹਾਲਾਤ ਜਿਹੜੇ ਆ ਉਹ ਸਾਜ਼ਗਾਰ ਹੋ ਜਾਣਗੇ। ਅਤੇ ਸਭ ਤੋਂ ਪਹਿਲਾਂ ਗੁਰਭਜਨ ਗਿੱਲ ਹੋਰਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਉਹਨਾਂ ਦਾ ਖੈਰ ਮਕਦਮ ਕਰੀਏ ਅਤੇ ਬਾਅਦ ਵਿੱਚ ਇਸੇ ਮੁੱਦੇ 'ਤੇ ਉਹਨਾਂ ਦੀ ਵੀ ਟਿੱਪਣੀ ਲੈਣੀ ਚਾਹਾਂਗੇ। ਪ੍ਰੋਫੈਸਰ ਗੁਰਭਜਨ ਗਿੱਲ ਜੀ, ਤੁਹਾਡਾ ਪੰਜਾਬੀ ਰੇਡੀਓ USA ਦੇ ਸਾਂਝੀ ਸੱਤ ਪ੍ਰੋਗਰਾਮ 'ਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸੁਸ਼ੀਲ ਜੀ। ਮੈਂ ਬਹੁਤ ਸ਼ੁਕਰਾਨਾ ਕਰਦਾ ਕਿ ਪੰਜਾਬੀ ਰੇਡੀਓ USA ਦੇ ਸਰੋਤਿਆਂ ਨਾਲ ਮੇਰੀ ਸਾਂਝ ਪਵਾ ਰਹੇ ਹੋ। ਬਾਕੀ ਜਿੱਥੋਂ ਤੱਕ ਨਨਕਾਣਾ ਸਾਹਿਬ ਦੀਆਂ ਘਟਨਾਵਾਂ ਦਾ ਸਿਲਸਿਲਾ ਹੈ, ਉਹ ਬੇਹੱਦ ਦੁਖਦਾਈ ਤਾਂ ਹੈ ਹੀ ਹੈ ਨੇ, ਸ਼ਰਮਨਾਕ ਵੀ ਨੇ, ਕਿਉਂਕਿ ਜਿਸ ਕਿਸਮ ਦੀ ਅਸੀਂ ਆਪਣੀ ਮੁਹੱਬਤ ਪਿਛਲੇ ਲੰਮੇ ਸਮੇਂ ਤੋਂ, ਖਾਸ ਕਰਕੇ ਸਾਲ ਸਵਾ ਸਾਲ ਤੋਂ ਵਿਖਾ ਰਹੇ ਸਾਂ ਇੱਕ ਦੂਸਰੇ ਨੂੰ, ਉਹਦੇ ਬਿਲਕੁਲ ਉਲਟ ਜਦੋਂ ਇਸ ਕਿਸਮ ਦੀ ਕਰਤੂਤ ਸੁਣੀ ਇੱਕ ਭਰਾ ਦੀ, ਜਿਹੜਾ ਗੁੱਸੇ ਦੇ ਵਿੱਚ ਬਹੁਤ ਜ਼ਹਿਰ ਉਗਲ ਰਿਹਾ ਔਰ ਇੱਥੋਂ ਤੱਕ ਵੀ ਉਹ ਵਾਹਿਆਤ ਗੱਲਾਂ ਕਰ ਰਿਹਾ ਕਿ ਅਸੀਂ ਨਨਕਾਣਾ ਸਾਹਿਬ ਦਾ ਨਾਮ ਵੀ ਬਦਲ ਕੇ ਇਸਲਾਮਿਕ ਨਾਂ ਕਰਨਾ ਚਾਹੁੰਦੇ ਹਾਂ। ਅਤੇ ਉਹ ਕਰਤੂਤੀ ਕਾਫਰ ਉਹੀ ਬੰਦਾ ਜਿਹੜਾ ਜਗਜੀਤ ਕੌਰ ਨੂੰ ਉਧਾਲ ਕੇ ਲੈ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਜਗਜੀਤ ਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਇਹ ਆਖਿਆ ਕਿ ਮੈਨੂੰ ਕਿਸੇ ਨੇ ਨਹੀਂ ਉਧਾਲਿਆ, ਮੈਂ ਆਪਣੀ ਮਰਜ਼ੀ ਨਾਲ ਗਈ ਸਾਂ, ਆਪਣੀ ਮਰਜ਼ੀ ਨਾਲ ਕੋਰਟ ਦੇ ਵਿੱਚ ਸਟੇਟਮੈਂਟ ਕੁਛ ਦਿਨਾਂ ਤੱਕ ਦਿਆਂਗੀ। ਸਵਾਲ ਇਹ ਪੈਦਾ ਹੁੰਦਾ ਕਿ ਲੜਾਈ ਬੰਦਿਆਂ ਦੀ, ਅਤੇ ਗੁੱਸਾ ਕੱਢਦੇ ਹਾਂ ਅਸੀਂ ਉਹਨਾਂ ਸਰਬ ਸਾਂਝੇ ਧਰਮ ਸਥਾਨਾਂ 'ਤੇ ਜਿਹੜੇ ਸਾਡੇ ਪ੍ਰਤੀਕ ਨੇ ਅਜ਼ਮਤ ਦਾ, ਸਾਡੀ ਇਸ ਧਰਤੀ ਦੀ ਸਾਂਝੀ ਰੁੱਖੀ ਮਿੱਸੀ ਵਿਰਾਸਤ ਦਾ। ਅਤੇ ਮੈਨੂੰ ਲੱਗਦਾ ਕਿ ਜਿੰਨਾ ਵੀ ਕੰਡੈਮ ਕੀਤਾ ਜਾਵੇ, ਜਿੰਨਾ ਵੀ ਇਹਨੂੰ ਰੱਦ ਕੀਤਾ ਜਾਵੇ, ਜਿੰਨਾ ਵੀ ਇਸ ਨੂੰ ਮਾੜਾ ਆਖਿਆ ਜਾਵੇ, ਓਨਾ ਹੀ ਥੋੜ੍ਹਾ ਹੈ। ਮੈਂ ਕਿਉਂਕਿ 7-8 ਵਾਰ ਇਹਨਾਂ ਧਰਤੀਆਂ 'ਤੇ ਜਾ ਆਇਆ ਵਾਂ, ਜਿੰਨੀ ਮੁਹੱਬਤ ਇੱਥੋਂ ਦੇ ਲੋਕ ਦਿੰਦੇ ਨੇ, ਇਹ ਬੰਦਾ ਉਹਨਾਂ 'ਚੋਂ ਤਾਂ ਲੱਗਦਾ ਨਹੀਂ ਜਿੰਨਾ ਜ਼ਹਿਰ ਉਗਲ ਰਿਹਾ। ਪਰ ਠੀਕ ਹੈ, ਦੁਸ਼ਮਣ ਬਾਤ ਕਰਨ ਹੋਈ ਵਾਲੀ ਗੱਲ ਹੈ। ਜਿਨ੍ਹਾਂ ਦੇ ਢਿੱਡ 'ਚ ਜ਼ਹਿਰ ਹੁੰਦਾ, ਜੇ ਬਾਹਰ ਕੱਢ ਦੇਣ ਤਾਂ ਚੰਗਾ ਲੱਗਦਾ, ਬੰਦਾ ਅੱਗੇ ਤੋਂ ਸੁਚੇਤ ਹੋ ਜਾਂਦਾ। ਮੌਲਵੀਆਂ ਮਲਾਣਿਆਂ ਨੇ ਵੀ ਕਰਤਾਰਪੁਰ ਲਾਂਘੇ 'ਤੇ ਵੀ ਇਸ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਨੇ, ਜਿਹੜੀਆਂ ਕਿਸੇ ਤਰ੍ਹਾਂ ਨਾਲ ਵੀ ਪਾਕਿਸਤਾਨ ਦੀਆਂ ਟਿੱਪਣੀਆਂ ਨਹੀਂ ਮੰਨੀਆਂ ਜਾ ਸਕਦੀਆਂ। ਵਿਅਕਤੀਆਂ ਦੀਆਂ ਜਾਂ ਉਹਨਾਂ ਦੀ ਵੱਖਰੀ ਕਿਸਮ ਸੋਚ ਧਾਰਾ ਵਾਲੇ ਬੰਦੇ ਉਹ ਹਿੰਦੁਸਤਾਨ 'ਚ ਵੀ ਨੇ। ਜਿਵੇਂ ਮਨਜਿੰਦਰ ਧਨੋਆ ਦਾ ਇੱਕ ਸ਼ੇਰ ਹੈ ਨਾ ਸੁਸ਼ੀਲ ਜੀ, ਕਿ ਕੱਲੀਆਂ ਤੇਰੇ ਸ਼ਹਿਰ ਨਹੀਂ ਤਲਵਾਰਾਂ ਲਿਸ਼ਕਦੀਆਂ, ਸਾਡੇ ਪਿੰਡ ਵੀ ਬੜੇ ਸਿਪਾਹੀ ਸ਼ਦਾਈ ਚੁੱਕੀ ਫਿਰਦੇ ਨੇ। ਇਹ ਜਿਹੜੀ ਸ਼ਦਾਈਆਂ ਦੀ ਫੌਜ ਹੈ ਵੱਖਰੀ ਹੈ। ਇਹੀ 47 ਦੇ ਵਿੱਚ ਸਾਰਾ ਇਹ ਨਿਜ਼ਾਮ ਵਿਗਾੜਨ ਵਾਲੀ ਸੀ, ਕੁੱਤਪੁਣਾ ਕਰਨ ਵਾਲੀ ਸੀ। ਔਰ ਇਹੀ ਲੋਕ ਹੁਣ ਨੇ ਜਿਹੜੇ ਸਾਡੀ ਉਹ ਜਿਹੜੀ ਇੱਕ ਭਾਈਚਾਰੇ ਦੀ ਭਰੱਪੇ ਦੀ ਚਾਦਰ ਆ, ਉਸ ਨੂੰ ਲੀਰਾਂ ਕਰਨ ਦੇ ਰਾਹ ਤੁਰੇ ਹੋਏ ਨੇ। ਜਿੰਨਾ ਜ਼ਹਿਰ ਉਸ ਵਿਅਕਤੀ ਨੇ ਧਰਮ ਦੇ ਨਾਂ ਦੇ ਉੱਤੇ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਧਾਰਮਿਕ ਬੰਦਾ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਇਸਲਾਮ ਦੇ ਜਿਹੜੇ ਜਾਣਕਾਰ ਨੇ ਉਹ ਇਸ ਨੂੰ ਆਖਦੇ ਨੇ ਕਿ ਇਹ ਕੁਫਰ ਆ ਕਿਸੇ ਵੀ ਧਰਮ ਦੇ ਉੱਤੇ ਹਮਲਾ ਕਰਨਾ। ਔਰ ਇੱਕ ਭਰਾ
ਪਰ ਨਨਕਾਣਾ ਸਾਹਿਬ ਤੋਂ ਹੀ ਉਸਨੇ ਇਹ ਟਿੱਪਣੀ ਰਿਕਾਰਡ ਕਰਕੇ ਵੀ ਭੇਜੀ ਹੈ। ਔਰ ਅੱਜ ਸ਼ਾਮੀ ਜਦੋਂ ਮੈਂ ਆਪਣੇ ਫੋਨ 'ਚ ਦੇਖ ਰਿਹਾ ਸਾਂ ਤਾਂ ਇਸ ਬੰਦੇ ਨੇ ਵੀ ਇਸ ਗੱਲ ਦੀ ਮਾफ़ੀ ਮੰਗੀ ਹੈ। ਮਾफ़ੀ ਤਾਂ ਨਹੀਂ ਕਹਿ ਸਕਦੇ, ਸ਼ਰਮਸਾਰੀ ਕੀਤੀ ਹੈ ਕਿ ਉਸ ਵਕਤ ਮੈਨੂੰ ਜਿੰਨਾ ਸਹਿਯੋਗ ਦਿੱਤਾ ਉਹਨਾਂ ਧੰਨਵਾਦੀ ਹਾਂ, ਔਰ ਜੋ ਕੁਛ ਹੋਇਆ ਉਹ ਐਡਮਿਨਿਸਟ੍ਰੇਸ਼ਨ ਨੇ ਸਾਡਾ ਸਾਰਟ ਆਊਟ ਕਰ ਦਿੱਤਾ। ਪਰ ਮੈਂ ਕਹਿੰਦਾ ਕਿ ਨੌਬਤ ਇੱਥੋਂ ਤੱਕ ਆਈ ਕਿਉਂ? ਇਸ ਤੱਕ ਨੌਬਤ ਨਹੀਂ ਸੀ ਆਉਣੀ ਚਾਹੀਦੀ, ਔਰ ਇਹ ਹਾਈਲੀ ਕੰਡੈਮੇਬਲ ਆ, ਹਰ ਤਰ੍ਹਾਂ ਨਾਲ ਹੀ ਰੱਦ ਕਰਨ ਵਾਲੀ ਇਹ ਘਟਨਾ ਹੈ। ਗਿੱਲ ਸਾਹਿਬ, ਤੁਸੀਂ ਜ਼ਿਕਰ ਕਰ ਰਹੇ ਸੀ ਵੀ ਉਹ ਤਾਂ ਇੱਥੋਂ ਤੱਕ ਵੀ ਚਲਾ ਗਿਆ ਵੀ ਅਸੀਂ ਇਹਦਾ ਨਾਂ ਹੀ ਬਦਲ ਦੇਣਾ, ਨਨਕਾਣਾ ਸਾਹਿਬ ਦਾ ਇਸਲਾਮਿਕ ਨਾਂ ਰੱਖਣਾ। ਮੈਨੂੰ ਫਿਰ ਖਿਆਲ ਆ ਰਿਹਾ ਸੀ ਕਿ ਸਾਡੇ ਮੁਲਕ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਸਾਂਝੀਆਂ ਵਿਰਾਸਤਾਂ ਦੇ ਨਾਮ ਬਦਲੇ ਜਾ ਰਹੇ ਹੈ, ਸ਼ਹਿਰਾਂ ਦੇ ਨਾਮ ਵੀ ਬਦਲੇ ਜਾ ਰਹੇ ਹੈ। ਇਨ ਬਿਟਵੀਨ ਕੀ ਹੋਇਆ ਕਿ ਇਮਰਾਨ ਖਾਨ ਸਾਹਿਬ ਜਿਹੜੇ ਉੱਥੋਂ ਦੇ ਵਜ਼ੀਰ ਆਜ਼ਮ ਨੇ, ਉਹਨਾਂ ਨੇ ਆਪਣੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕਰ ਦਿੱਤੀ। ਉਹ ਬੰਗਲਾਦੇਸ਼ ਦੀ ਵੀਡੀਓ ਬਹੁਤ ਪੁਰਾਣੀ ਕੋਈ, ਅਤੇ ਪੇਸ਼ ਇੱਦਾਂ ਕੀਤਾ ਗਿਆ ਕਿ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਹੈ ਉਹਨਾਂ ਦੇ ਉੱਤੇ ਪੁਲਿਸ ਜਿਹੜੀ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਹੈ। ਇਹ ਜਿਹੜੀਆਂ ਚੀਜ਼ਾਂ ਜੁੜਦੀਆਂ ਨੇ ਇੱਕ ਦੂਜੇ ਦੇ ਨਾਲ, ਕਿਤੇ ਇੱਦਾਂ ਤਾਂ ਨਹੀਂ ਵੀ ਬਹੁਤ ਸਾਰਾ ਜੋ ਕੁਝ ਵਾਪਰਦਾ ਹੈ ਕਈ ਵਾਰੀ ਨੰਗੀ ਅੱਖ ਨਾਲ ਸਾਨੂੰ ਦਿਖਾਈ ਨਹੀਂ ਦਿੰਦਾ, ਇਹਦੇ ਪਿੱਛੇ ਕੋਈ ਹੋਰ ਵੱਖਰੀ ਤਰ੍ਹਾਂ ਦੀ ਸਾਜ਼ਿਸ਼ ਵੀ ਹੋ ਸਕਦੀ ਹੈ। ਵੇਖੋ, ਇਹ ਗੱਲ ਕਦੇ ਨਾ ਭੁੱਲੋ ਕਿ ਟਵਿੱਟਰ 'ਤੇ ਚਾਹੇ ਉਹ ਨਰਿੰਦਰ ਮੋਦੀ ਕਰੇ ਜਾਂ ਇਮਰਾਨ ਖਾਨ ਕਰੇ ਜਾਂ ਕੋਈ ਹੋਰ ਬੰਦਾ ਕਰੇ, ਇਹਨਾਂ ਦੀਆਂ ਟੀਮਸ ਵਰਕ ਕਰਦੀਆਂ ਹੁੰਦੀਆਂ ਨੇ। ਔਰ ਟੀਮਸ ਜਿਹੜੀਆਂ ਨੇ ਉਹ ਉਸ ਤਰ੍ਹਾਂ ਦਾ ਹੀ ਵਾਹਿਯਾਤ ਕਈ ਵਾਰੀ ਵਰਤਾਰਾ ਦਿਖਾ ਜਾਂਦੀਆਂ ਨੇ, ਜਿਵੇਂ ਹੁਣੇ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੂੰਹ ਵਿੱਚ ਪਾ ਕੇ ਇੱਕ ਗੱਲ ਆਖੀ ਗਈ ਕਿ ਇੱਕ ਤਸਵੀਰ ਨੂੰ ਵੇਖਦੇ ਉਹ ਟਿੱਪਣੀ ਕਰ ਰਿਹਾ ਕਿ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਈ ਹੈ, ਇਹ ਤਾਂ ਕਿਸੇ ਫੌਜੀ ਦੀ ਲੱਗਦੀ ਹੈ। ਅਤੇ ਉਸ ਦੇ ਉੱਤੇ ਜਿੰਨਾ ਵਾਵਲਾ ਮਚਿਆ, ਤਾਂ ਜਿਨ੍ਹਾਂ ਨੇ ਮਚਾਇਆ ਉਹ ਇੱਕ ਪੁਰਾਣੀ ਤਸਵੀਰ ਨੂੰ ਕਿਵੇਂ ਵਰਤਿਆ ਗਿਆ, ਇਹ ਚਾਲਾਂ ਚੱਲਦੀਆਂ ਹੁੰਦੀਆਂ ਨੇ। ਇਹ ਵਾਰ ਆਫ ਨਰਵਜ਼ ਹੈ। ਦੂਸਰੇ ਪਾਸੇ ਹੋਰ ਵੀ ਹੈ ਕਿ ਜਿਹੜੇ ਵੱਡੇ ਮਸਲੇ ਜਦੋਂ ਮੂੰਹ ਅੱਡ ਕੇ ਸੁਸ਼ੀਲ ਜੀ ਖੜ੍ਹੇ ਹੁੰਦੇ ਆ ਨਾ, ਅਤੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਫੁੱਲਝੜੀਆਂ ਚਲਾ ਕੇ, ਜਿਵੇਂ ਉਹ ਰਸੂਲ ਹਮਦਰਦ ਉਹ ਕਹਿੰਦਾ ਨਾ ਕਿ ਬੱਚੇ ਦੀ ਸੁੰਨਤ ਕਰਨ ਵਾਸਤੇ ਬੱਤਖ ਦੇ ਖੰਭ ਦੀ ਲੋੜ ਹੁੰਦੀ ਹੈ, ਪਰ ਬੱਤਖ ਦੇ ਖੰਭ ਨਾਲ ਤੁਸੀਂ ਸੁੰਨਤ ਨਹੀਂ ਕਰ ਸਕਦੇ। ਅਤੇ ਮੇਰੇ ਵਰਗੇ ਨੇ ਪੁੱਛ ਲਿਆ ਫਿਰ ਬੱਤਖ ਦਾ ਖੰਭ ਚਾਹੀਦਾ ਕਾਹਦੇ ਵਾਸਤੇ, ਸੁੰਨਤ ਨਹੀਂ ਕਰ ਸਕਦੇ? ਕਹਿੰਦਾ ਸੁੰਨਤ ਕਰਨ ਵਾਸਤੇ ਉਸਰੇ ਦੀ ਲੋੜ ਹੈ, ਬੱਤਖ ਦਾ ਖੰਭ ਤਾਂ ਇਸ ਵਾਸਤੇ ਕਿ ਬੱਚੇ ਦਾ ਧਿਆਨ ਲਾਂਭੇ ਪਾਇਆ ਜਾਵੇ। ਜਿਹੜਾ ਮੂੰਹ ਅੱਡ ਕੇ ਖੜ੍ਹਾ ਇਸ ਵੇਲੇ ਇਕੋਨਮੀ ਦਾ ਸਵਾਲ ਪਾਕਿਸਤਾਨ ਵਾਸਤੇ ਵੀ ਹਿੰਦੁਸਤਾਨ ਵਾਸਤੇ ਵੀ, ਉਹਦੇ ਵਿੱਚ ਇਸ ਕਿਸਮ ਦੀਆਂ ਚਾਲਾਂ ਕੁਚਾਲਾਂ ਜਿਹੜੀਆਂ ਚੱਲੀਆਂ ਜਾਂਦੀਆਂ ਨੇ ਉਹਨਾਂ ਦਾ ਪਿੱਛਾ ਵੀ ਵੇਖਣ ਦੀ ਲੋੜ ਹੁੰਦੀ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਇੱਕ ਜਾਅਲੀ ਵੀਡੀਓ ਪਾ ਕੇ ਇਮਰਾਨ ਖਾਨ ਨੇ ਕੋਈ ਬਹੁਤ ਵੱਡੀ ਪ੍ਰਾਪਤੀ ਕਰ ਲੈਣੀ ਸੀ। ਹਾਂ, ਕਿਸੇ ਵਿਅਕਤੀ ਦੀ ਗਲਤੀ ਹੋ ਸਕਦੀ ਹੈ, ਜਿਹੜੀ ਵਿਅਕਤੀ ਦੀ ਥਾਂ ਦੇ ਉੱਤੇ ਭੁਗਤਣੀ ਜਾ ਕੇ ਦੇਸ਼ ਦੇ ਮੁਖੀ ਨੂੰ ਪੈਂਦੀ ਹੈ, ਔਰ ਮੁਖੀ ਤੋਂ ਵੀ ਗਾਂ ਕੌਮ ਨੂੰ ਭੁਗਤਣੀ ਪੈਂਦੀ ਹੈ। ਤੁਸੀਂ ਗੱਲ ਕਰਦੇ ਕਰਦੇ ਸੁਖਜਿੰਦਰ ਰੰਧਾਵਾ ਉਹਨਾਂ ਦਾ ਜ਼ਿਕਰ ਕੀਤਾ, ਅਤੇ ਇਹ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਵੀ ਬਾਰ-ਬਾਰ ਕਿਸੇ ਨਾ ਕਿਸੇ ਮਸਲੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਆ ਉਹ ਸਾਹਮਣੇ ਆ ਜਾਂਦੇ ਆ। ਵੀ ਕੋਈ ਖਾਸ ਮਕਸਦ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹਨਾਂ ਮਸਲਿਆਂ ਦੇ ਕੇਂਦਰ 'ਚ ਲਿਆਂਦਾ ਜਾ ਰਿਹਾ, ਇਹਦੇ ਪਿੱਛੇ ਕੀ ਸਿਆਸਤ ਹੋ ਸਕਦੀ ਹੈ? ਵੇਖੋ ਸੁਸ਼ੀਲ ਜੀ, ਮੈਂ ਇਹ ਗੱਲ ਮੰਨਦਾ ਕਿ ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਉਹ ਜਿਹਦਾ ਕੱਦ ਲੰਮਾ ਹੁੰਦਾ ਨਾ, ਕਿੱਕਰ ਦੇ ਛਾਪਿਆਂ 'ਚ ਵੀ ਪੱਗ ਉਹਦੀ ਅੜਦੀ ਹੁੰਦੀ ਹੈ। ਇਸ ਵੇਲੇ ਪੂਰੀ ਕਾਂਗਰਸ ਦੇ ਵਿੱਚੋਂ ਸਿਰਫ ਇੱਕੋ ਇੱਕ ਸੁਖਜਿੰਦਰ ਸਿੰਘ ਰੰਧਾਵਾ ਐਸਾ ਵਜ਼ੀਰ ਹੈ ਜਿਹੜਾ ਸਿੱਖ ਇਸ਼ੂਜ਼ ਦੇ ਉੱਤੇ, ਜਿਹੜਾ ਇਕਨੋਮਿਕ ਇਸ਼ੂਜ਼ ਦੇ ਉੱਤੇ, ਇੰਟਰਨੈਸ਼ਨਲ ਪੋਲੀਟਿਕਸ ਦੇ ਇਸ਼ੂਜ਼ ਦੇ ਉੱਤੇ, ਔਰ ਗੁਰੂ ਨਾਨਕ ਸ਼ਤਾਬਦੀ ਸਿਲਸਿਲੇ ਦੇ ਵਿੱਚ ਗੁਰੂ ਨਾਨਕ ਸ਼ਤਾਬਦੀ ਕਿਵੇਂ ਮਨਾਉਣੀ, ਕਿੱਥੇ ਮਨਾਉਣੀ, ਕਿਸ ਅੰਦਾਜ਼ 'ਚ ਮਨਾਉਣੀ, ਉਸ ਸਿਲਸਿਲੇ ਦੇ ਵਿੱਚ ਹਮੇਸ਼ਾ ਇੱਕ ਇੰਡੀਪੈਂਡੈਂਟ ਓਪੀਨੀਅਨ ਰੱਖ ਕੇ ਚੱਲਿਆ। ਔਰ ਬਰਗਾੜੀ ਇਸ਼ੂ ਤੋਂ ਲੈ ਕੇ ਹੁਣ ਤੱਕ ਜਿੰਨਾ ਉਹਦਾ ਸਾਰਾ ਹੀ ਸਫ਼ਰ ਆ, ਉਹ ਸਾਰਾ ਸਫ਼ਰ ਜਿਹੜਾ ਹੈਗਾ ਇੱਕ ਸਿੱਖ ਦਾ ਉਸ ਤਰ੍ਹਾਂ ਦਾ ਸਫ਼ਰ ਹੈ ਜਿਹੜਾ ਸਿੱਖ ਦਾ ਸਫ਼ਰ ਹੋਣਾ ਚਾਹੀਦਾ। ਇਹ ਵੀ ਗੱਲ ਸਾਰੇ ਜਾਣਦੇ ਨੇ ਕਿ ਜੇ ਕੋਈ ਰੜਕਵਾਂ ਬੰਦਾ ਹੈ ਤਾਂ ਉਹ ਸੁਖਜਿੰਦਰ ਸਿੰਘ ਰੰਧਾਵਾ ਹੈ ਆਫਟਰ ਨਵਜੋਤ ਸਿੱਧੂ। ਨਵਜੋਤ ਵਾਲਾ ਕੰਡਾ ਸਮਝ ਲੈਂਦੇ ਸੀ, ਕੱਢ ਲਿਆ। ਇਹ ਗੱਲ ਵੱਖਰੀ ਵੀ ਉਹ ਕੰਡਾ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿੱਥੇ ਜਾ ਕੇ ਤੁਰ ਪੈਣਾ। ਜਿਵੇਂ ਸਾਡੇ ਨਾ ਇੱਕ ਦਰਖਤ ਹੁੰਦਾ ਫਲਾਹੀ, ਅਤੇ ਫਲਾਹੀ ਦਾ ਦਰਖਤ ਕੰਡਾ 'ਚ ਚੁੱਭ ਜਾਂਦਾ ਨਾ, ਅਤੇ ਬੰਦੇ ਨੂੰ ਸੋਚਦਾ ਸੀ ਕੱਢ ਲਿਆ, ਅਤੇ ਉਹ ਤੁਰਦਾ ਅਲਟੀਮੇਟਲੀ ਕਿਸੇ ਹੋਰ ਅੰਗ 'ਚ ਜਾ ਕੇ ਅਤੇ ਉਹ ਐਕਟੀਵੇਟ ਹੋ ਜਾਂਦਾ, ਅਤੇ ਉੱਥੇ ਪੇਨ ਕਰਦਾ। ਫਿਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਫਲਾਹੀ ਦਾ ਕੰਡਾ ਤੁਰਿਆ ਕਿੱਥੋਂ ਸੀ। ਸੋ ਨਵਜੋਤ ਦੀ ਚੁੱਪ ਜਿਹੜੀ ਹੈਗੀ ਹੈ, ਪਲੱਸ ਜਿਹੜੀ ਸੁਖਜਿੰਦਰ ਦੀ ਲਗਾਤਾਰਤਾ ਦੇ ਵਿੱਚ ਆਪਣੀ ਟਿੱਪਣੀ ਕਰਨ ਦੀ ਸੁਭਾਅ ਅਤੇ ਆਦਤ, ਪਲੱਸ ਕੈਟਾਗੋਰੀਕਲੀ ਇੱਕ ਸਿੱਖ ਦੇ ਰੂਪ ਦੇ ਵਿੱਚ ਪੁੱਟ ਕਰਨਾ, ਚਾਹੇ ਪੰਜਾਬ ਅਸੈਂਬਲੀ 'ਚ ਕਰੇ, ਆਪਣੇ ਆਪ ਨੂੰ ਅੰਮ੍ਰਿਤਧਾਰੀ ਸ਼ਬਦ ਸਾਬਤ ਕਰਨਾ। ਉਹਦੇ ਬਾਪ ਵੀ ਸਰਦਾਰ ਸੰਤੋਖ ਸਿੰਘ ਰੰਧਾਵਾ ਭਾਵੇਂ ਕਾਂਗਰਸ ਦੇ ਸਾਰੀ ਜ਼ਿੰਦਗੀ ਅਹੁਦੇਦਾਰ ਰਹੇ, ਪ੍ਰਧਾਨ ਰਹੇ, ਔਰ ਨਾਲ ਦੀ ਨਾਲ ਉਹ ਵਜ਼ੀਰ ਵੀ ਰਹੇ, ਪਰ ਅੰਮ੍ਰਿਤਧਾਰੀ ਸਨ। ਕਿਉਂਕਿ ਮੇਰੇ ਦੇ ਇਲਾਕੇ ਦੇ ਬੰਦੇ ਨੇ, ਮੈਨੂੰ ਤਾਂ ਪਤਾ ਇਹਨਾਂ ਲੋਕਾਂ ਦਾ ਕਿ ਇਹਨਾਂ ਦੀ ਜਿਹੜੀ ਬਾਕੀ ਜ਼ਿੰਦਗੀ ਦੇ ਬਾਰੇ 100 ਸਵਾਲ ਕਰ ਸਕਦੇ ਹੋ, ਪਰ ਇਹਨਾਂ ਦੀ ਜਿਹੜੀ ਨਿਸ਼ਚਾ ਸਿੱਖੀ ਦੇ ਵਿੱਚ ਉਸ ਬਾਰੇ ਕੁਐਸਚਨੇਬਲ ਗੱਲ ਨਹੀਂ ਹੈਗੀ। ਕਿਉਂਕਿ ਇਹਨਾਂ ਦਾ ਖੂਨ ਜਿਹੜਾ ਉਹਨਾਂ ਰੰਧਾਵੇ ਦਾ ਖੂਨ ਹੈ, ਜਿਹੜਾ ਬਾਬੇ ਜਿੱਤੇ ਰੰਧਾਵੇ ਦਾ ਖੂਨ ਸੀ, ਬਾਬਾ ਬੁੱਢਾ ਜੀ ਦਾ ਖੂਨ ਸੀ, ਜਿਹੜਾ ਖੂਨ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਸੀ। ਸੋ ਇਸ ਕਰਕੇ ਇਸ ਕਿਸਮ ਦੀ ਜੋ ਗ੍ਰਿਲ ਕਰਦੀਆਂ ਨੇ ਅਪੋਜੀਸ਼ਨ ਪਾਰਟੀਜ਼, ਖਾਸ ਕਰਕੇ ਕਾਂਗਰਸ ਨੂੰ ਅਕਾਲੀ ਦਲ ਦੇ ਨੇਤਾ ਕਰਦੇ ਨੇ, ਤਾਂ ਉਹ ਇੱਕ ਭੈ ਭੀਤ ਪੋਜੀਸ਼ਨ 'ਚ ਕਰਦੇ ਨੇ। ਉਹ ਉਸ ਨੂੰ ਇੱਕ ਕ੍ਰਿਮੀਨਲ ਵਾਂਗ ਨਹੀਂ ਦੇਖਦੇ,
ਉਹ ਦੇਖਦੇ ਨੇ ਕਿ ਇਹ ਇੱਕ ਵੱਡੀ ਸ਼ਕਤੀ ਰੂਪ ਦੇ ਵਿੱਚ ਸਾਡੇ ਨਾਲੋਂ ਵੱਡਾ ਸਿੱਖ ਬਣ ਕੇ ਉੱਭਰ ਕਿਉਂ ਰਿਹਾ। ਸੋ ਜਿਹੜਾ ਉੱਭਰੇਗਾ ਉਸ ਨੂੰ ਕ੍ਰਸ਼ ਕਰਨ ਵਾਸਤੇ ਸਾਰੀਆਂ ਤਾਕਤਾਂ, ਜਿਵੇਂ ਅੱਜ ਹੀ ਮੈਂ ਨਨਕਾਣਾ ਸਾਹਿਬ ਦੇ ਸਿਲਸਿਲੇ 'ਚ ਟਿੱਪਣੀ ਦਲਜੀਤ ਸਿੰਘ ਚੀਮਾ ਹੋਰਾਂ ਦੀ ਪੜ੍ਹ ਰਿਹਾ ਸਾਂ ਕਿਤੇ ਜਾਂ ਸੁਣ ਰਿਹਾ ਸਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਕਿ ਉਹ ਇਮਰਾਨ ਖਾਨ ਨਾਲ ਗੱਲ ਕਰੇ ਨਨਕਾਣਾ ਸਾਹਿਬ ਦੇ ਇਸ਼ੂ 'ਤੇ। ਉਹ ਭਲਿਓ ਲੋਕੋ, ਦਲਜੀਤ ਵੀ ਸਾਡਾ ਚਲੋ ਦੋਸਤ ਹੈ, ਪਰ ਗੱਲ ਸਮਝਣ ਵਾਲੀ ਇਹ ਆ ਵੀ ਭਲਿਆ ਲੋਕਾ ਇਹ ਦੱਸ ਮੈਨੂੰ ਬਈ ਇਹ ਤਾਂ ਉਹ ਗੱਲ ਹੋ ਗਈ ਵੀ ਉਹ ਜੱਟ ਅਤੇ ਮਜ਼੍ਹਬੀ ਪਿੱਛੇ ਹਲ ਵਾਹੁੰਦੇ ਜਾਂਦੇ ਸੀ ਅਤੇ ਉਹ ਜੱਟ ਨੇ ਪਿੱਛੇ ਨਿਗਾਹ ਮਾਰੀ ਅਤੇ ਪਾੜਾ ਛੱਡੀ ਜਾਂਦਾ ਸੀ ਮਜ਼੍ਹਬੀ ਪਿੱਛੇ ਅਤੇ ਉਹ ਕਹਿੰਦਾ ਤੂੰ ਪਾੜਾ ਛੱਡੀ ਜਾਂਦਾ। ਉਹ ਕਹਿੰਦਾ ਸਰਦਾਰਾ ਜ਼ੁਬਾਨ ਸੰਭਾਲ ਕੇ ਗੱਲ ਕਰ, ਤੂੰ ਨਹੀਂ ਸੀ ਪਿਛਲੇ ਸਾਲ ਕੁੜੀ ਦਾ ਵਿਆਹ ਕੀਤਾ। ਸੋ ਮਤਲਬ ਗੱਲ ਕੁਛ ਹੁੰਦੀ, ਜਵਾਬ ਕੁਛ ਹੁੰਦਾ, ਸਵਾਲ ਕਣਕ ਜਵਾਬ ਛੋਲੇ। ਵੀ ਨਨਕਾਣਾ ਸਾਹਿਬ ਦੀ ਜਿਹੜੀ ਸੈਂਸਿਟਿਵ ਘਟਨਾ ਆ ਜਿਹਦੇ ਬਾਰੇ ਇਨਸੈਂਸਿਟਿਵ ਢੰਗ ਨਾਲ ਜਵਾਬ ਜਿਹੜਾ ਹੋਣਾ ਕਿ ਘੜੀ ਹਰ ਗੱਲ ਦੇ ਵਿੱਚ ਨਵਜੋਤ ਨੂੰ ਖਿੱਚ ਕੇ ਲੈ ਜਾਓ। ਜੇ ਨਵਜੋਤ ਨੇ ਕੋਈ ਮਤਲਬ ਕਿਸੇ ਵਕਤ ਆਪਣਾ ਇੱਕ ਪੋਜ਼ੀਟਿਵ ਰੋਲ ਪਲੇ ਕਰ ਲਿਆ ਅਤੇ ਉਹਨੂੰ ਨਿੱਕਾ ਕਰਨ ਵਾਸਤੇ ਹੁਣ ਦੀਆਂ ਘਟਨਾਵਾਂ ਨਾਲ ਜੋੜ ਕੇ ਉਸ ਨੂੰ ਇਮਰਾਨ ਖਾਨ ਕੋਲ ਭੇਜਣ ਦੀਆਂ ਗੱਲਾਂ ਕਰੀ ਜਾਣੀਆਂ ਬਹੁਤੀਆਂ ਕੋਈ ਸਿਆਣਪ ਦੀਆਂ ਨਿਸ਼ਾਨੀਆਂ ਨਹੀਂ ਹੈਗੀਆਂ। ਇਸੇ ਤਰ੍ਹਾਂ ਸੁਖਜਿੰਦਰ ਦੇ ਸਿਲਸਿਲੇ 'ਚ ਵੀ ਇਹੀ ਗੱਲ ਮੈਂ ਸਮਝਦਾ ਕਿ ਸੁਖਜਿੰਦਰ ਸਿੰਘ ਦਾ ਜਿਹੜਾ ਸਿੱਖ ਫੇਸ ਹੈ ਉਹ ਹਜਮ ਨਹੀਂ ਹੋ ਰਿਹਾ। ਗਿੱਲ ਸਾਹਿਬ, ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਦੇ ਹਵਾਲੇ ਨਾਲ ਹੀ ਜਦੋਂ ਪੰਜਾਬ ਸਰਕਾਰ ਦਾ ਵੀ ਜ਼ਿਕਰ ਕਰ ਰਹੇ ਸੀ ਤਾਂ ਮੇਰੇ ਮਨ 'ਚ ਆ ਰਿਹਾ ਸੀ ਵੀ 3 ਸਾਲ ਹੋ ਗਏ ਸਰਕਾਰ ਬਣੀ ਨੂੰ, ਕੈਪਟਨ ਅਮਰਿੰਦਰ ਦੀ ਸਰਕਾਰ ਨੂੰ। ਬੜੇ ਵਾਅਦੇ ਕੀਤੇ ਸੀ, ਬੜੀਆਂ ਸਹੁੰਆਂ ਕਸਮਾਂ ਖਾਧੀਆਂ ਸੀਗੀਆਂ ਕਈਆਂ ਮਾਮਲਿਆਂ 'ਤੇ। ਅਖੀਰ ਜਾ ਕੇ ਅਸੀਂ ਉਸ ਕਸਮ ਦੀ ਵੀ ਗੱਲ ਕਰਾਂਗੇ ਕਿਉਂਕਿ ਅਖੀਰ 'ਚ ਅਸੀਂ ਜਾਂਦੇ ਤੁਹਾਡਾ ਇੱਕ ਗੀਤ ਵੀ ਸੁਣਨਾ ਜਿਹੜਾ ਨਸ਼ਿਆਂ 'ਤੇ ਤੁਸੀਂ ਲਿਖਿਆ ਅਤੇ ਉਹ ਜਿਹੜੀ ਸਹੁੰ ਖਾਧੀ ਸੀ ਉਹਦੇ ਬਾਰੇ ਅਖੀਰ 'ਚ ਵੀ ਗੱਲ ਕਰਾਂਗੇ। ਪਰ ਓਵਰਆਲ ਤੁਸੀਂ ਕਿੰਨੇ ਕੁ ਨੰਬਰ ਦਿੰਦੇ ਹੋ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਵੀ 3 ਸਾਲ ਦੇ ਵਿੱਚ ਪੰਜਾਬੀਆਂ ਵਾਸਤੇ ਤੁਹਾਨੂੰ ਲੱਗਦਾ ਹੈ ਵੀ ਸੱਚਮੁੱਚ ਕੋਈ ਕੰਮ ਇੱਦਾਂ ਦਾ ਹੋਇਆ ਜਿਹੜਾ ਪੰਜਾਬੀਆਂ ਦੇ ਭਲੇ ਦਾ ਹੋਵੇ, ਆਮ ਬੰਦੇ ਦੇ ਭਲੇ ਦਾ ਹੋਵੇ? ਔਰ ਸੁਸ਼ੀਲ ਜੀ ਜਿਹੜੀ ਸਮਝਣ ਵਾਲੀ ਗੱਲ ਉਹ ਇਹ ਆ ਕਿ ਆਪਾਂ 3.25 ਸਾਲ ਤੋਂ ਹੀ ਕਿਉਂ ਕਰੀਏ ਗੱਲ, ਪਿਛਲੇ ਆਪਾਂ 30 ਸਾਲ ਦੀ ਵੀ ਗੱਲ ਕਰ ਸਕਦੇ ਹਾਂ। 30 ਸਾਲਾਂ ਦੇ ਵਿੱਚ ਸਮਝ ਲਓ ਵੀ ਜਦ ਤੋਂ ਪੰਜਾਬ ਦੇ ਵਿੱਚ ਐਮਰਜੈਂਸੀ ਹਟੀ ਹੈ, ਤੁਹਾਡੀ ਜਿਹੜੀ ਟਰਮਾਈਲ ਹਾਲਾਤ ਸੀ ਜਦੋਂ ਸਰਦਾਰ ਬੇਅੰਤ ਸਿੰਘ ਸਰਕਾਰ ਆਈ ਹੈ, ਉਸ ਤੋਂ ਬਾਅਦ 'ਚ ਪੰਜਾਬ ਨਿਰੰਤਰ ਗਰਕਦਾ ਤੁਰਿਆ ਜਾ ਰਿਹਾ। ਜਿੰਨਾ ਕਰਜ਼ਾਈ ਹੈ ਪੰਜਾਬ, ਉਸ ਕਰਜ਼ੇ ਦੀਆਂ ਜਿਹੜੀਆਂ ਪੰਡਾਂ ਨੇ ਉਹ ਉਹਨਾਂ ਦਾ ਵਿਆਜ ਤਾਰਦੇ ਹੀ ਪੰਜਾਬ ਦੇ ਪੱਲੇ ਕੱਖ ਨਹੀਂ, ਦਵਾਨੇ ਨਹੀਂ, ਰੇਤ ਭੁੱਜਦੀ ਹੈ। ਅੱਜ ਜਿੰਨਾ ਪ੍ਰਾਈਵੇਟ ਸੈਕਟਰ ਨੂੰ ਅਸੀਂ ਸਾਰਾ ਕੁਝ ਸੌਂਪ ਰਹੇ ਹਾਂ ਹੌਲੀ ਪ੍ਰਾਈਵੇਟਾਈਜੇਸ਼ਨ ਦੇ ਨਾਂ ਦੇ ਉੱਤੇ, ਅਤੇ ਸਰਕਾਰੀ ਦਫ਼ਤਰ ਦੇ ਸਾਰੇ ਅਦਾਰੇ ਜਿਹੜੇ ਨੇ ਹੱਥਲ ਹੋ ਰਹੇ ਨੇ ਪੈਸੇ ਦੀ ਕਮੀ ਕਰਕੇ, ਉਹ ਰਾਤੋਂ ਰਾਤ ਹੋਏ ਨਹੀਂ, 3.25 ਸਾਲ 'ਚ ਤਾਂ ਹੋਏ ਨਹੀਂ, ਉਹ ਤਾਂ 30 ਸਾਲ ਦੇ ਵਿੱਚ ਖਿਸਕਦੇ ਅਲਟੀਮੇਟਲੀ ਥੱਲੇ ਰਸਾਤਲ ਵੱਲ ਨੂੰ ਗਏ ਆ। ਇਸੇ ਕਰਕੇ ਸਾਡੇ ਕੋਲ ਲਾਅ ਐਂਡ ਆਰਡਰ ਦੀ ਜਿਹੜੀ ਸਮੱਸਿਆ ਹੈਗੀ ਉਹ ਦਿਨ ਬ ਦਿਨ ਵੱਧ ਰਹੀ ਹੈ, ਕਿਉਂਕਿ ਜਿੰਨਾ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਵੱਧ ਰਿਹਾ, ਜਿੰਨੀ ਟੈਨਸ਼ਨ ਵੱਧ ਰਹੀ, ਤਣਾਅ ਵੱਧ ਰਿਹਾ, ਜਿਸ ਕਿਸਮ ਦੀ ਸੋਸ਼ਲ ਫੈਬਰਿਕ ਦੇ ਵਿੱਚ ਪਾੜੇ ਪੈ ਰਹੇ ਨੇ, ਉਹਦੇ ਨਾਲ ਹੀ ਕੁਦਰਤੀ ਗੱਲ ਲਾਅ ਐਂਡ ਆਰਡਰ ਜੁੜਿਆ ਹੋਇਆ ਨਾ। ਜੇ ਲੋਕਾਂ ਕੋਲ ਪ੍ਰੋਪਰ ਰੁਜ਼ਗਾਰ ਹੋਵੇਗਾ, ਲੋਕਾਂ ਕੋਲ ਪ੍ਰੋਪਰ ਸਾਰੀਆਂ ਬਾਕੀ ਫੈਸਿਲਿਟੀਜ਼ ਹੋਣਗੀਆਂ ਤਾਂ ਉਹ ਅਮਨ ਚੈਨ ਦੀ ਨੀਂਦਰ ਸੌਣਗੇ। ਉਹ ਗਲੀਆਂ ਦੇ ਵਿੱਚ ਲੋਕਾਂ ਦੀਆਂ ਚੇਨੀਆਂ ਥੋੜ੍ਹੇ ਲਾਉਂਦੇ ਫਿਰਨਗੇ, ਅਤੇ ਚੇਨੀਆਂ ਲਾਉਣ ਵਾਲੇ ਨੂੰ ਫੜਨ ਵਾਸਤੇ ਫਿਰ ਪੁਲਿਸ ਦੀ ਲੋੜ ਪੈਣੀ ਹੈ, ਪੁਲਿਸ ਨੂੰ ਫਿਰ ਰਿਕਰੂਟ ਕਰਨ ਵਾਸਤੇ ਬੰਦਿਆਂ ਦੀ ਲੋੜ ਹੈ, ਬੰਦਿਆਂ ਦੇ ਵਾਸਤੇ ਫਿਰ ਪੈਸੇ ਦੀ ਲੋੜ ਹੈ। ਸਾਈਕਲ ਹੈ ਨਾ ਪੂਰੇ ਦਾ ਪੂਰਾ। ਕੁਛ ਇੱਕ ਮਾਮਲਿਆਂ ਦੇ ਵਿੱਚ ਤਾਂ 3.25 ਸਾਲ ਜਿਹੜੇ ਨੇ ਉਹਦੇ ਵਿੱਚ ਬੜੇ ਪੋਜ਼ੀਟਿਵ ਕੰਮ ਹੋਏ ਨੇ। ਜਿਵੇਂ ਮਿਸਾਲ ਦੇ ਤੌਰ 'ਤੇ ਮੈਂ ਆਖਣਾ ਹੋਵੇ ਤਾਂ ਜਿਹੜਾ ਸਾਡਾ PDS ਸਿਸਟਮ ਹੈ, ਪਬਲਿਕ ਡਿਸਟਰੀਬਿਊਸ਼ਨ ਸਿਸਟਮ ਹੈ, ਉਹਨੂੰ ਕੰਪਿਊਟਰਾਈਜ਼ ਕਰਨਾ, ਸਿਸਟਮੈਟਿਕ ਕਰਨਾ, ਚੋਰ ਬੋਰੀਆਂ ਬੰਦ ਕਰਨਾ ਇੱਕ ਬਹੁਤ ਪੋਜ਼ੀਟਿਵ ਗੱਲ ਹੋਈ ਹੈ। ਦੂਸਰਾ ਜਿਹੜਾ ਸਾਡਾ ਇੱਕ ਜਿਹਨੂੰ ਕਹਿ ਸਕਦੇ ਹਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਹਿੱਸਾ ਹੁੰਦਾ ਬਦਲੀਆਂ ਨੂੰ ਕੰਪਿਊਟਰਾਈਜ਼ ਕਰਕੇ ਵੀ ਇਹਨਾਂ ਨੇ ਇੱਕ ਸਮਝ ਲਓ ਕਿ ਕੋਡ ਕੱਟਿਆ ਕਿ ਸਿਆਸਤਦਾਨਾਂ ਕੋਲੋਂ ਮਾਰਕ ਕਰਾਉਣ ਵਾਲੀ ਜਿਹੜੀ ਇੱਕ ਪ੍ਰਵਿਰਤੀ ਸੀਗੀ ਉਹ ਖਤਮ ਹੋਤੀ ਬੰਦ ਕਰ ਦਿੱਤੀ। ਬਾਕੀ ਰਹੀ ਗੱਲ ਗਵਰਨੈਂਸ ਦੀ, ਸਾਡਾ ਕੰਮ ਬਹੁਤ ਸਾਰਾ ਜਿਹੜਾ ਇਸ ਕਰਕੇ ਰੁਕਿਆ ਹੋਇਆ, ਜਿਹੜਾ ਲੌਜਿਕ ਵਿੱਤ ਮੰਤਰੀ ਦੇ ਰਿਹਾ ਮਨਪ੍ਰੀਤ ਸਿੰਘ ਕਿ ਸਾਡੇ ਕੋਲ ਜੀ GST ਦਾ ਪੈਸਾ ਨਹੀਂ ਆ ਰਿਹਾ। ਸਵਾਲ ਇਹ ਪੈਦਾ ਹੁੰਦਾ ਕਿ GST ਦਾ ਪੈਸਾ ਆ ਵੀ ਜਾਵੇ ਅਤੇ ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗਣੀ ਹੈ, ਅੱਗੋਂ ਤੁਸੀਂ ਵਿਆਜ ਹੀ ਤਾਰਨੇ ਨੇ, ਭਲੇ ਦਾ ਕੰਮ ਤਾਂ ਕਰਨ ਦੀ ਪੋਸੀਬਿਲਿਟੀ ਹੈ ਨਹੀਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸੇ ਵੀ ਥਾਂ ਦੇ ਉੱਤੇ, ਕਿਸੇ ਵੀ ਧਰਤੀ ਦੇ, ਕਿਸੇ ਵੀ ਸਰਕਾਰ ਦਾ ਖਜ਼ਾਨਾ ਕਦੇ ਭਰਿਆ ਹੋਇਆ ਨਹੀਂ ਹੁੰਦਾ। ਉਹ ਤਾਂ ਭਰਨਾ ਪੈਂਦਾ, ਉਹ ਭਰਿਆ ਹੋਇਆ ਨਹੀਂ ਹੁੰਦਾ ਕਦੇ ਵੀ। ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਇਹ ਸਟੱਡੀ ਕਰੋ ਕਿ ਕਿਹੜੀਆਂ ਪਲੈਨਸ, ਕਿਹੜੀਆਂ ਸਕੀਮ, ਕੋਈ ਵਰਲਡ ਬੈਂਕ ਸਕੀਮਸ ਕਿਹੜੀਆਂ ਦੇ ਰਿਹਾ, ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮਸ ਕਿਹੜੀਆਂ ਨੇ ਜਿਹਦੇ 'ਚੋਂ ਪੈਸਾ ਜਿਹੜਾ ਸੂਬੇ ਦੇ ਭਲੇ ਵਾਸਤੇ ਲੱਗ ਸਕਦਾ। ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਫੰਡਿੰਗ ਬਹੁਤ ਘੱਟ ਹੋਣ ਕਰਕੇ ਐਨ ਕਦਮ ਤਾਲ ਤਾਂ ਹੋ ਰਿਹਾ, ਪਰ ਰਫਤਾਰ ਨਾਲ ਕੰਮ ਤੁਰਨ ਵਾਲੀ ਗੱਲ ਜਿਹੜੀ ਦਿਸਦੀ ਹੁੰਦੀ, ਵਿਜ਼ੀਬਲ ਹੁੰਦੀ ਹੈ, ਉਹ ਨਹੀਂ ਦਿਸ ਰਹੀ। ਔਰ ਮੈਨੂੰ ਇਹ ਲੱਗਦਾ ਕਿ ਜੇ ਸਾਡੀ ਪਿਛਲੀ ਹਕੂਮਤ ਜਿਹੜੀ 10 ਸਾਲ ਚੱਲੀ ਅਕਾਲੀ ਦਲ ਦੀ, ਉਹ ਵੀ ਹੁੰਦੀ ਤਾਂ ਉਹਦਾ ਹਾਲ ਵੀ ਇਹੀ ਹੋਣਾ ਸੀ, ਉਹਦਾ ਕੋਈ ਵੱਖਰਾ ਨਹੀਂ ਸੀ ਹੋਣਾ, ਕਿਉਂਕਿ ਇਕੋਨਮੀ ਤਾਂ ਇਹੀ ਰਹਿਣੀ ਸੀ।
ਵਰਤ ਵਰਤਾਵਾ ਜਾਂ ਟੈਨਸ਼ਨ ਤਣਾਅ ਜਿੰਨਾ ਹੁਣ ਇਸ ਵੇਲੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੋਣ ਕਰਕੇ, ਪੰਜਾਬ 'ਚ ਕਾਂਗਰਸ ਸਰਕਾਰ ਹੋਣ ਕਰਕੇ ਟੈਨਸ਼ਨ ਤਣਾਅ ਜਿਹੜਾ ਵੱਖਰੀ ਕਿਸਮ ਦਾ ਹੈਗਾ, ਉਹ ਵੀ ਕੁਛ ਰੋਲ ਪਲੇ ਕਰ ਰਿਹਾ ਕਿ ਪੈਰ ਪੈਰ 'ਤੇ ਬਾਂਸ ਗੱਡੀ ਜਾਓ। ਜੇ ਕੋਈ ਬੀਬਾ ਹਰਸਿਮਰਤ ਕੋਈ ਚੰਗਾ ਪ੍ਰੋਜੈਕਟ ਲੈ ਕੇ ਆਉਂਦੀ, ਉਹਦੇ ਅੱਗੇ ਬਾਂਸ ਕਾਂਗਰਸ ਹੀ ਕੱਢ ਲੈਂਦਾ, ਅਤੇ ਜੇ ਸਾਡਾ ਕੋਈ ਕੰਮ ਅਕਾਲੀ ਦਲ ਨੂੰ ਨਹੀਂ ਚੰਗਾ ਲੱਗਦਾ, ਕਾਂਗਰਸ ਹਕੂਮਤ ਨੂੰ ਕੋਈ ਉਹਦੇ 'ਚ ਗੁੱਡਵਿਲ ਮਿਲਦੀ ਹੈ, ਤਾਂ ਉਹਦੇ ਅੱਗੇ ਬਾਂਸ ਉਹ ਗੱਡਣ ਨੂੰ ਤਿਆਰ ਹੋ ਜਾਂਦੇ ਨੇ। ਸੋ ਇਹ ਜਿਹੜੀ ਮੁਕਾਬਲੇਬਾਜ਼ੀ ਦੀ ਰਾਜਨੀਤੀ ਹੈ, ਉਸ ਨੇ ਨੁਕਸਾਨ ਸਾਡਾ ਇਹੀ ਕੀਤਾ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਪੰਜਾਬ ਨੂੰ ਟੋਏ 'ਚ ਸੁੱਟ ਰਹੇ ਹਾਂ, ਔਰ ਕਾਮਨ ਮੈਨ ਜਿਹੜਾ ਹੈਗਾ ਉਹਦੇ ਕੋਲ ਕੋਈ ਚਾਇਸ ਨਹੀਂ ਛੱਡੀ ਅਸੀਂ ਕਿ ਉਹ ਇਸ ਚੁੰਗਲ 'ਚੋਂ ਕਿਵੇਂ ਨਿਕਲ ਸਕੇ। ਇਸੇ ਕਰਕੇ ਹੀ ਅੱਜ ਦੀ ਤਰੀਕ ਦੇ ਵਿੱਚ ਇਹ ਤਾਂ ਇਸ਼ੂ ਬਣ ਜਾਂਦਾ ਕਿ ਕਿਹੜੇ ਕਸਬੇ 'ਚ, ਕਿਹੜੇ ਪਿੰਡ ਦੇ ਵਿੱਚ, ਕਿਹੜੇ ਕਾਂਗਰਸੀ ਜਾਂ ਕਿਹੜੇ ਅਕਾਲੀ ਨਾਲ ਧੱਕਾ ਹੋਇਆ, ਅਤੇ ਉਹਦੇ ਵਾਸਤੇ ਤਾਂ ਮੋਰਚੇ ਲੱਗ ਜਾਂਦੇ ਨੇ, ਉਹਦੇ ਵਾਸਤੇ ਧਰਨੇ ਮੁਜ਼ਾਹਰੇ ਹੋ ਜਾਂਦੇ ਨੇ। ਪਰ ਇੱਕ ਸਕੂਲ 'ਤੇ ਛੱਤ ਹੈ ਨਹੀਂ, ਇੱਕ ਸੜਕ, ਮੈਂ ਤੁਹਾਨੂੰ ਮਿਸਾਲ ਦੇਣੀ ਚਾਹਾਂਗਾ, ਲੁਧਿਆਣੇ ਤੋਂ ਰਾਹੋਂ ਵਾਸਤੇ ਇੱਕ ਪੁਲ ਬਣਿਆ ਮੱਤੇਵਾੜੇ। ਤੁਸੀਂ ਯਕੀਨ ਕਰੋਗੇ ਕਿ ਮੱਤੇਵਾੜੇ ਦਰਿਆ ਪਾਰ ਕਰਨ ਤੋਂ ਬਾਅਦ ਅਗਲੇ ਪਾਸੇ ਰਾਹੋਂ ਵਾਲੇ ਪਾਸੇ ਸੜਕ ਹੀ ਹੈ ਨਹੀਂ, ਔਰ ਪਿਛਲੇ 2 ਸਾਲ ਤੋਂ ਹੈ ਨਹੀਂ, ਔਰ ਕਿਤੇ ਕੋਈ ਆਵਾਜ਼ ਨਹੀਂ, ਕਿਤੇ ਕੋਈ ਸ਼ੰਕਾ ਨਹੀਂ, ਸ਼ਿਕਾਇਤ ਨਹੀਂ, ਸ਼ਿਕਵਾ ਨਹੀਂ। ਸੋ ਇਸ ਕਰਕੇ ਸਾਨੂੰ ਸਾਰੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜੇ ਮਤਲਬ ਉਹ ਜਿਵੇਂ ਦੁਸ਼ਯੰਤ ਹੋਰੀ ਕਹਿੰਦੇ ਨੇ ਨਾ ਕਿ ਅਬ ਕੇ ਇਸ ਸ਼ਹਿਰ ਮੇਂ ਬਾਰਾਤ ਹੋ ਜਾਂ ਵਾਰਦਾਤ, ਅਬ ਕਿਸੇ ਵੀ ਬਾਤ ਪਰ ਖੁੱਲਤੀ ਨਹੀਂ ਹੈ ਖਿੜਕੀਆਂ। ਯਾਰ ਸ਼ਰਮ ਹੀ ਲਾ ਦਿੱਤੀ ਕਿ ਸਾਡੇ ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਨੂੰ ਲੋਕ ਭੁੱਲ ਹੀ ਜਾਂਦੇ ਨੇ। ਇੱਕ ਹੈ ਤਾਂ ਗੱਲ ਤਾਂ ਲਤੀਫੇ ਵਰਗੀ, ਪਰ ਗੱਲ ਬਹੁਤ ਸੱਚੀ ਗੱਲ ਹੈ। ਇੱਕ ਮੈਂਬਰ ਪਾਰਲੀਮੈਂਟ ਮੇਰਾ ਦੋਸਤ ਕੋਈ ਦਿੱਲੀ ਮੈਨੂੰ ਫੋਨ ਕਿਸੇ ਕੰਮ ਲਈ ਕੀਤਾ ਉਹਨੇ, ਅਤੇ ਮੈਂ ਉਹਨੂੰ ਸਵਾਲ ਕੀਤਾ, ਮੈਂ ਕਿਹਾ ਕਦੋਂ ਆਏਗਾ, ਅਤੇ ਉਹਨੇ ਅੱਗੋਂ ਮਜ਼ਾਕ 'ਚ ਮੈਨੂੰ ਕਿਹਾ, ਕਹਿੰਦਾ ਭਾਜੀ, ਮੈਂ ਕਿਹਾ ਹਾਂ 2024 'ਚ ਮਿਲਾਂਗੇ 5 ਸਾਲ ਬਾਅਦ। ਮੈਂ ਕਿਹਾ ਉਦੋਂ ਕਿਉਂ ਮਿਲਣਾ, ਉਦੋਂ ਵੀ ਨਹੀਂ ਮਿਲਣਾ, ਉਦੋਂ ਕਿਉਂ ਮਿਲਣਾ? ਕਹਿੰਦੇ ਉਦੋਂ ਇਲੈਕਸ਼ਨਾਂ ਨੇ, ਤੁਹਾਨੂੰ 6 ਮਹੀਨੇ ਪਹਿਲਾਂ ਆ ਕੇ ਮੂੰਹ ਦਿਖਾ ਦਿਆਂਗੇ, ਤੁਹਾਨੂੰ ਝੂਠੇ ਲਾਰੇ ਲਾਵਾਂਗੇ, ਤੁਸੀਂ ਵੋਟਾਂ ਪਾਓਗੇ, ਅਸੀਂ ਫਿਰ ਪਾਰਲੀਮੈਂਟ ਜਾ ਕੇ ਬਹਿ ਜਾਵਾਂਗੇ। ਉਹ ਤੋਂ ਬਾਅਦ ਉਹਨੇ ਠੰਡਾ ਹੌਕਾ ਭਰਿਆ, ਪਰ ਮੇਰੀ ਅੱਖ 'ਚ ਅੱਥਰੂ ਸੀ। ਮੈਂ ਕਿਹਾ ਇਹ ਬੰਦਾ ਤਾਂ ਫਿਰ ਵੀ ਲੋਕਾਂ 'ਚ ਵਿਚਰਦਾ, ਆਉਂਦਾ ਜਾਂਦਾ, ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਪਰ ਜਿਹੜੇ ਸੱਚਮੁੱਚ ਮਜ਼ਾਕ ਕਰ ਰਹੇ ਨੇ, ਜਿਹਨਾਂ ਦਾ ਮੂੰਹ ਵੇਖਣ ਨੂੰ ਤਰਸੇ ਹੋਏ ਆ, ਯਾਰ ਜੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਸਾਨੂੰ ਮੂੰਹ ਨਹੀਂ ਦਿਖਾਉਣਾ, ਸਾਨੂੰ ਇਹ ਵੀ ਨਹੀਂ ਦੱਸਣਾ ਕਿ ਅਸੀਂ ਉੱਥੋਂ ਕਿਹੜੇ ਕਿਹੜੇ ਪਲਾਨਸ ਲੈ ਕੇ ਆਏ ਹਾਂ, ਕਿਹੜੀਆਂ ਫੈਸਿਲਿਟੀਜ਼ ਲੈ ਕੇ ਆਏ ਹਾਂ। ਇੱਕ ਗੱਲ ਸੁਸ਼ੀਲ ਜੀ ਹੋਰ ਨੋਟ ਕਰਿਓ, ਜਿੰਨੀ ਵੀ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਗੱਲਬਾਤ ਹੋ ਰਹੀ ਹੈ, ਉਹ 5% ਲੋਕਾਂ ਵਾਸਤੇ ਹੋ ਰਹੀ, 95% ਤੇ ਗੈਰ ਹਾਜ਼ਰ ਨੇ। ਮਾਰਜਨਾਈਜ਼ ਲੋਕ ਜਿਹੜੇ ਨੇ ਉਹ 95% ਨੇ। ਅੱਗੇ ਮਾਰਜਨ ਤਾਂ ਹੁੰਦੀ 5% ਬੰਦੇ, ਉਹ ਬੋਲਦੇ ਨਹੀਂ ਸੀ, ਸ਼ਿਕਵਾ ਨਹੀਂ ਸੀ ਕਰਦੇ। ਹੁਣ 95 ਨੂੰ ਇੰਨਾ ਇਹਨਾਂ ਨੇ ਹੱਥੜ ਕਰ ਦਿੱਤਾ ਕਿ ਉਹ ਗੱਲ ਕਰਨ ਜੋਗੀ ਨਹੀਂ ਰਹੇ। ਮੇਰੇ ਸ਼ਹਿਰ ਲੁਧਿਆਣੇ ਦੇ ਵਿੱਚ ਫੁੱਟਪਾਥ ਹੀ ਹੈ ਨਹੀਂ, ਕਾਮਨਮੈਨ ਕਿੱਥੇ ਜਾਵੇ, ਪੈਦਲ ਬੰਦਾ ਕਿੱਥੇ ਜਾਵੇ, ਮਿੱਟੀ ਘੱਟਾ ਫੱਕੇ ਸਿਰਫ ਮੇਨ ਸੜਕ 'ਤੇ ਜਾਂਦਾ, ਹਾਦਸਿਆਂ ਦਾ ਸ਼ਿਕਾਰ ਹੁੰਦਾ। ਸੋ ਇਹ ਕੁੱਲ ਮਿਲਾ ਕੇ ਜਿਹੜੀ ਗਵਰਨੈਂਸ ਦਾ ਹਿੱਲਣਾ ਹੈ, ਉਹ 3.25 ਸਾਲ 'ਚ ਹੀ ਨਹੀਂ, ਇੱਕ 30 ਸਾਲ ਤੋਂ ਲਗਾਤਾਰ ਜਿਹੜਾ ਸਾਨੂੰ ਖਿਸਕਦਾ ਥੱਲੇ ਨੂੰ ਨਿਜ਼ਾਮ ਆਇਆ, ਉਹਦੇ ਵਾਸਤੇ ਸੋਚਣਾ ਪੈਂਦਾ। ਪਰ ਕਿਉਂਕਿ ਲੋਕਾਂ ਨੂੰ ਬੜੀਆਂ ਵੱਡੀਆਂ ਆਸਾਂ ਸੀ ਕੈਪਟਨ ਅਮਰਿੰਦਰ ਸਿੰਘ ਤੋਂ, ਉਹਨਾਂ ਆਸਾਂ ਨੂੰ ਬੂਰ ਨਹੀਂ ਪਿਆ, ਰਾਦਰ ਉਹਨਾਂ ਦਾ ਬੂਰ ਜਿਹੜਾ ਝੜ ਗਿਆ। ਲੋਕ ਹੁਣ ਮਹਿਸੂਸ ਕਰਦੇ ਨੇ ਕਿ ਜੇ 3.25 ਸਾਲ ਕੁਛ ਨਹੀਂ ਨਾ ਹੋਇਆ, ਅਤੇ ਅਗਲੇ 2.25 ਸਾਲ ਵੀ ਕੁਛ ਨਹੀਂ ਹੋਣ ਲੱਗਾ। ਇਹ ਸਵਾਲ ਬੜਾ ਵੱਡਾ ਸਵਾਲ ਹੈ। ਪਰ ਜਿਨ੍ਹਾਂ ਨੂੰ ਉਡੀਕ ਰਹੇ ਆ ਜਾਂ ਜਿਨ੍ਹਾਂ ਦਾ ਦਾ ਲੱਗਣ ਦੀਆਂ ਸੰਭਾਵਨਾਵਾਂ ਨੇ, ਆਸਾਂ ਉਮੀਦਾਂ ਲੋਕਾਂ ਨੂੰ ਉਹਨਾਂ ਤੋਂ ਵੀ ਕੋਈ ਨਹੀਂ, ਅਤੇ ਫਿਰ ਲੋਕ ਜਾਣ ਕਿੱਧਰ ਜਾਣ ਲੋਕ? ਇਹ ਸਵਾਲ ਹੈ। ਗਿੱਲ ਸਾਹਿਬ, ਤੁਸੀਂ ਪੰਜਾਬ ਸਰਕਾਰ ਦਾ ਜ਼ਿਕਰ ਕਰ ਰਹੇ ਸੀ, ਉਹਨਾਂ ਦੇ ਕੰਮਾਂ ਦਾ ਜ਼ਿਕਰ ਕਰ ਰਹੇ ਸੀ, 3.25 ਸਾਲ ਦਾ ਜਿਹੜਾ ਲੇਖਾ ਜੋਖਾ ਤੁਸੀਂ ਕੀਤਾ ਬੜਾ ਬਿਹਤਰ ਤਰੀਕੇ ਨਾਲ। ਪਰ ਮੈਂ ਇੱਕ ਸਵਾਲ ਜ਼ਰੂਰ ਇਹਦੇ ਨਾਲ ਜੋੜਨਾ ਚਾਹੁੰਦਾ ਅਤੇ ਤੁਹਾਡੀ ਰਾਏ ਲੈਣੀ ਚਾਹੁੰਦਾ ਵੀ ਅੱਜ ਜੋ ਪੰਜਾਬ ਦੀ ਹਾਲਤ ਹੋ ਰਹੀ ਉਹਦੇ ਵਿੱਚ 2 ਸੈਕਟਰ, ਵੈਸੇ ਤਾਂ ਸਾਰੇ ਦੇਸ਼ ਦੇ ਵਿੱਚ ਜਿਹੜੇ ਸਾਡੇ 2 ਸੈਕਟਰ ਹੈ, ਇੱਕ ਸਾਡੀ ਹੈਲਥ ਅਤੇ ਦੂਜਾ ਸਾਡੀ ਐਜੂਕੇਸ਼ਨ, ਅਤੇ ਐਜੂਕੇਸ਼ਨ ਤੋਂ ਬਾਅਦ ਜਿਹੜਾ ਇੰਪਲਾਇਮੈਂਟ ਜਾਂ ਰੁਜ਼ਗਾਰ, ਉਹਦੀ ਬਹੁਤ ਬੁਰੀ ਹਾਲਤ ਹੈ, ਅਤੇ ਉਹਦਾ ਅਸਰ ਪੰਜਾਬ 'ਤੇ ਬੜਾ ਨੈਗੇਟਿਵ ਪੈਂਦਾ ਦਿਖਾਈ ਦੇ ਰਿਹਾ। ਮਤਲਬ 3 ਲੱਖ ਬੱਚਾ ਪਿਛਲੇ ਸਾਲ ਪੰਜਾਬ ਤੋਂ ਬਾਹਰ ਚਲਾ ਗਿਆ। ਅਤੇ ਇੱਕ ਮਾਮਲੇ 'ਚ ਮੇਰੀ ਆਪਣੀ ਇਹ ਸਮਝਦਾਰੀ ਹੈ ਵੀ ਉੱਦਾਂ ਹਿਜਰਤ ਵਾਲੀ ਜਦੋਂ ਗੱਲ ਹੁੰਦੀ ਹੈ, ਪ੍ਰਵਾਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੈਸੇ ਤਰੱਕੀ ਦਾ ਜ਼ਾਮਨ ਹੁੰਦਾ, ਜੋ ਮੈਂ ਸਮਝਦਾ। ਮੈਂ ਵੀ ਤਾਂ ਪਿੰਡ ਤੋਂ ਉੱਠ ਕੇ ਆਇਆ, ਤੁਸੀਂ ਪਿੰਡ ਤੋਂ ਉੱਠ ਕੇ, ਸਾਡਾ ਵੀ ਤਾਂ ਇੱਕ ਕਿਸਮ ਦੀ ਹਿਜਰਤ ਹੀ ਹੈ, ਸ਼ਹਿਰਾਂ 'ਚ ਅਸੀਂ ਆਏ ਹਾਂ। ਪਰ ਜਿਸ ਤਰੀਕੇ ਦਾ ਜਿਹੜਾ ਇਹ ਪ੍ਰਵਾਸ ਹੈ ਇਸ ਵੇਲੇ ਅਸੀਂ ਦੇਖ ਰਹੇ ਹਾਂ, ਉਹ 'ਚ ਇਹ ਲੱਗ ਰਿਹਾ ਵੀ ਪੰਜਾਬ ਜਿੱਦਾਂ ਖਾਲੀ ਹੁੰਦਾ ਜਾ ਰਿਹਾ, ਵੀ ਪੰਜਾਬ ਦੇ ਕੋਲ ਆਪਣੇ ਬੱਚਿਆਂ ਨੂੰ ਦੇਣ ਵਾਸਤੇ ਕੁਝ ਨਹੀਂ ਹੈ। ਬਹੁਤ ਵਾਜਬ ਗੱਲ ਕੀਤੀ ਸੁਸ਼ੀਲ ਜੀ ਤੁਸੀਂ ਕਿ ਪੰਜਾਬ ਕਿਉਂ ਹਿਜਰਤ ਕਰ ਰਿਹਾ। ਸੁਰਜੀਤ ਪਾਤਰ ਹੋਰਾਂ ਨੇ ਇੱਕ ਥਾਂ 'ਤੇ ਬੜੀ ਸੋਹਣੀ ਗੱਲ ਆਖੀ ਹੈ ਕਿ ਹੁਣ ਤਾਂ ਇੰਝ ਲੱਗਦਾ ਦਰਖਤ ਵੀ ਸਲਾਹਾਂ ਕਰਦੇ ਨੇ ਵੀ ਆਪਾਂ ਵੀ ਯਾਰ ਚੱਲੀਏ ਕਿਤੇ। ਬਿਲਕੁਲ ਇਹ ਪਲ ਜਦੋਂ ਆਉਂਦਾ ਨਾ, ਸੱਚ ਜਾਣੀ ਹੌਕਾ ਜਿਹਾ ਨਿਕਲਦਾ, ਔਰ ਲਾਟਾਂ ਨਿਕਲਦੀਆਂ ਨੇ ਹੌਕੇ 'ਚੋਂ ਕਿ ਵਾਕਈ ਯਾਰ ਕਿਸ ਕਿਸਮ ਦੀ ਗਵਰਨੈਂਸ ਦੇ ਰਹੇ ਹਾਂ ਅਸੀਂ ਸੂਬੇ ਦੇ ਵਿੱਚ ਕਿ ਸਾਡੇ ਕੋਲ ਆਪਣੇ ਬੱਚਿਆਂ ਨੂੰ ਆਫਰ ਕਰਨ ਲਈ ਕੁਛ ਵੀ ਨਹੀਂ ਜੀ। 2 ਸੈਕਟਰ ਵੱਡੇ ਜਿਹਨਾਂ ਤੁਸੀਂ ਗੱਲ ਕੀਤੀ ਹੈ, ਪ੍ਰਾਈਵੇਟ ਸੈਕਟਰ
ਦੀ ਗੁਲਾਮੀ ਕਰ ਰਹੇ ਨੇ ਇਸ ਵੇਲੇ ਐਜੂਕੇਸ਼ਨ ਤੇ ਸਾਡੀ ਜਿਹੜੀ ਹੈਗੀ ਹੈ ਰੱਬ ਤੁਹਾਡਾ ਭਲਾ ਕਰੇ ਹੈਲਥ ਜੀ। ਐਜੂਕੇਸ਼ਨ ਦੇ ਵਿੱਚ ਜਿਹੜੀ ਸਾਡੀ 2 ਮਿਲੀਅਨ ਨੀਤੀ ਲਗਭਗ 70ਵੇਂ ਤੋਂ ਬਾਅਦ ਸ਼ੁਰੂ ਹੋਈ ਪਿਛਲੇ ਦਹਾਕੇ 'ਚ ਪਿਛਲੀ ਸਦੀ 'ਚ। ਉਸ 2 ਮਿਲੀਅਨ ਨੀਤੀ ਵੇਲੇ ਹੀ ਸਿਆਣਿਆਂ ਦਾ ਇਹ ਮੰਨਣਾ ਸੀ ਕਿ ਇਹ ਜਿਹੜੀ 2 ਮਿਲੀਅਨ ਨੀਤੀ ਹੈ ਸਾਨੂੰ ਲੈ ਡੁੱਬੇਗੀ। ਰੱਜਿਆਂ ਪੁੱਜਿਆਂ ਦੇ ਸਕੂਲ ਹੋਰ, ਲਿਸਿਆਂ ਦੇ ਸਕੂਲ ਹੋਰ, ਰੱਜਿਆਂ ਦੇ ਹਸਪਤਾਲ ਹੋਰ, ਲਿਸਿਆਂ ਦੇ ਹਸਪਤਾਲ ਹੋਰ। ਇੱਥੋਂ ਤੱਕ ਹੁਣ ਤੱਕ ਗਰਕ ਇੱਥੋਂ ਗਰਕ ਗਿਆ ਕਿ ਰੱਜਿਆਂ ਦੀਆਂ ਸੜਕਾਂ ਹੋਰ ਅਤੇ ਲਿਸਿਆਂ ਦੀਆਂ ਸੜਕਾਂ ਹੋਰ, ਉਹਨਾਂ ਦੀਆਂ ਬੱਸਾਂ ਹੋਰ, ਉਹਨਾਂ ਦੇ ਬੈਂਡ ਬਾਜੇ ਵਾਲੇ ਹੋਰ, ਉਹਨਾਂ ਦੇ ਮੈਰਿਜ ਪੈਲਸ ਹੋਰ। ਇਹ ਸਾਰਾ ਸਿਲਸਿਲਾ ਜਿਹੜਾ ਹੈਗਾ ਗਰਕ ਦਾ ਇੱਥੋਂ ਤੱਕ ਪਹੁੰਚ ਗਿਆ ਕਿ ਅਸੀਂ ਸਾਰੇ ਨਿਜ਼ਾਮ ਦੇ ਵਿੱਚ ਬਿਲਕੁਲ ਮਾਰਜਨਲਾਈਜ਼ ਕਰਤਾ ਉਸ ਕਾਮਨ ਮੈਨ ਨੂੰ ਜਿਹੜਾ ਕਾਮਨ ਮੈਨ ਰੀੜ੍ਹ ਦੀ ਹੱਡੀ ਬਣਨਾ ਸੀ। ਬਿਲਕੁਲ। ਅੱਛਾ, ਜਿਹੜੀ ਉਹਦੀ ਮਾੜੀ ਮੋਟੀ ਟੇਕ ਆਪਣੇ ਲੈਂਡ ਹੋਲਡਿੰਗ 'ਤੇ ਸੀ ਉਹ ਵੀ ਟੁੱਟਦੀ ਉਹਦੀ ਇੱਥੋਂ ਤੱਕ ਜੋਤਾਂ ਚਲੀਆਂ ਗਈਆਂ ਕਿ ਕਿੱਲਾ 1.5 ਕਿੱਲਾ ਰਹਿ ਗਿਆ। ਉਹ ਬੰਦਾ ਕਹਿੰਦਾ ਯਾਰ ਇਹ ਵੇਚ ਕੇ ਨਿਆਣਾ 'ਤੇ ਬਾਹਰ ਕੱਢੀਏ, ਇੱਥੇ ਤਾਂ ਬਣਨਾ ਕੱਖ ਨਹੀਂ। ਦੂਸਰਾ ਰਿਜ਼ਰਵੇਸ਼ਨ ਦਾ ਮਾਮਲਾ ਵੀ ਅਸੀਂ ਇਹਦੇ 'ਚ ਕੁਛ ਜ਼ਿੰਮੇਵਾਰ ਸਮਝਦੇ ਹਾਂ ਕਿ ਜਿਹੜੀ ਕਰੀਮੀ ਲੇਅਰ ਆ ਉਹ ਹੀ ਉੱਤੋਂ ਮਲਾਈ ਲਾ ਕੇ ਖਾਈ ਜਾਂਦੀ ਹੈ। ਜਿਹੜਾ ਸਾਡੇ ਪਿੰਡ ਦਾ ਕੰਮੀ ਹੈ ਉਹ ਅੱਜ ਵੀ ਉਸੇ ਹੀ ਠੱਠੀ 'ਚ ਬੈਠਾ, ਉਸੇ ਹੀ ਅੱਜ ਵਿਹੜੇ 'ਚ ਬੈਠਾ, ਉਸੇ ਤਰ੍ਹਾਂ ਨਾਲ ਹੀ ਅੱਜ ਤਰਸ ਰਿਹਾ ਆਪਣੇ ਬੱਚੇ ਦੇ ਰੁਜ਼ਗਾਰ ਵਾਸਤੇ ਪਾਟਾ ਝੱਗਾ ਪਾ ਕੇ ਅੱਜ ਵੀ ਉਵੇਂ ਬੈਠਾ। ਇਹ ਗੱਲ ਵੱਖਰੀ ਹੈ ਕਿ ਮਨਰੇਗਾ ਨੇ ਥੋੜ੍ਹਾ ਬਹੁਤਾ ਉਹਨੂੰ ਆਸਰਾ ਦੇਤਾ 100 ਦਿਹਾੜੀਆਂ ਗਰੰਟੀ ਕਰਕੇ, ਪਰ ਕਰਨਾ ਬੰਦਾ ਜਿਉਣ ਲਈ ਤਾਂ ਨਹੀਂ ਜੰਮਦਾ ਵੀ ਸਿਰਫ ਜਿਉਣਾ ਬੰਦੇ ਨੇ। ਸਿਰਫ ਜਿਉਣ ਲਈ ਤਾਂ ਕੋਈ ਆਟਾ ਦਾਲ ਤੁਸੀਂ ਦੇਤੀ ਅਗਲੇ ਨੂੰ ਵੀ ਤੂੰ ਜਿਉਂਦਾ ਰਹੋ ਤਾਂ ਕਿ 5 ਸਾਲਾਂ ਬਾਅਦ ਸਾਨੂੰ ਵੋਟ ਪਾ ਦੇਵੀਂ। ਇਹ ਤਾਂ ਫਿਰ ਉਹੀ ਅਮਰੀਕਨ ਸਿਸਟਮ ਹੋ ਗਿਆ ਵੀ ਉੱਥੇ ਤੁਸੀਂ ਆਪਣੇ ਨੇਟਿਵਸ ਵਾਸਤੇ ਕਲੋਨੀਆਂ ਵਿਕਸਿਤ ਕਰ ਦਿਓ, ਉਹਨਾਂ ਨੂੰ ਭੈੜੀਆਂ ਵਹਿਬਤਾਂ ਪਾ ਦਿਓ ਅਤੇ ਉੱਠਣ ਜੋਗੇ ਨਾ ਰਹਿਣ, ਪੜ੍ਹਨ ਜੋਗੇ ਨਾ ਰਹਿਣ, ਜਿਉਣ ਜੋਗੇ ਸਿਰਫ ਰਹਿਣ ਤਾਂ ਕਿ 5 ਸਾਲਾਂ ਬਾਅਦ ਵੋਟ ਪਾ ਦੇਣ। ਦੂਸਰੀ ਗੱਲ ਹੈਗੀ ਕਿ ਹੈਲਥ ਸਿਸਟਮ ਦੇ ਵਿੱਚ ਜਿਹੜੀ ਇਹਨਾਂ ਨੇ ਸਾਨੂੰ ਜ਼ੀਰੋ ਕੈਸ਼ 'ਤੇ ਜਾਂ ਜਿਹਨੂੰ ਕਹਿੰਦੇ ਨੇ ਕਿ ਕੈਸ਼ਲੈਸ ਪਾਲਿਸੀਜ਼ ਦੇ ਕੇ ਕਹਿ ਕੇ ਕਿ ਤੁਹਾਨੂੰ ਭਾਈ ਕਨ੍ਹਈਆ ਸਕੀਮ, ਕਦੇ ਭਗਤ ਪੂਰਨ ਸਿੰਘ ਸਕੀਮ, ਕਦੇ ਕੋਈ ਸਕੀਮ, ਉਹ ਵੀ ਕਾਰਪੋਰੇਟ ਨੇ ਬੜੀ ਵੱਡੀ ਬਦਮਾਸ਼ੀ ਕੀਤੀ ਕਿ ਸਾਨੂੰ ਉਹਨਾਂ ਨੇ ਉਹ ਲੋਲੀਪੌਪ ਦਿਖਾ ਦਿੱਤਾ ਕਿ ਤੁਸੀਂ ਹਸਪਤਾਲ ਜਾਓ, ਆਪਣਾ ਕਾਰਡ ਦਿਖਾਓ ਅਤੇ ਜਾ ਕੇ ਤੁਸੀਂ ਮਤਲਬ ਆਪਣਾ ਇਲਾਜ ਕਰਵਾ ਲਓ। ਅੱਛਾ, ਹੁਣ ਉਹਦੇ 'ਚ ਖੇਡ ਕੀ ਵਾਪਰੀ ਕਿ ਉਹ ਚੈੱਕ ਜਿਹੜਾ ਹਕੂਮਤਾਂ ਤੋਂ ਸਿੱਧਾ ਜਾਣ ਲੱਗ ਗਿਆ ਕਾਰਪੋਰੇਟ ਅਦਾਰਿਆਂ ਦੇ ਖਾਤਿਆਂ 'ਚ। ਉਹਦੇ ਨਾਲ ਕੀ ਹੋ ਗਿਆ, ਕਾਮਨ ਮੈਨ ਜਿਹੜਾ ਹੈ ਉਹਦੀ ਇਸ ਗੱਲ ਦੇ ਉੱਤੇ ਕੋਈ ਟੇਕ ਹੀ ਨਹੀਂ ਰਹਿ ਗਈ ਕਿ ਉਸ ਨੇ ਆਪਣਾ ਇਲਾਜ ਕਰਵਾਇਆ ਕੀ ਹੈ। ਹੁਣ ਹੁੰਦਾ ਕੀ ਹੈ ਕਿ ਜਿਵੇਂ ਪੁਰਾਣਾ ਕਹਾਵਤ ਸੁਣਾਉਂਦੇ ਹੁੰਦੇ ਨੇ ਕਿ ਜੱਟ ਚਲਾ ਗਿਆ ਕਪਾਹ ਵੇਚਣ ਅਤੇ ਉਹਨੇ ਵੇਖਿਆ ਵੀ ਬਾਣੀਆਂ ਕਪਾਹ ਤੋਲਣ 'ਚ ਲੁੱਟਦਾ। ਕਿਸੇ ਨੇ ਉਹਨੂੰ ਕਿਹਾ ਵੀ ਇਹਨੇ ਨਾ ਮਤਲਬ ਪਾਸਕੋ ਬੰਨਿਆ ਹੁੰਦਾ ਅਤੇ ਪਾਸਕੋ 'ਚ ਹੇਰਾਫੇਰੀ ਕਰਦੇ ਆ ਇਹ। ਉਹ ਕਹਿੰਦਾ ਆਪਾਂ ਐਂ ਕਰਦੇ ਹਾਂ, ਆਪਾਂ ਵਪਾਰੀ ਬਣ ਜਾਂਦੇ ਹਾਂ। ਜੱਟ ਨੇ ਪਾਸਕੋ ਬੰਨ੍ਹ ਲਿਆ 1.5 ਕਿੱਲੋ ਦਾ ਇੱਕ ਪਾਸੇ, ਅਤੇ ਕੋਈ ਜਨਾਨੀ ਪਾਈਆ ਕਪਾਹ ਵੇਚਣ ਆ ਗਈ ਉਹਨੂੰ। ਉਹ ਕਹਿੰਦਾ ਮੇਰਾ ਪਾਸਕੋ ਪਹਿਲਾਂ ਪੂਰਾ ਕਰ, ਫਿਰ ਤੇਰਾ ਮੈਂ ਸੌਦਾ ਖਰੀਦਦਾ। ਸੋ ਗੱਲ ਇਹ ਆ ਕਿ ਸਾਡਾ ਜਿਹੜਾ ਅੱਜ ਕਾਰਪੋਰੇਟ ਘਰਾਣਾ ਆ, ਅਦਾਰਾ ਆ, ਹਸਪਤਾਲਾਂ ਦੇ ਨਾਲ ਉਹਦੀ ਇਹੋ ਜਿਹੀ ਗਾਂਢ ਸਾਂਢ ਆ ਕਿ ਜਿਹੜਾ 50,000 ਜਾਂ ਲੱਖ ਰੁਪਏ ਦੀ ਜਿਹੜੀ ਉਹਦੀ ਕੈਸ਼ਲੈਸ ਪਾਲਿਸੀ ਹੈ, ਇਲਾਜ ਤੋਂ ਬਾਅਦ ਸ਼ੁਰੂ ਹੁੰਦਾ, 50,000 ਤੋਂ ਪਹਿਲਾਂ ਉਹਦੇ ਖਾਤੇ ਚਲਾ ਜਾਂਦਾ। ਅੱਛਾ, ਉਹਦੇ ਵਿੱਚ ਦਲਾਲ ਕਿਸਮ ਦੀ ਜਿਹੜੀ ਸਰਮਾਏਦਾਰੀ ਹੈ ਉਸ ਨੇ ਅੱਗੋਂ ਖੇਡ ਲਈ ਕਿ ਉਸ ਕਿਸਮ ਦੇ ਪ੍ਰਾਈਵੇਟ ਹਸਪਤਾਲ ਜਿਹੜੇ ਨੇ, ਖਾਸ ਕਰਕੇ ਮਹਿੰਗੇ ਹਸਪਤਾਲ ਜਿਹੜੇ ਨੇ, ਉਹਨਾਂ ਦਾ ਢਿੱਡ ਹੀ ਨਹੀਂ ਭਰਦਾ। ਆਮ ਆਦਮੀ ਫਿਰ ਮਰਨ ਵਾਸਤੇ ਉੱਥੇ ਜਾਂਦਾ। ਅੱਛਾ, ਸਰਕਾਰੀ ਤੰਤਰ ਦੇ ਹਸਪਤਾਲਾਂ ਦੇ ਵਿੱਚੋਂ ਸਹੂਲਤਾਂ ਇੰਨੀਆਂ ਖੋਲ੍ਹੀਆਂ ਗਈਆਂ ਕਿ ਆਮ ਆਦਮੀ ਯਕੀਨ ਹੀ ਹੈ ਨਹੀਂ ਕਿ ਮੈਂ ਇੱਥੇ ਮਰਨ ਲਈ ਜਾਣਾ। ਲੁਧਿਆਣੇ ਦੀ ਇੰਸੀਡੈਂਟ ਇੱਕ ਤੁਹਾਨੂੰ ਸ਼ਾਇਦ ਅਖਬਾਰਾਂ 'ਚ ਵੀ ਬੜੀ ਛਾਇਆ ਹੋਈ ਸੀ, ਤੁਸੀਂ ਵੇਖੀ ਹੋਣੀ ਹੈ। ਇੱਕ ਬਜ਼ੁਰਗ ਅਹਿਮਦਗੜ੍ਹ ਮੰਡੀ ਲਾਗੇ ਦਾ ਬੰਦਾ ਸੀ ਕੋਈ, ਉਹਦੇ 4 ਪੁੱਤਰ ਸੀ, ਉਹਨਾਂ ਨੇ ਉਹਨੂੰ ਸੰਭਾਲ ਨਾ ਕੀਤੀ। ਉਹ ਲੁਧਿਆਣੇ ਆ ਕੇ ਲੁਧਿਆਣੇ ਮਾਡਲ ਟਾਊਨ ਐਕਸਟੈਂਸ਼ਨ ਦੀਆਂ ਮੜ੍ਹੀਆਂ ਦੇ ਬਾਹਰ ਜਿੱਥੇ ਸਿਵੇ ਤੋਂ ਜਾਲਣ ਤੋਂ ਪਹਿਲਾਂ ਰੱਖਦੇ ਨੇ ਡੈੱਡ ਬਾਡੀ, ਉਸ ਥੜੇ 'ਤੇ ਆ ਕੇ ਸੌਂ ਗਿਆ। 7-8 ਦਿਨਾਂ ਬਾਅਦ ਪਤਾ ਲੱਗਿਆ ਸ਼ਹਿਰਦਾਰਾਂ ਨੂੰ ਕਿ ਇਹ ਬੰਦਾ ਜਿਹੜਾ ਹੈਗਾ ਘਰੋਂ ਕੱਢਿਆ ਹੋਇਆ ਅਤੇ ਰੋਟੀ ਮੰਗ ਕੇ ਇੱਥੇ ਖਾ ਲੈਂਦਾ, ਸੌਂ ਰਹਿੰਦਾ ਇੱਥੇ ਹੀ। ਅਤੇ ਕਿਸੇ ਨੇ ਉਸ ਵੇਲੇ ਦੇ ਵਜ਼ੀਰ ਨੂੰ ਸਤਪਾਲ ਗੋਸਾਈ ਨੂੰ ਕਿਹਾ ਕਿ ਇਹਦਾ ਇਲਾਜ ਕਰਵਾਓ ਵਿਚਾਰੇ ਦਾ, ਗਰੀਬ ਆਦਮੀ ਦਾ, ਇਹ ਤਾਂ ਮਰ ਜਾਏਗਾ ਇੱਥੇ ਬੈਠਾ। ਉਹਨਾਂ ਨੇ ਬੰਦਾ ਭੇਜ ਕੇ ਅਤੇ ਉਹਨੂੰ ਸਿਵਲ ਹਸਪਤਾਲ ਦਾਖਲ ਕਰਾ ਦਿੱਤਾ। ਉਹਨੂੰ ਨੀਮਾ ਕਰਕੇ ਉਹਦਾ ਪੇਟ ਪੂਟ ਸਾਫ਼ ਕਰਕੇ ਉਹਦਾ ਇਲਾਜ ਪ੍ਰਬੰਧ ਕਰ ਦਿੱਤਾ ਸ਼ੁਰੂ। ਹੈਲਥ ਮਿਨਿਸਟਰ ਦਾ ਮਰੀਜ਼ ਸੀ ਉਹ। ਤੁਸੀਂ ਯਕੀਨ ਕਰੋ ਕਿ 7ਵੇਂ ਦਿਨ ਬੰਦਾ ਉੱਥੋਂ ਹਸਪਤਾਲ ਦਾ ਮੰਜਾ ਛੱਡ ਕੇ ਭੱਜ ਆਇਆ ਕਿ ਮੈਨੂੰ ਮੜੀਆਂ ਵਾਲਾ ਉਹ ਥੜਾ ਚੰਗਾ ਇਹ ਸਿਵਲ ਹਸਪਤਾਲ ਦੇ ਇਲਾਜ ਨਾਲੋਂ, ਇੱਥੇ ਮਰਨ ਨਾਲੋਂ, ਇੱਥੇ ਜਿਉਣ ਨਾਲ ਮੈਨੂੰ ਉੱਥੇ ਮਰਨਾ ਚੰਗਾ। ਇਹ ਇੱਕ ਮਿਸਾਲ ਆ। ਮੇਰੇ ਆਪਣੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ, ਉਹਦਾ ਅਸੀਂ ਪੋਸਟਮਾਰਟਮ ਕਰਾਉਣਾ ਸੀ। ਕੈਨ ਯੂ ਬਿਲੀਵ ਕਿ ਉਸ ਮੋਰਚਰੀ ਦੇ ਵਿੱਚ ਚੂਹੇ ਤੁਰੇ ਫਿਰਦੇ ਸੀ, ਅਤੇ ਜਿਹੜਾ ਉਹਨਾਂ ਦਾ ਉਹ ਠੰਡਾ ਕਰਨ ਵਾਲਾ ਜਿੱਥੇ ਡੈੱਡ ਬਾਡੀ ਰੱਖਦੇ ਨੇ ਫਰੀਜ਼ਰ, ਉਹਦਾ ਕਿਉਂਕਿ ਬਿੱਲ ਨਹੀਂ ਸੀ ਉਤਾਰਿਆ ਹੋਇਆ ਬਿਜਲੀ ਦਾ, ਇਸ ਕਰਕੇ ਉਹ ਚੱਲਦਾ ਹੀ ਨਹੀਂ ਸੀ। ਔਰ ਪਤਾ ਲੱਗਾ 6 ਮਹੀਨੇ ਤੋਂ ਨਹੀਂ ਚੱਲ ਰਿਹਾ। ਸੋ ਇਹੋ ਜਿਹਾ ਤੰਤਰ ਦੇ ਵਿੱਚ ਇੱਥੇ ਗੈਪਸ ਇੰਨੇ ਵੱਡੇ ਹੋਣਗੇ, ਉਹ ਤਾਂ ਗੈਪਸ ਪਾਏ ਜਾਂਦੇ ਨੇ ਕਿ ਪ੍ਰਾਈਵੇਟ ਸੈਕਟਰ ਦੇ ਹਸਪਤਾਲਾਂ ਦੀਆਂ ਦੁਕਾਨਦਾਰੀਆਂ ਚੱਲਦੀਆਂ ਰਹਿਣ। ਇਹ 2 ਮਿਲੀ ਨੀਤੀ ਜਿਹੜੀ ਹੈਗੀ ਸਰਕਾਰਾਂ ਨੂੰ ਤਿਆਗਣੀ ਪੈਣੀ ਅਲਟੀਮੇਟਲੀ, ਹੰਨੇ ਜਾਂ ਬੰਨੇ ਹੋਣਾ ਪੈਣਾ। ਮੀਸ਼ਾ ਕਹਿੰਦਾ ਨਾ ਕਿ 10 ਭੇਦ ਤੋਂ ਆਪਣੇ ਖਾਸੇ ਦਾ ਲੀਕੋ ਕਿਹੜੇ ਪਾਸੇ ਦਾ।
ਤੇ ਲੋਕ ਲਹਿਰਾਂ ਗੈਰ ਹਾਜ਼ਰ ਨੇ, ਜਿਨ੍ਹਾਂ ਨੇ ਸਵਾਲ ਖੜੇ ਕਰਨੇ ਸੀ। ਮਾਫ਼ ਕਰਨਾ, ਸਾਡਾ ਲੈਫਟ ਕਿਸੇ ਵੇਲੇ ਬੜਾ ਜਿਉਂਦਾ ਜਾਗਦਾ ਹਿੱਸਾ ਹੁੰਦਾ ਸੀ, ਹਰ ਸਵਾਲ ਤੇ ਗ੍ਰਿਲ ਕਰਦਾ ਸੀ ਹਕੂਮਤਾਂ ਨੂੰ ਕਿ ਭਾਈ ਦੱਸੋ ਆਹ ਕਰਤੂਤ ਕਿਵੇਂ ਕੀਤੀ, ਤੇ ਅੱਜ ਲੱਭਦੇ ਨਹੀਂ ਕਿੱਥੇ ਗਏ ਭਰਾ ਸਾਡੇ। ਮੈਂ ਥੋੜੀ ਇਹਦੇ 'ਤੇ ਗੱਲ ਕਰਨੀ ਚਾਹੁੰਦਾ ਵੀ ਜਦੋਂ ਇਹ ਆਪਾਂ ਗੱਲ ਕਰ ਰਹੇ ਹਾਂ ਤੇ ਫਿਰ ਸਾਨੂੰ ਉਮੀਦ ਕਿਹਦੇ 'ਤੇ ਆ। ਮੈਂ ਸਗੋਂ ਜਦੋਂ ਹੁਣ ਮੈਗਜ਼ੀਨ ਦਾ ਐਡੀਟੋਰੀਅਲ ਲਿਖ ਰਿਹਾ ਸੀ, ਉਹਦੇ 'ਚ ਮੈਂ ਲਿਖਿਆ, ਇਹੀ ਗੱਲ ਲਿਖੀ ਹੈ ਕਿ ਵਿਰੋਧੀ ਧਿਰ ਦੀ ਭੂਮਿਕਾ ਤਾਂ ਸਾਡੇ ਵਿਦਿਆਰਥੀ ਨਿਭਾ ਰਹੇ। ਜਿਹੜਾ ਵਿਰੋਧੀ ਓਪੋਜੀਸ਼ਨ ਨੇ ਜੋ ਕਰਨਾ ਸੀ ਉਹ ਤਾਂ ਕਰ ਹੀ ਨਹੀਂ ਰਿਹਾ। ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ, ਨਾਗਰਿਕਤਾ ਸੋਧ ਕਾਨੂੰਨ ਦੇ ਨਾਂ ਦੇ ਉੱਤੇ, NRC ਦੇ ਨਾਂ ਦੇ ਉੱਤੇ, NPA ਦੇ ਨਾਂ ਦੇ ਉੱਤੇ, ਉਹ ਸਾਰਾ ਜੇ ਕਿਤੇ ਵਿਰੋਧ ਦਿਖਾਈ ਦੇ ਰਿਹਾ ਤਾਂ ਵਿਦਿਆਰਥੀ ਦਿਖ ਰਹੇ। ਇਹ ਮੈਨੂੰ ਐਂ ਲੱਗਦਾ ਵੀ ਸ਼ਾਇਦ ਭਵਿੱਖ ਦੇ ਕਿਤੇ ਨਾ ਕਿਤੇ ਸੰਕੇਤ ਪਏ ਹੈ ਕਿ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਇਕੱਲੇ ਲੈਫਟ ਦੀ ਨਹੀਂ ਕਰਦਾ, ਵੀ ਜਿਹੜੇ ਸਾਡੇ ਕੁਝ ਆਗੂ ਹੁੰਦੇ ਸੀ ਜਾਂ ਹਾਲੇ ਵੀ ਨਾਂ ਹੈ ਉਹਨਾਂ ਦਾ, ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਆਊਟ ਆਫ ਸੀਨ ਹੋ ਚੁੱਕੇ ਹੈ ਅਤੇ ਨਵੀਂ ਲੀਡਰਸ਼ਿਪ ਡਿਵੈਲਪ ਹੋਣੀ ਹੈ। ਮਤਲਬ ਤੁਸੀਂ ਅਰਵਿੰਦ ਕੇਜਰੀਵਾਲ ਨਾਲ ਸਹਿਮਤ ਹੋਵੋ ਨਾ ਹੋਵੋ, ਪਰ 6 ਸਾਲ ਪਹਿਲਾਂ ਕੌਣ ਜਾਣਦਾ ਸੀ ਕੇਜਰੀਵਾਲ ਨੂੰ, ਪਰ ਇੱਕ ਮੂਵਮੈਂਟ ਦੇ ਵਿੱਚ ਬੰਦਾ ਤਾਂ ਇੱਕ ਨਿਕਲ ਕੇ ਆਇਆ। ਮੈਨੂੰ ਲੱਗਦਾ ਜਿਹੜੇ ਵਿਦਿਆਰਥੀਆਂ ਦੀਆਂ ਮੂਵਮੈਂਟਸ ਨੇ ਇਹਦੇ 'ਚ ਤੁਹਾਨੂੰ ਕੋਈ ਉਮੀਦ ਦਿਖਾਈ ਦੇ ਰਹੀ ਹੈ? ਵੇਖੋ, ਹਮੇਸ਼ਾ ਹੀ ਵਿਦਿਆਰਥੀਆਂ ਨੇ ਹੀ ਪ੍ਰੋਸੀਡ ਕੀਤਾ, ਅੱਗੇ ਫਰਦਰ ਤੁਰੇ ਨੇ, ਔਰ ਵਿਦਿਆਰਥੀ ਦੀ ਲੀਡਰਸ਼ਿਪ ਦੇ ਵਿੱਚੋਂ ਹੀ ਐਮਰਜ ਹੋਈਆਂ ਨੇ ਲੀਡਰਸ਼ਿਪਸ। ਪਰ ਹੁਣ ਪਿਛਲੇ ਲਗਭਗ 30 ਸਾਲ ਤੋਂ ਤਾਂ ਪੰਜਾਬ ਦੇ ਵਿੱਚ ਸਾਡੇ ਕਾਲਜਸ ਦੇ ਵਿੱਚ ਇਲੈਕਸ਼ਨਸ ਹੀ ਹੈ ਨਹੀਂ। ਤੁਸੀਂ ਇਹਦਾ ਡੈਮੋਕ੍ਰੇਟਿਕ ਪ੍ਰੋਸੈਸ 'ਚੋਂ ਆਪਣੇ ਬੱਚਿਆਂ ਨੂੰ ਕੱਢ ਦਿੱਤਾ। ਹੁਣ ਜਿਹਦੇ ਕੋਲ ਬੰਦੂਕ ਆ, ਡਾਂਗ ਆ, ਉਹ ਤਾਂ ਪੋਸਟਰ ਛਾਪ ਕੇ ਲਾ ਦਿੰਦਾ ਕਿ ਮੈਂ ਅੱਜ ਤੋਂ ਬਾਅਦ GGN ਖਾਲਸਾ ਕਾਲਜ ਦਾ, ਗਵਰਨਮੈਂਟ ਕਾਲਜ ਦਾ, ਆਰੀਆ ਕਾਲਜ ਦਾ ਜਾਂ ਖਾਲਸਾ ਕਾਲਜ ਦਾ, ਫਲਾਣੇ ਕਾਲਜ ਦਾ ਮੈਂ ਪ੍ਰਧਾਨ ਆ। ਅਤੇ ਉਹਦੀ ਜਿਹੜੀ ਸਰਦਾਰੀ ਹੈ, ਉਹਨੂੰ ਜਿਹੜਾ ਕੋਈ ਚੈਲੰਜ ਕਰਦਾ ਉਹਦੇ ਨਾਲ ਉਹਦਾ ਟਕਰਾਓ ਸ਼ੁਰੂ ਹੋ ਜਾਂਦਾ। ਟਕਰਾਓ ਤਾਂ ਫਿਰ ਉਹ ਆਪਣੇ ਵਰਗੇ ਹੋਰ ਕਾਲਜਾਂ ਦੇ ਨੇ ਉਹਨਾਂ ਨੂੰ ਸੱਦ ਲੈਂਦਾ। ਉਹਨਾਂ ਦੇ ਵਿੱਚੋਂ ਬਾਅਦ 'ਚ ਗੈਂਗਵਾਰ ਸ਼ੁਰੂ ਹੋ ਜਾਂਦੀ ਹੈ। ਗੈਂਗਵਾਰ 'ਚੋਂ ਬਾਅਦ 'ਚ ਉਹਨੂੰ ਤੁਸੀਂ ਨੇਮ ਦੇ ਦਿੰਦੇ ਹੋ ਗੈਂਗਸਟਰ ਦਾ ਨੇਮ ਦੇ ਕੇ ਫਿਰ ਤੁਸੀਂ ਉਹਨੂੰ ਘੇਰਦੇ ਹੋ, ਉਹਨੂੰ ਜਾਨੋਂ ਮਾਰਦੇ ਹੋ, ਅਤੇ ਫਿਰ ਆਪਣੀ ਬਹਾਦਰੀ ਦੇ ਤਗਮੇ ਲਾਉਂਦੇ ਮੋਢਿਆਂ ਦੇ ਉੱਤੇ। ਇਹ ਸਾਰੀ ਗੱਲ ਦੇ ਵਿੱਚੋਂ ਤੁਸੀਂ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਉਹਨਾਂ ਬੱਚਿਆਂ ਨੂੰ ਮੌਕਾ ਕਿਉਂ ਨਹੀਂ ਦਿੰਦੇ ਕਿ ਤੁਸੀਂ ਭਾਈ ਇੰਨੀ ਤਰੀਕ ਨੂੰ ਤੁਹਾਡੀ ਇਲੈਕਸ਼ਨ ਹੋਏਗੀ, ਪਰ ਹੋਏਗੀ ਤੁਹਾਡੇ ਆਪਣੇ ਅੰਦਰੂਨ, ਕਲਾਸ ਵਾਈਜ਼ ਹੋਏਗੀ। ਆਪਣੇ ਕੁਛ ਮੈਂ ਆਪ ਰਿਪਰੈਜ਼ੈਂਟੇਟਿਵ ਰਿਹਾ, ਗਵਰਨਮੈਂਟ ਕਾਲਜ 'ਚ ਰਿਹਾ, ਖਾਲਸਾ ਕਾਲਜ ਵੀ ਰਿਹਾ ਮੈਂ ਲੁਧਿਆਣੇ 'ਚ। ਮੇਰੇ ਵੱਧ ਨੰਬਰਾਂ ਕਰਕੇ ਮੈਂ ਨੁਮਾਇੰਦਾ ਹੁੰਦਾ ਸੀ CSA ਦਾ, ਸੈਂਟਰਲ ਬਾਡੀ ਆਫ ਸਟੂਡੈਂਟਸ ਦਾ। ਸੋ ਇਹ ਸਿਸਟਮ ਵੱਲ ਕਰਨਾ ਪਏਗਾ। ਹੁਣ 2 ਯੂਨੀਵਰਸਿਟੀਆਂ ਦੇ ਵਿੱਚ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਜਿਹੜਾ ਲੀਡਰਸ਼ਿਪ ਨੇ ਕੀਤਾ, ਜਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਲੀਡਰਸ਼ਿਪ ਕਰ ਰਹੀ ਬੱਚਿਆਂ ਦੀ, ਉਹ ਬਹੁਤ ਵੱਡੇ ਇੱਕ ਸਾਡੇ ਸਾਹਮਣੇ ਸ਼ੀਸ਼ੇ ਨੇ ਕਿ ਜ਼ਿੰਮੇਵਾਰ ਲੀਡਰਸ਼ਿਪ ਅਮਰਜ ਹੋ ਸਕਦੀ ਹੈ ਜੇਕਰ ਅਸੀਂ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਉਹਨਾਂ ਬੱਚਿਆਂ ਨੂੰ ਇਨਵੋਲਵ ਕਰਦੇ ਹਾਂ। ਹੁਣ ਉਹ ਕੁੜੀ ਕਨੂਪ੍ਰਿਆ ਆਪਣੀ ਪੱਟੀ ਵਾਲੀ ਸਧਾਰਨ ਪਿੰਡ ਦੀ ਸਧਾਰਨ ਕੁੜੀ ਜਦੋਂ ਗੱਲਾਂ ਕਰਦੀ ਕਪਾਟ ਖੋਲ੍ਹਦੀ ਹੈ, ਅਤੇ ਕਨਈਆ ਕਿਹੜਾ ਮਹਾਰਾਜੇ ਪਟਿਆਲੇ ਦਾ ਮੁੰਡਾ, ਜੇ ਉਹ ਬਿਹਾਰ ਦੇ ਵਿੱਚ ਬੇਗੂਸਰਾਏ 'ਚ ਪੈਦਾ ਹੋ ਕੇ ਉਸ ਬੱਚੇ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਪੈਕਟ ਛੱਡਿਆ, ਤਾਂ ਸਾਨੂੰ ਸੋਚਣਾ ਪਏਗਾ ਕਿ ਇਹ ਜਿਹੜੀ ਨਵੀਂ ਜਨਰੇਸ਼ਨ ਦੇ ਬੱਚੇ ਨਵੇਂ ਗਿਆਨ ਨਾਲ ਲੈਸ ਹੋ ਕੇ ਆ ਰਹੇ ਨੇ, ਇਹ ਸਾਡਾ ਜਿਹੜਾ ਡੈਮੋਕ੍ਰੇਟਿਕ ਸਿਸਟਮ ਹੈ ਉਹਦੇ 'ਚ ਕੰਟਰੀਬਿਊਟ ਕਰ ਸਕਦੇ ਆ। ਰਹੀ ਗੱਲ ਤੁਸੀਂ ਕੀਤੀ ਇਹਦੀ ਆਪਣੇ ਦੀ ਕੇਜਰੀਵਾਲ ਦੀ, ਵੇਖੋ ਕੇਜਰੀਵਾਲ ਨਾਲ ਮੇਰੀ ਇੱਕੋ ਗੱਲ 'ਤੇ ਮਤਭੇਦ ਨੇ, ਵੱਧ ਨਹੀਂ, ਕਿ ਹਰ ਅਕਲਮੰਦ ਬੰਦਾ ਉਹਨੂੰ ਭੈੜਾ ਲੱਗਦਾ, ਚਾਹੇ ਉਹ ਆਸ਼ੂਤੋਸ਼ ਹੋਵੇ, ਚਾਹੇ ਉਹ ਸਾਡਾ ਯੋਗਿੰਦਰ ਯਾਦਵ ਹੋਵੇ, ਜਾਂ ਹੋਰ 5-7 ਨਾਂ ਗਿਣ ਸਕਦਾ ਮੈਂ। ਇਹ ਗੱਲ ਕੋਈ ਚੰਗੀ ਨਹੀਂ ਹੁੰਦੀ। ਇਹ ਟੀਮ ਲੀਡਰਸ਼ਿਪ ਪ੍ਰੋਵਾਈਡ ਕਰਨ ਵਾਲੇ ਬੰਦੇ ਵਾਸਤੇ ਬਹੁਤ ਵੱਡੀ ਹਾਰ ਹੁੰਦੀ ਹੈ ਕਿ ਆਪਣੀ ਹਉਮੈ ਦੇ ਪਹਾੜ ਜਾਂ ਆਪਣੇ ਸੱਚ ਨੂੰ ਸਭ ਤੋਂ ਵੱਡਾ ਮੰਨੇ, ਬਾਕੀਆਂ ਨੂੰ ਉਹ ਸਮਝੇ ਕਿ ਇਹ ਐਵੇਂ ਮੇਰੇ ਲਈ ਖਤਰਾ ਬਣ ਸਕਦੇ, ਇਸ ਕਰਕੇ ਨਾ ਲਾਂਭੇ ਕਰੋ। ਪੰਜਾਬ 'ਚ ਵੀ ਇਸ ਤਰ੍ਹਾਂ ਹੀ ਹੋਇਆ। ਅੱਛਾ, ਦੂਸਰੀ ਟ੍ਰੈਜਡੀ ਸਭ ਤੋਂ ਵੱਡੀ ਇਹ ਆ ਕਿ ਸਾਡਾ ਇੰਟੈਲੀਜੈਂਸ ਜਿਹੜਾ ਹੈਗਾ ਉਹਦੇ ਸੈਗਮੈਂਟ ਜਿਹੜੇ ਵੱਖਰੇ ਹੈਗੇ ਟੌਪਰਸ ਨੇ, ਉਹਨਾਂ ਦੀ ਹਉਮੈ ਦੇ ਪਹਾੜ ਬਹੁਤ ਉੱਚੇ ਹੋ ਗਏ। ਹੁਣ ਪੰਜਾਬ ਦੀ ਜਦੋਂ ਮੈਂ ਅਸੈਸਮੈਂਟ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੇ ਲੈਜਿਸਲੇਟਿਵ ਢਾਂਚੇ ਦੇ ਖਿਲਰਨ ਦੀ, ਅਤੇ ਉਹ 'ਚ ਹਉਮੈ ਦੇ ਪਹਾੜ ਏਡੇ ਵੱਡੇ ਸੀ। ਮੈਂ ਨਾਂ ਲਏ ਬਿਨਾਂ ਗੱਲ ਕਰਾਂਗਾ, 3-4 ਵਿੱਚੋਂ ਮੇਰੇ ਮਿੱਤਰ ਪਿਆਰੇ ਵੀ ਸੀ, ਕੋਈ ਜਰਨਲਿਸਟ ਸੀ, ਕੋਈ ਕੁਛ ਸੀ। ਉਹਨਾਂ ਲੋਕਾਂ ਸਾਰਿਆਂ ਦੇ ਹਉਮੈ ਦੇ ਪਹਾੜ ਏਡੇ ਉੱਚੇ ਸੀ ਕਿ ਇੱਕ ਦੂਸਰੇ ਦੇ ਨਾਲ ਉਹ ਮੱਥਾ ਜੋੜ ਕੇ, ਹਿੱਕ ਨਾਲ ਹਿੱਕ ਜੋੜ ਕੇ, ਸਿਰ ਨਾਲ ਸਿਰ ਜੋੜ ਕੇ ਗੱਲ ਕਰਨ ਨੂੰ ਤਿਆਰ ਨਹੀਂ। 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੁੰਦਾ, ਉਹਦੇ 'ਚ 3 ਬੰਦੇ ਨਿਖੜ ਕੇ ਆਉਂਦੇ ਨੇ। ਇੱਕ ਇੰਡੀਅਨ ਫਾਰਨ ਸਰਵਿਸ 'ਚ ਆਉਂਦਾ ਹਰਿੰਦਰ ਸਿੰਘ ਖਾਲਸਾ, ਇੱਕ ਇੰਡੀਅਨ ਪੁਲਿਸ ਸਰਵਿਸ 'ਚ ਆਉਂਦਾ ਸਿਮਰਜੀਤ ਸਿੰਘ ਮਾਨ, ਇੱਕ ਇੰਡੀਅਨ ਐਡਮਿਨਿਸਟ੍ਰੇਸ਼ਨ 'ਚ ਆਉਂਦਾ ਗੁਰਤੇਜ ਸਿੰਘ। ਮੈਂ ਇੱਕ ਦਿਨ ਸ਼ੁਗਲ ਦੇ ਤੌਰ 'ਤੇ ਹੀ ਸਰ ਹਰਿੰਦਰ ਸਿੰਘ ਖਾਲਸਾ ਨੂੰ ਪੁੱਛ ਬੈਠਾ, ਮੈਂ ਖਾਲਸਾ ਜੀ ਵੀ ਤੁਸੀਂ ਆਪਰੇਸ਼ਨ ਬਲੂ ਸਟਾਰ ਦੇ ਵਿੱਚ 3 ਸਪੈਸੀਮਨ ਸਾਨੂੰ ਮਿਲੇ ਜਿਨ੍ਹਾਂ ਨੇ ਆਪਣੀਆਂ ਵੱਡੀਆਂ ਨੌਕਰੀਆਂ ਤਿਆਗੀਆਂ ਜਾਂ ਛੱਡੀਆਂ, ਲੋਕੀ ਜੋ ਮਰਜ਼ੀ ਕਹਿਣ, ਪਰ ਮੇਰੇ ਮੁਤਾਬਕ ਤੁਸੀਂ ਤਿਆਗੀਆਂ। ਕੀ ਤੁਸੀਂ 84 ਤੋਂ ਬਾਅਦ ਹੁਣ ਤੱਕ, ਇਹ ਗੱਲ 2 ਸਾਲ ਪਹਿਲਾਂ ਦੀ ਹੈ, ਪੁੱਛਿਆ ਜਦੋਂ ਮੈਂ ਵੀ 3 ਮਿੰਟ ਵੀ ਇਕੱਠੇ ਬੈਠੇ ਹੋ ਕਦੇ? ਕਹਿੰਦਾ 3 ਮਿੰਟ ਤੱਕ ਹੀ 3 ਸੈਕਿੰਡ ਵੀ ਕਦੇ ਨਹੀਂ ਬੈਠੇ। ਠੀਕ ਹੈ, ਇਹਦਾ ਮਤਲਬ ਇਹ ਆ ਕਿ ਅਸੀਂ ਆਪਣੇ ਸੱਚ ਦੀ ਰਾਖੀ ਆਪੋ ਆਪਣੇ ਬੰਦੇ ਬੈਠੇ ਹਾਂ, ਉਹਦੀ ਰਖਵਾਲੀ ਕਰੀ ਜਾਂਦੇ ਹਾਂ, ਅਤੇ ਕਾਮਨ ਨਾ ਸੁਪਨਾ ਅਤੇ ਨਾ ਕਾਮਨ ਸੁਪਨੇ ਦੀ ਪੂਰਤੀ ਵਾਸਤੇ ਕੋਸ਼ਿਸ਼ ਹੈ। ਸਾਡੀ ਜਿਹੜੀ ਪ੍ਰੋਬਲਮ ਇਹ ਹੋ ਗਈ ਹੈ ਕਿ ਜਿੱਥੇ ਕਿਤੇ ਵੀ ਪੋਜ਼ੀਟਿਵ ਕੰਮ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਕਰਦਾ, ਉਹਦੇ ਨਾਲ ਸਾਡੀ ਉਣਸ ਕੋਈ ਨਹੀਂ। ਪਹਿਲਾਂ ਪਹਿਲ ਕੀ ਹੁੰਦਾ ਸੀ, ਮੈਂ ਵੇਖਿਆ
ਕਿ ਚੰਗੇ ਅਕਾਲੀਆਂ ਨਾਲ ਚੰਗੇ ਕਮਿਊਨਿਸਟਾਂ ਦੀਆਂ ਯਾਰੀਆਂ ਇਸ ਤਰ੍ਹਾਂ ਇਸ ਪੱਧਰ ਦੀਆਂ ਕਿ 5-5 4-4 ਰਾਤਾਂ ਇਕੱਠੇ ਕੱਟਦੇ ਸੀ, ਡਿਸਕਸ਼ਨਸ ਕਰਦੇ ਸੀ, ਵਿਚਾਰ ਵਟਾਂਦਰਾ ਕਰਦੇ। ਸੋਸ਼ਲਿਸਟ ਕਿਤੇ ਹਰਭਜਨ ਸਿੰਘ ਵਰਗਾ ਬੰਦਾ ਆਉਂਦਾ ਸੀ ਤਾਂ ਉਹਦਾ ਸਤਿਕਾਰ ਕਾਮਰੇਡ ਸੁਰਜੀਤ ਉਵੇਂ ਹੀ ਕਰਦੇ ਸੀ ਜਿਵੇਂ ਆਪਣੀ ਪਾਰਟੀ ਦੇ ਕਾਡਰ ਦਾ ਕਰਦੇ ਨੇ। ਸਤਪਾਲ ਡਾਂਗ ਹੋਰੀਆਂ ਆਉਂਦੇ ਸੀ ਤਾਂ ਉਸੇ ਤਰ੍ਹਾਂ ਨਾਲ ਹੀ ਸਤਿਕਾਰ ਉਹਨਾਂ ਨੂੰ ਮਿਲਦਾ ਸੀ ਜਗਦੇਵ ਸਿੰਘ ਜੱਸੋਵਾਲ ਤੋਂ, ਜਿਵੇਂ ਉਹਨਾਂ ਦੇ ਆਪਣੇ ਅਕਾਲੀ ਦਲ ਦੇ ਮੈਂਬਰਾਂ ਨੂੰ ਮਿਲਦਾ ਸੀ। ਸਰਦਾਰ ਬੇਅੰਤ ਸਿੰਘ ਨੂੰ ਮੈਂ ਅੱਖੀਂ ਵੇਖਿਆ ਕਿ ਕਿੰਨਾ ਸਤਿਕਾਰ ਕਰਦੇ ਸੀ ਉਹ। ਆਪਣੇ ਇੱਥੋਂ ਵਾਲਾ MLA ਹੁੰਦਾ ਸੀ ਸਾਡਾ ਦਇਆ ਸਿੰਘ, ਇੱਥੋਂ ਦਾ ਆਪਣਾ ਕੂਮ ਕਲਾਂ ਤੋਂ ਰਿਹਾ MLA। ਹੁਣ ਮਤਲਬ ਤੁਸੀਂ ਉਹ ਰਵਾਇਤ ਖਤਮ ਹੋ ਗਈ। ਹੁਣ ਤਾਂ ਮਰਗ ਦੇ ਭੋਗ 'ਤੇ ਨਹੀਂ ਜਾਂਦੇ, ਅਕਾਲੀਆਂ ਦਾ ਲੀਡਰ ਮਰ ਜਾਏ ਅਤੇ ਉੱਥੇ ਕਾਂਗਰਸੀ ਨਹੀਂ ਜਾਂਦੇ, ਕਾਂਗਰਸੀ ਦਾ ਮਰ ਜਾਏ ਅਕਾਲੀ ਨਹੀਂ ਜਾਂਦੇ। ਹੁਣ ਜਿਹੜੀ ਇਸ ਕਿਸਮ ਦੀ ਜਿਹੜੀ ਇੱਕ ਖਾਸ ਕਰਕੇ ਡੱਬਾਬੰਦੀ ਬਣ ਗਈ, ਖਾਨਾਬੰਦੀ ਹੋ ਗਈ, ਉਹਦਾ ਨੁਕਸਾਨ ਕੀ ਹੋ ਗਿਆ? ਇੰਟਰੈਕਟਿਵ ਨਹੀਂ ਰਹਿ ਗਏ। ਦੂਸਰੀ ਗੱਲ ਹੋਰ ਸਭ ਤੋਂ ਇੰਪੋਰਟੈਂਟ ਜਿਹੜੀ ਹੈ ਕਿ ਜਿਹੜਾ ਲੈਵਲ ਇਸ ਵੇਲੇ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਸਾਡੀਆਂ ਡਿਸਕਸ਼ਨਸ ਦਾ ਜਿੰਨਾ ਥੱਲੇ ਚਲਾ ਗਿਆ, ਉਹ ਇੰਨਾ ਨੀਵਾਂ ਚਲਾ ਗਿਆ ਕਿ ਇੱਕ ਦੋਸਤ ਨੇ ਮੈਨੂੰ ਗੱਲ ਆਖੀ, ਕਹਿੰਦਾ ਪੰਜਾਬ ਅਸੈਂਬਲੀ ਦੀਆਂ ਪ੍ਰੋਸੀਡਿੰਗ ਸੁਣ ਕੇ ਇੰਝ ਲੱਗਦਾ ਵੀ ਜਿਵੇਂ ਇਹਨਾਂ ਦੀਆਂ ਵੱਡੀਆਂ ਵੱਡੀਆਂ ਫੀਸਾਂ ਤਾਰ ਕੇ ਦੂਨ ਸਕੂਲ ਜੀ, ਇਹ ਸ਼ਿਮਲੇ ਦਾ ਬਿਸ਼ਪ ਕਾਟਨ ਸਕੂਲ ਜੀ, ਇਹ ਸਨਾਵਰ ਜੀ, ਇਹ ਫਲਾਣਾ ਜੀ, ਇਹ ਢੀਂਗੜਾ ਜੀ, ਇਹ PPS ਨਾਭਾ ਜੀ, ਇਹ ਤਾਂ ਇਹਨਾਂ ਦੀ ਜ਼ਬਾਨ ਵਿਗਾੜਨ ਦੀਆਂ ਫੀਸਾਂ ਦਿੱਤੀਆਂ ਹੋਈਆਂ ਮਾਪਿਆਂ ਨੇ। ਤੇਰੀ ਧੀ ਦੀ, ਤੇਰੀ ਮਾਂ ਦੀ, ਤੇਰੀ ਭੈਣ ਦੀ ਜਦੋਂ ਕਰਦੇ ਨੇ ਲੋਕ ਮਾਫ਼ ਕਰਨਾ, ਸ਼ਰਮ ਆਉਂਦੀ ਵੀ ਗੰਦਗੀ ਦੇ ਕੀੜੇ ਨੇ ਕਿ ਇਹ ਬੰਦੇ ਨੇ। ਸਧਾਰਨ ਤੋਂ ਸਧਾਰਨ ਬੰਦਾ ਵੀ ਸ਼ਰਮ ਮੰਨਦਾ ਕਿ ਮੈਂ ਧੀ ਭੈਣ ਦੇ ਸਾਹਮਣੇ ਆ ਗਾਲ ਨਹੀਂ ਕੱਢਣੀ ਜਿਹੜੀਆਂ ਇਹਨਾਂ ਨੇ ਅਸੈਂਬਲੀ ਦੇ ਰਿਕਾਰਡ 'ਚ ਕੱਢੀਆਂ ਨੇ। ਸੋ ਮੈਨੂੰ ਇਹ ਲੱਗਦਾ ਕਿ ਸਾਰਾ ਟੋਟਲ ਪੋਲੀਟੀਕਲ ਕਲਚਰ ਜਿਹੜਾ ਉਹ 'ਚ ਗੈਰ ਹਾਜ਼ਰੀ, ਯੂਥ ਦੀ ਗੈਰ ਹਾਜ਼ਰੀ ਜਿਹੜੀ ਹੈ ਉਹ ਬੜਾ ਵੱਡਾ ਰੋਲ ਪਲੇ ਕਰ ਰਹੀ ਸਾਨੂੰ ਸਾਰਾ ਗਲਤ ਨਿਜ਼ਾਮ ਦੇਣ ਦੇ ਵਿੱਚ। ਮੈਂ ਤਾਂ ਇੱਕੋ ਇੱਕ ਮੰਗ ਇਹੀ ਕਰਾਂਗਾ, ਆਪਣੀ ਹਕੂਮਤਾਂ ਤੋਂ ਮੰਗ ਕਰਨ ਦਾ ਫਾਇਦਾ ਕੋਈ ਨਹੀਂ, ਲੋਕਾਂ ਤੋਂ ਹੀ ਮੰਗ ਕਰਦਾ ਕਿ ਇਸ ਗੱਲ ਨੂੰ ਉਸਾਰਿਆ ਜਾਵੇ ਕਿ ਵਿਦਿਆਰਥੀਆਂ ਨੂੰ ਨੁਮਾਇੰਦਗੀ ਕਰਨ ਦਾ, ਆਪਣੀ ਨੁਮਾਇੰਦਗੀ ਕਰਨ ਦਾ, ਲੋਕਲ ਸੈਲਫ ਆਪਣੀ ਗਵਰਨਮੈਂਟ ਚਲਾਉਣ ਦਾ ਆਪਣੇ ਕਾਲਜ ਦੇ ਅੰਦਰ ਅਧਿਕਾਰ ਕਿਉਂ ਨਾ ਹੋਵੇ। ਦੂਸਰਾ ਜਿਹੜਾ ਸੈਂਟਰਲਾਈਜ਼ਡ ਸਿਸਟਮ ਹੋ ਗਿਆ ਸਾਰੀਆਂ ਪੋਲੀਟੀਕਲ ਪਾਰਟੀਜ਼ ਦਾ ਕਿ ਇੱਕ ਵਿਅਕਤੀ ਬੋਤਲ 'ਚੋਂ ਜਿੰਨ ਕੱਢਦਾ ਬਾਹਰ ਨੂੰ ਛੱਡ ਦਿੰਦਾ। ਮਤਲਬ ਹੁਣੇ ਕੱਲ੍ਹ ਹੀ ਲਤੀਫਾ ਬਣਿਆ ਕਿ ਪੰਜਾਬ ਅਸੈਂਬਲੀ ਦੇ ਅਪੋਜੀਸ਼ਨ ਲੀਡਰ ਨੂੰ ਨੋਮੀਨੇਟ ਇਲੈਕਟ ਕਰਨਾ ਅਤੇ ਮਤਲਬ ਅਜੇ ਮੇਰੇ ਖਿਆਲ ਪਰਮਿੰਦਰ ਢੀਂਡਸੇ ਦੇ ਅਸਤੀਫੇ ਦੀ ਸੁੱਕੀ ਵੀ ਨਹੀਂ ਸੀ ਅਤੇ ਸਾਡਾ ਭਰਾ ਸ਼ਰਨਜੀਤ ਸਿੰਘ ਨੋਮੀਨੇਟ ਵੀ ਹੋ ਗਿਆ। MLAs ਨੂੰ ਪਤਾ ਵੀ ਨਹੀਂ। ਇਹ ਗੱਲ ਵੱਖਰੀ ਵੀ ਕਿਸੇ ਨੇ ਨਾ ਨਹੀਂ ਕਰਨੀ, ਬੰਦਾ ਵੀ ਠੀਕ ਹੈ, ਨੋ ਡਾਊਟ ਲਾ ਗ੍ਰੈਜੂਏਟ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਪਰ ਨਾਲ ਦੀ ਨਾਲ ਇਹ ਗੱਲ ਭੁੱਲਣੀ ਕਦੇ ਨਹੀਂ ਚਾਹੀਦੀ ਕਿ ਯਾਰ ਮਾੜਾ ਮੋਟਾ ਕੋਈ ਪ੍ਰੋਸੈਸ ਤਾਂ ਕਰ ਲਓ ਨਾ, ਚਾਹੇ ਫੈਸਲਾ ਉਹੀ ਕਰੋ ਜਿਹੜਾ ਤੁਸੀਂ ਚਾਹੁੰਦੇ ਹੋ, ਪਰ ਕੋਈ ਮਾੜੀ ਮੋਟੀ ਰਾਮਲੀਲਾ ਤੁਸੀਂ ਵੀ ਕਰ ਲਓ। ਸੋ ਮੈਨੂੰ ਲੱਗਦਾ ਕਿ ਸਾਰੇ ਪ੍ਰੋਸੈਸ ਦੇ ਵਿੱਚ ਜਿਹੜਾ ਕਾਮਨ ਮੈਨ ਆ ਉਹਦੇ ਵਾਸਤੇ ਮੁਸੀਬਤ ਇਹ ਬਣ ਗਈ ਹੈ ਕਿ ਉਹਨੇ ਯਕੀਨ ਨਹੀਂ ਰਹਿ ਗਿਆ ਕਿ ਜਿਹਨੂੰ ਮੈਂ ਇਲੈਕਟ ਕਰ ਰਿਹਾ ਕਿਹਦੇ ਨਾਲ ਕਿੰਨਾ ਕੁ ਮਾੜਾ ਅਤੇ ਕਿੰਨਾ ਕੁ ਚੰਗਾ ਹੈ। ਉਹਨੂੰ ਇਹ ਲੱਗਦਾ ਵੀ ਇਹ ਉਹੀ ਮਸਾਲਾ ਕਿਸੇ ਰੈਸਟੋਰੈਂਟ ਦਾ ਜਿਹੜਾ ਇਕੱਠਾ ਭੁੱਜਦਾ, ਉਹਦੇ 'ਚ ਕੁੱਕੜ ਨੂੰ ਵੀ ਉਹੀ ਮਸਾਲਾ ਲੱਗਦਾ, ਗੋਭੀ ਨੂੰ ਵੀ ਉਹੀ ਲੱਗਦਾ ਅਤੇ ਦਾਲ ਨੂੰ ਵੀ ਉਹੀ ਮਸਾਲਾ ਲੱਗਦਾ। ਸੋ ਇਸ ਕਰਕੇ ਮੈਨੂੰ ਲੱਗਦਾ ਪੋਲੀਟੀਕਲ ਜਿਹੜੀ ਨਖੇੜ ਵਾਲੀ ਰਾਜਨੀਤੀ ਸੀ ਉਹ ਹੁਣ ਬਿਲਕੁਲ ਖਤਮ ਹੋਣ ਦਾ ਕਾਰਨ ਇਹ ਆ ਕਿ ਲੈਫਟ ਸਾਡਾ ਕਮਜ਼ੋਰ ਹੋ ਗਿਆ। ਅੱਗੇ ਲੈਫਟ ਜਿਹੜਾ ਸੀ ਉਹ ਮੰਨੋ ਚਾਹੇ ਨਾ ਮੰਨੋ ਸੁਸ਼ੀਲ ਜੀ, ਉਹ ਪ੍ਰੈਸ਼ਰ ਵੀ ਰੱਖਦਾ ਸੀ, ਨਾਲ ਦੀ ਨਾਲ ਤੁਹਾਨੂੰ ਕੈਟਲਿਸਟ ਦੇ ਰੂਪ 'ਚ ਵੀ ਕੰਮ ਕਰਦਾ ਸੀ ਔਰ ਲੋਕਾਂ ਦੀ ਬੜੀ ਵੱਡੀ ਉਮੀਦ ਸੀ। ਅੱਜ ਉਮੀਦ ਗੈਰ ਹਾਜ਼ਰ ਹੋਣ ਦਾ ਸਭ ਤੋਂ ਵੱਧ ਨੁਕਸਾਨ ਕਾਮਨ ਮੈਨ ਨੂੰ ਹੈ। ਪੋਲੀਟੀਕਲ ਪਾਰਟੀਆਂ ਨੂੰ ਕੋਈ ਨੁਕਸਾਨ ਹੈ ਕਿ ਨਹੀਂ ਹੈ ਮੈਨੂੰ ਪਤਾ ਨਹੀਂ, ਪਰ ਲੁਟੇਰਿਆਂ ਨੂੰ ਫਾਇਦਾ, ਜਿਹੜੇ ਲੁੱਟੇ ਜਾ ਰਹੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ। ਤੁਸੀਂ ਗੱਲ ਕਰ ਰਹੇ ਸੀ ਅਤੇ ਆਪਾਂ ਕਾਫੀ ਗੱਲਾਂ ਕਰ ਲਈਆਂ ਪੰਜਾਬ ਦੇ ਹਵਾਲੇ ਨਾਲ, ਕਾਂਗਰਸੀ ਹਕੂਮਤ ਉਹਦੀ ਗੱਲ ਕਰ ਲਈ, ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਹੋ ਗਿਆ, ਕਦੇ ਫਿਰ ਵੀ ਗੱਲਾਂ ਕਰਾਂਗੇ ਨੇੜੇ ਜਾ ਕੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਪਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੋਲੀਟਿਕਸ ਇਸ ਵੇਲੇ ਅੰਦਰੂਨੀ ਸਿਆਸਤ ਜਿਹੜੀ ਉਹਨਾਂ ਦੀ ਚੱਲ ਰਹੀ ਹੈ, ਮੈਂ ਦੇਖ ਰਿਹਾ ਸੀ ਵੀ ਮੈਨੂੰ ਲੱਗਦਾ ਵੀ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਜਥੇਦਾਰ ਗੁਰਜੰਟ ਸਿੰਘ ਟੋਹੜਾ ਹੋਰਾਂ ਨੇ ਵੀ ਵੱਖਰੇ ਹੋ ਕੇ ਅਕਾਲੀ ਦਲ ਬਣਾ ਲਿਆ ਸੀ, 6% ਵੋਟਾਂ ਲੈਣੀਆਂ ਸੀ, ਸਰਬ ਹਿੰਦ ਅਕਾਲੀ ਦਲ ਬਣਾਇਆ ਸੀ। ਸ਼ਾਇਦ ਉਦੋਂ ਵੀ ਐਡਾ ਵੱਡਾ ਸੰਕਟ ਨਹੀਂ ਸੀ, ਕਿਉਂਕਿ ਬਾਦਲ ਸਾਹਿਬ ਕਾਫੀ ਐਕਟਿਵ ਸੀ ਅਤੇ ਬਾਅਦ 'ਚ ਟੋਹੜਾ ਸਾਹਿਬ ਫਿਰ ਵਾਪਸ ਆਏ ਸ਼੍ਰੋਮਣੀ ਅਕਾਲੀ ਦਲ, ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲੋਂ। ਪਰ ਜੇ ਇਸ ਵੱਡੇ ਸੰਕਟ 'ਚੋਂ ਅੱਜ ਗੁਜ਼ਰ ਰਹੀ ਹੈ ਅਕਾਲੀ ਦਲ ਦੀ ਲੀਡਰਸ਼ਿਪ, ਕਿਉਂ ਲੀਡਰਸ਼ਿਪ ਤਾਂ ਹੈ ਹੀ ਨਹੀਂ, ਜਿੱਦਾਂ ਤੁਸੀਂ ਕਿਹਾ ਇੱਕੋ ਬੰਦਾ ਜਿੰਨਾ ਨੂੰ ਨਾ ਹਰ ਪੋਲੀਟੀਕਲ ਪਾਰਟੀ 'ਚ ਇੱਦਾਂ ਹੀ ਹੈ। ਅਤੇ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਕੇ ਜਿੱਦਾਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਗਏ, ਫਿਰ ਰਤਨ ਸਿੰਘ ਅਜਨਾਲਾ ਹੋਰੀ ਗਏ, ਬਹੁਤ ਸਾਰੇ ਹੋਰ ਲੋਕ ਵੀ ਗਏ ਅਤੇ ਬਾਕੀ ਇੱਧਰ ਦੇ ਉੱਧਰ ਦੇ ਕੁਝ ਲੋਕ ਇਕੱਠੇ ਹੋ ਕੇ ਉਹਨਾਂ ਨਾਲ ਆ ਗਏ ਟਕਸਾਲੀ ਅਕਾਲੀ ਦਲ ਦੇ ਨਾਂ ਦੇ ਉੱਤੇ। ਪਰ ਜਿਹੜਾ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਐਪੀਸੋਡ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੁਣੇ ਤੁਸੀਂ ਗੱਲ ਕੀਤੀ ਹੈ ਅਸੈਂਬਲੀ ਦੇ ਵਿੱਚ ਅਕਾਲੀ ਦਲ ਦੇ ਆਗੂ ਸੀਗੇ ਪਰਮਿੰਦਰ ਢੀਂਡਸਾ, ਉਹ ਟਵੀਟ ਕਰਦੇ ਆ ਵੀ ਮੈਂ ਇਹ ਛੱਡੀ ਆਪਣੀ ਜਿਹੜੀ ਲੀਡਰਸ਼ਿਪ ਹੈ, ਅਤੇ ਸ਼ਰਨਜੀਤ ਢਿੱਲੋਂ ਹੋਰਾਂ ਨੂੰ ਨਾਲ ਦੀ ਨਾਲ ਹੀ ਸੁਖਬੀਰ ਬਾਦਲ ਜਿਹੜੇ ਅਨਾਊਂਸ ਕਰ ਦਿੰਦੇ ਆ। ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਇੱਦਾਂ ਨਹੀਂ ਦੇਖਦੇ ਵੀ ਸ਼ਾਇਦ ਡਾਕਟਰ ਰਤਨ ਸਿੰਘ ਅਜਨਾਲਾ ਜਾਂ ਬਾਕੀ ਜਿਹੜੇ ਟਕਸਾਲੀਆਂ ਦਾ ਨਾਮ ਮੈਂ ਜ਼ਿਕਰ ਕੀਤਾ
ਉਹਨਾਂ ਵੇਲੇ ਸ਼ਾਇਦ ਇੰਨਾ ਵਾਵੇਲਾ ਨਹੀਂ ਸੀ ਬਚਿਆ। ਪਰਮਿੰਦਰ ਸਿੰਘ ਢੀਂਡਸਾ ਜਾਂ ਸੁਖਬੀਰ ਸਿੰਘ ਢੀਂਡਸਾ ਉਹਨਾਂ ਦਾ ਜਦੋਂ ਤੋਂ ਐਪੀਸੋਡ ਸ਼ੁਰੂ ਹੋਇਆ ਉਦੋਂ ਬਹੁਤ ਜ਼ਿਆਦਾ ਇਹਦੀ 'ਤੇ ਚਰਚਾ ਹੋ ਰਹੀ ਹੈ। ਅਤੇ ਇਹ ਸਾਰੇ ਕੁਝ ਨੂੰ ਕਿੱਦਾਂ ਦੇਖਦੇ ਹੋ ਅਤੇ ਅਕਾਲੀ ਦਲ ਦਾ ਫਿਊਚਰ ਕੀ ਦੇਖ ਰਹੇ ਹੋ ਤੁਸੀਂ? ਇੱਕ ਗੱਲ ਸੁਸ਼ੀਲ ਜੀ ਸਾਨੂੰ ਸਾਰਿਆਂ ਨੂੰ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਅਕਾਲੀ ਦਲ ਦਾ ਕ੍ਰਾਈਸਿਸ ਅਸਲ 'ਚ ਘੱਟ ਹੈ, ਕਰੈਕਟਰ ਕ੍ਰਾਈਸਿਸ ਜ਼ਿਆਦਾ ਹੈ ਵੱਡਾ। ਅਕਾਲੀ ਦਲ ਦਾ ਕ੍ਰਾਈਸਿਸ ਦਾ ਤਾਂ ਮੰਨਾਂ ਜੇ ਇਹ ਅਕਾਲੀ ਦਲ ਹੋਵੇ ਤਾਂ। ਅਕਾਲੀ ਦਲ ਦਾ ਕਰੈਕਟਰ ਤਾਂ ਇਹਨਾਂ ਨੇ ਮੋਗਾ ਆਪਣੀ ਜਿਹੜੀ ਰੈਲੀ ਕੀਤੀ ਸੀ ਉਸ ਤੋਂ ਬਾਅਦ ਤਿਆਗ ਦਿੱਤਾ ਸੀ। ਹੁਣ ਇਹ ਪੰਜਾਬੀ ਪਾਰਟੀ ਹੈ। ਹੁਣ ਜਦੋਂ ਹੈ ਤਾਂ ਉਹ ਵੀ ਲਤੀਫਾ ਹੀ ਇਹ ਕਹਿੰਦੇ ਕਿ ਜ਼ਿਲ੍ਹਾ ਜਥੇਦਾਰ ਕਿਸੇ ਹਿੰਦੂ ਭਰਾ ਨੂੰ ਬਣਾ ਦਿੱਤਾ ਅਤੇ ਕਿਸੇ ਵਰਕਰ ਨੇ ਫੋਨ ਕੀਤਾ ਵੀ ਕਿੱਥੇ ਮਿਲਣਗੇ ਤਾਂ ਉਹ ਕਹਿੰਦੇ ਜੀ ਤੁਹਾਡੇ ਜ਼ਿਲ੍ਹਾ ਪ੍ਰਧਾਨ ਜੀ ਤਾਂ ਜੇ ਸ਼ੇਵ ਕਰ ਰਹੇ ਨੇ ਉਦੋਂ ਬਾਅਦ 'ਚ ਮਿਲ ਲਿਓ। ਸੋ ਅਕਾਲੀ ਦਲ ਦਾ ਇਹ ਕਿਰਦਾਰ ਤਾਂ ਹੁਣ ਸਾਡੇ ਸਾਹਮਣੇ ਆ ਹੀ ਗਿਆ ਕਿ ਅੱਗੇ ਸਿੱਖਾਂ ਦੀ ਪਾਰਟੀ ਸੀ, ਪੰਜਾਬੀ ਪਾਰਟੀ, ਕਿਉਂਕਿ ਲੋੜ ਵੀ ਉਹਨਾਂ ਦੀ ਇਹੀ ਸੈਕੂਲਰਿਜ਼ਮ ਜਿਹੜਾ ਜੇ ਤੁਸੀਂ ਸੈੱਲ ਕਰਨਾ ਅਤੇ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਸਾਂਝਾ ਰੱਖਣੀ ਹੈ ਤਾਂ ਕੁਦਰਤੀ ਗੱਲ ਹੈ ਤੁਹਾਨੂੰ ਸਾਰਾ ਕੁਝ ਵੇਚਣਾ ਪਏਗਾ, ਕਿਉਂਕਿ ਲੋਕ ਵੋਟਾਂ ਸਾਰਿਆਂ ਤੋਂ ਲੈਣੀਆਂ ਨਾ, ਇਕੱਲੀਆਂ ਸਿੱਖਾਂ ਤੋਂ ਨਹੀਂ ਲੈਣੀਆਂ। ਚਲੋ ਮੈਨੂੰ ਇਸ ਗੱਲ 'ਤੇ ਕੋਈ ਸ਼ਿਕਵਾ ਨਹੀਂ, ਸ਼ਿਕਵਾ ਇੱਕੋ ਗੱਲ 'ਤੇ ਹੈ ਕਿ ਜਿਹੜੀ ਸਾਡੀ ਕੁਰਬਾਨੀਆਂ ਨਾਲ ਪੈਦਾ ਹੋਈ ਜਮਾਤ ਸੀ, ਜਿਸ ਤੋਂ ਸੈਲਫਲੈਸ ਹੋਣ ਦੀਆਂ ਆਸਾਂ ਉਮੀਦਾਂ ਕੀਤੀਆਂ ਜਾਂਦੀਆਂ ਸੀ, ਜਿਹੜੀਆਂ ਹਰ ਪੋਜ਼ੀਟਿਵ ਇਸ਼ੂ ਦੇ ਉੱਤੇ ਮੋਰਚੇ ਲਾ ਕੇ ਬਹੁਤ ਸਾਰੀਆਂ ਵੱਡੀਆਂ ਜਿੱਤਾਂ ਹਾਸਲ ਕਰਦੀਆਂ ਸੀ, ਜਿਹੜੀਆਂ ਸਿਵਲ ਲਿਬਰਟੀਜ਼ ਦੀ ਰਾਖੀ ਵਾਸਤੇ ਜਾਣੀਆਂ ਜਾਂਦੀਆਂ ਸੰਸਥਾਵਾਂ ਜਾਣੀਆਂ ਜਾਂਦੀਆਂ ਸੀ, ਜਿਹੜੀਆਂ ਵੱਧ ਅਧਿਕਾਰਾਂ ਦੀ ਲੜਾਈ ਲੜਦੀਆਂ ਸੀ, ਜਦੋਂ ਵੱਧ ਅਧਿਕਾਰ ਖੁੱਸ ਰਹੇ ਨੇ ਤਾਂ ਸੂਬਿਆਂ ਦੇ ਵੱਧ ਅਧਿਕਾਰ ਖੁੱਸਣ ਦੇ ਹੱਕ ਦੇ ਵਿੱਚ ਉਹ ਵੋਟ ਪਾ ਰਹੇ ਨੇ। ਇਹਦਾ ਮਤਲਬ ਅਕਾਲੀ ਦਲ ਤਾਂ ਉੱਥੇ ਬਿਹੇਵ ਨਹੀਂ ਕਰ ਰਿਹਾ, ਉੱਥੇ ਵਿਅਕਤੀ ਬਿਹੇਵ ਕਰ ਰਹੇ ਨੇ, ਉੱਥੇ ਕੁਰਸੀਆਂ ਬਿਹੇਵ ਕਰ ਰਹੀਆਂ ਨੇ। ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਕ੍ਰਾਈਸਿਸ ਤੁਸੀਂ ਪਹਿਲਾਂ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਜਿਹੜਾ ਪੱਤਾ ਖੇਡਿਆ ਗਿਆ, ਗਲਤ ਪੱਤਾ ਖੇਡਿਆ ਗਿਆ, ਉਹ ਮਾਸਟਰ ਤਾਰਾ ਸਿੰਘ ਦੇ ਖਿਲਾਫ ਖੇਡਿਆ ਗਿਆ ਸੀ। ਜਦੋਂ ਜੱਟ ਭਾਪੇ ਦਾ ਸਵਾਲ ਖੜਾ ਕਰਕੇ ਮਾਸਟਰ ਤਾਰਾ ਸਿੰਘ ਨੂੰ ਡੀਥਰੋਨ ਕਰਨ ਵਾਸਤੇ ਇਹ ਪੱਤਾ ਸੁੱਟਿਆ ਗਿਆ ਕਿ ਇਹ ਭਾਪਾ ਅਸੀਂ ਜੱਟ ਹਾਂ, ਅਤੇ ਸੰਤ ਫਤਿਹ ਸਿੰਘ ਅੱਗੇ ਲਿਆਂਦਾ ਗਿਆ। ਸੰਤ ਫਤਿਹ ਸਿੰਘ ਦੀ ਸੰਤਤਾਈ ਕੁਛ ਚਿਰ ਵਿਕੀ, ਸੰਤ ਚਰਨ ਸਿੰਘ ਦੀ ਸੰਤਤਾਈ ਕੁਛ ਚਿਰ ਵਿਕੀ, ਉਦੋਂ ਬਾਅਦ 'ਚ ਉਸ ਨੂੰ ਡੀਥਰੋਨ ਕਰਕੇ ਤਾਂ ਇੱਕ ਕੁਰਬਾਨੀ ਵਾਲਾ ਸਿੰਘ ਚਾਹੀਦਾ, ਕੁਰਬਾਨੀ ਵਾਲਾ ਸਿੰਘ ਚਾਹੀਦਾ, ਮੋਹਨ ਸਿੰਘ ਤੋੜ ਲਿਆਂਦਾ। ਮੋਹਨ ਸਿੰਘ ਤੋੜ ਦਾ ਜੋ ਹਸ਼ਰ ਕੀਤਾ ਉਹ ਕਿਸੇ ਗੁੱਝਾ ਛਿਪਾ ਨਹੀਂ। ਉਸ ਤੋਂ ਬਾਅਦ ਵਿੱਚ ਅਸੀਂ ਜਿਸ ਜਗਦੇਵ ਸਿੰਘ ਤਲਵੰਡੀ ਨੂੰ ਲੋਹ ਪੁਰਸ਼ ਕਹਿ ਕੇ ਉਹਦੀ ਸਾਦਗੀ, ਉਹਦੀ ਹਲੀਮੀ ਤਾਂ ਲਫ਼ਜ਼ ਮੈਂ ਬਹੁਤ ਹੋਰ ਤਰ੍ਹਾਂ ਦਾ ਕਹਾਂਗਾ, ਉਸ ਦੀ ਜਿਹੜੀ ਇੱਕ ਖਾਸ ਕਿਸਮ ਦੀ ਜਿਹੜੀ ਤਲਖੀ ਸੀ ਉਹ ਵੀ ਕਾਫੀ ਚਿਰ ਡਿਸਿਪਲਿਨ ਰੱਖਣ 'ਚ ਕਾਮਯਾਬ ਰਹੀ, ਕਿਉਂਕਿ ਉਸ ਤਲਖੀ ਤੋਂ ਟੌੜਾ ਸਾਹਿਬ ਵੀ ਚਾਲੂ ਸੀ ਅਤੇ ਬਾਦਲ ਸਾਹਿਬ ਵੀ ਥੋੜ੍ਹੀ ਕੀਤਾ ਉਹਨਾਂ ਅੱਗੇ ਅੱਖ ਨਹੀਂ ਸੀ ਚੱਕਦੇ, ਕਿਉਂਕਿ ਉਹਨਾਂ ਦੀ ਜਿਹੜੀ ਕਿਰਪਾਨ ਸੀ ਉਹਦਾ ਕੋਈ ਰੋਲ ਸੀ ਉਸ ਵਕਤ, ਕਿਉਂਕਿ ਉਸ ਬੰਦੇ ਨੇ ਆਪਣੇ ਪੁਰਖਿਆਂ ਤੋਂ ਲੈ ਕੇ ਹੁਣ ਤੱਕ ਜਿਹੜੀ ਵਿਰਾਸਤ ਰੱਖੀ ਸੀ ਉਸ ਵਿੱਚ ਕੁਰਬਾਨੀ ਨੂੰ ਪੂਰੇ ਰੱਖਿਆ ਸੀ। ਇਹ ਠੀਕ ਹੈ ਕਿ ਘੱਟ ਪੜ੍ਹਾਈ ਹੋਣ ਕਰਕੇ ਉਹਨਾਂ ਨੂੰ ਕਈ ਵਾਰੀ ਗਲਤ ਵੀ ਸਮਝ ਲਿਆ ਜਾਂਦਾ ਸੀ ਜਾਂ ਉਹਨਾਂ ਦੀ ਬੋਲਬਾਣੀ ਦੇ ਵਿੱਚੋਂ ਵੀ ਗਲਤ ਅਰਥ ਕੱਢ ਲਏ ਜਾਂਦੇ ਸੀ। ਉਸ ਤੋਂ ਬਾਅਦ 'ਚ ਸੰਤ ਹਰਚੰਦ ਸਿੰਘ ਹੋਰੀ ਲੈਂਦੇ। ਸੰਤ ਹਰਚੰਦ ਸਿੰਘ ਦੀ ਸਾਦਗੀ ਉਸੇ ਤਰ੍ਹਾਂ ਹੀ ਕੋਈ ਗਈ ਜਿਵੇਂ ਅਸੀਂ ਦੀਵਾਲੀ ਵਾਲੇ ਦਿਨ ਵਾਸਤੇ ਜਾਂ ਲੋਹੜੀ ਵਾਲੇ ਦਿਨ ਵਾਸਤੇ ਬੱਕਰਾ ਪਾਲਦੇ ਹਾਂ ਅਤੇ ਉਸ ਦਿਨ ਅਸੀਂ ਉਹਨੂੰ ਝਟਕਾ ਦਿੰਦੇ ਹਾਂ। ਪੰਜਾਬ ਸਮਝੌਤਾ ਉਹਦੇ ਵਿੱਚੋਂ ਕੀ ਨਿਕਲਿਆ? ਸਰਕਾਰ ਤਾਂ ਨਿਕਲ ਆਈ, ਪਰ ਪੰਜਾਬ ਦੇ ਵਿੱਚ ਇੱਕ ਹੋਰ ਬਦਅਮਨੀ ਦਾ ਦੌਰਾ ਸ਼ੁਰੂ ਹੋ ਗਿਆ। ਜਦੋਂ ਤੁਹਾਡਾ ਆ ਗਿਆ ਆਪਰੇਸ਼ਨ ਬਲੈਕ ਥੰਡਰ, ਉਹਦੇ ਨਾਂ ਦੇ ਉੱਤੇ ਫਿਰ ਲੋਕ ਸਰਕਾਰਾਂ ਛੱਡ ਗਏ। ਸਰਕਾਰਾਂ ਛੱਡਣ ਵਾਲਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਕਿਹੜੇ ਕਿਹੜੇ ਲੋਕ ਸੀ। ਅੱਜ ਦੇ ਮੁੱਖ ਮੰਤਰੀ ਸਾਹਿਬ ਵੀ ਉਹਨਾਂ 'ਚ ਹੀ ਸੀਗੇ, ਪ੍ਰੇਮ ਸਿੰਘ ਚੰਦੂਮਾਜਰਾ ਵੀ ਉਹਨਾਂ 'ਚ ਹੀ ਸੀਗਾ। ਸੋ ਉਸ ਤੋਂ ਬਾਅਦ 'ਚ ਜਦੋਂ ਫਿਰ ਸਰਦਾਰ ਬੇਅੰਤ ਸਿੰਘ ਸਰਕਾਰ ਆਉਂਦੀ ਹੈ, ਉਦੋਂ ਬਾਅਦ 'ਚ ਉਹਦਾ ਜਬਰ ਦਾ ਨਾਂ ਲੈ ਕੇ ਉਹਨਾਂ ਦਾ ਜਦੋਂ ਅਸੈਸੀਨੇਸ਼ਨ ਹੋ ਜਾਂਦਾ, ਉਸ ਤੋਂ ਬਾਅਦ ਸਰਕਾਰਾਂ ਦੋ ਚੱਲੀਆਂ, ਪਰ ਉਹ ਕੋਈ ਏਡੀ ਗੱਲ ਬਣੀ ਨਹੀਂ, ਨਾ ਹਰਚਰਨ ਸਿੰਘ ਬਰਾੜ ਤੋਂ ਬਣੀ, ਨਾ ਭੱਠਲ ਤੋਂ ਬਣੀ। ਅਤੇ ਫਿਰ ਪਾਪੂਲਿਸਟ ਕਿਸਮ ਦੇ ਨਾਅਰੇ ਦੇ ਥੱਲੇ 97 ਵਿੱਚ ਬਾਦਲ ਸਾਹਿਬ ਸਰਵਾ ਹੋ ਕੇ ਫਿਰ ਉੱਭਰ ਕੇ ਸਾਹਮਣੇ ਆਉਂਦੇ ਨੇ, ਜਿਹੜੇ ਬਿਲਕੁਲ ਇੱਕ ਹਿਸਾਬ ਨਾਲ ਮਾਰਜਨਲਾਈਜ਼ ਹੋਏ ਸੀ ਪਹਿਲਾਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਸਰਵਾ ਹੋ ਕੇ 97 ਤੋਂ 2002 ਤੱਕ ਦੀ ਸਰਕਾਰ ਚਲਾਈ, ਉਸ ਦੀਆਂ ਨਾਕਾਮੀਆਂ ਵਿੱਚੋਂ ਅਮਰਿੰਦਰ ਸਿੰਘ ਨਿਕਲ ਆਇਆ। ਅਮਰਿੰਦਰ ਸਿੰਘ ਦੀਆਂ ਨਾਕਾਮੀਆਂ ਵਿੱਚੋਂ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ ਗਏ ਅਤੇ ਗਿਣਤੀਆਂ ਮਿਣਤੀਆਂ ਦੀ ਹਕੂਮਤ ਨੇ ਫਿਰ 10 ਸਾਲ ਲਗਾਤਾਰ ਸਰਕਾਰ ਚਲਾ ਦਿੱਤਾ। ਉਹਦੇ ਵਿੱਚ ਕੀ ਹੋਇਆ ਕਿ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਅਸੀਂ ਸਿਰਫ ਸਰਕਾਰ ਚਲਾਉਣ ਲਈ ਬਣੇ ਹਾਂ, ਸਰਕਾਰ ਚਲਾਉਣ ਲਈ ਬਣੇ ਹਾਂ। ਅਤੇ ਇਨ ਦਾ ਮੀਨ ਟਾਈਮ ਉਦੋਂ ਤੱਕ ਸਾਡੇ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਵੀ ਇਛਾਵਾਂ ਜਿਹੜੀਆਂ ਸੀਗੀਆਂ ਬਿਲਕੁਲ ਵਿਕਸਿਤ ਹੋ ਚੁੱਕੀਆਂ ਸੀ। ਸੀਨੀਅਰ ਲੀਡਰਸ਼ਿਪ ਜਿਹੜੀ ਸੀ ਉਹ ਬੁੱਢੀ ਹੋ ਰਹੀ ਸੀ, ਉਹਨਾਂ ਦੇ ਕੋਲ ਉਹਨਾਂ ਉਸ ਕਿਸਮ ਦਾ ਐਂਥੂਜ਼ੀਆਜ਼ਮ ਨਹੀਂ ਸੀ, ਆਤਮ ਵਿਸ਼ਵਾਸ ਨਹੀਂ ਸੀ ਜਿਸ ਕਿਸਮ ਦਾ ਉਸ ਵਕਤ ਲੀਡਰਸ਼ਿਪ ਨੂੰ ਚਾਹੀਦਾ ਸੀ। ਸੋ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਪੋਜ਼ਲ ਆ ਉਹ ਜਗਦੇਵ ਸਿੰਘ ਤਲਵੰਡੀ ਹੋਰਾਂ ਨੇ ਫਤਿਹਗੜ੍ਹ ਸਾਹਿਬ ਕਾਨਫਰੰਸ 'ਤੇ ਕੀਤੀ ਸੀ। ਇਹ ਕਹਿ ਕੇ ਉਹ ਸਰਦਾਰ ਪ੍ਰਕਾਸ਼ ਸਿੰਘ ਹੋਰਾਂ ਨੂੰ ਐਡਰੈਸ ਕਰਕੇ ਇਹ ਮੁੰਡੇ ਨੂੰ ਪੰਜਾਲੀ ਪਾ ਇਹਦੇ 'ਤੇ ਜ਼ਿੰਮੇਵਾਰੀ ਪਾ ਇਹ 'ਤੇ ਵੱਡੀ, ਜਦੋਂ ਪਹਿਲੇ ਡਿਪਟੀ ਚੀਫ ਮਿਨਿਸਟਰ ਬਣਾਇਆ, ਇਹ ਤਾਂ ਮੁੰਡੇ ਕਾਬੂ ਰਹਿੰਦੇ ਹੁੰਦੇ ਨੇ, ਜ਼ਿੰਮੇਵਾਰੀਆਂ ਦਈਏ ਤਾਂ ਚਲੋ। ਉਦੋਂ ਬਾਅਦ ਪਾਰਟੀ ਪ੍ਰੈਜ਼ੀਡੈਂਟਸ਼ਿਪ ਵੀ ਆ ਗਈ, ਫਿਰ ਬਿਕਰਮ ਹੋਰੀ ਆ ਜਾਂਦੇ ਨੇ, ਬਿਕਰਮ ਤੋਂ ਬਾਅਦ ਭੈਣ ਹਰਸਿਮਰਤ ਆ ਜਾਂਦੀ ਹੈ। ਹੁਣ ਉਹ ਜਿਹੜੀ ਤਿਕੋਣ ਬਣਦੀ ਹੈ ਪਾਵਰ ਦੀ, ਉਹਦੇ ਆਲ ਦੁਆਲ ਸਾਈਕੋਫੈਂਸ ਦਾ ਬੜਾ ਵੱਡਾ ਇੱਕ ਜੰਮ ਜਾਂਦਾ, ਜਿਹੜਾ
ਕਿਸੇ ਵਕਤ ਜੈਸਾ ਗੁਰਚਰਨ ਸਿੰਘ ਟੌਹੜਾ ਦੇ ਨਾਲ ਨਾਮਲੇਵਾ ਸੀ ਔਰ ਉਹਨਾਂ ਨੇ ਉਹਦੇ ਨਾਲ ਉਸ ਵਕਤ ਵੱਖਰਾ ਅਕਾਲੀ ਦਲ ਵੀ ਬਣਾਇਆ ਸੀ। ਉਹਦੇ ਅਹੁਦੇਦਾਰ ਸੀ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਿੰਦਰ ਸਿੰਘ ਗਰੇਵਾਲ ਅਤੇ ਹੋਰ ਬਾਕੀ ਦੋਸਤ ਸਾਰੇ। ਸੋ ਉਹ ਜਾ ਕੇ ਉਸ ਕੋਟਰੀ ਦੇ ਬਣ ਜਾਂਦੇ ਨੇ, ਕੋਈ ਕੁਛ ਬਣ ਜਾਂਦਾ, ਕੁਛ ਬਣ ਜਾਂਦਾ, ਰਿਸ਼ਤੇਦਾਰ ਬਣ ਜਾਂਦੇ ਨੇ, ਸੱਜਣ ਪਿਆਰੇ ਬਣ ਜਾਂਦੇ ਨੇ, ਸ਼ੁਭਚਿੰਤਕ ਬਣ ਜਾਂਦੇ ਨੇ। ਉਹ ਟੌਹੜਾ ਫੈਮਿਲੀ ਨੂੰ ਮਾਰਜਨਲਾਈਜ਼ ਕਰ ਦਿੰਦੇ ਨੇ। ਸੋ ਕੁੱਲ ਮਿਲਾ ਕੇ ਜਿਹੜੀ ਸਾਰੀ ਖੇਡ ਵਰਤ ਰਹੀ ਹੈ ਇਸ ਵਕਤ ਸਾਈਕੋਫੈਂਸੀ ਦੀ ਬੁਰੀ ਤਰ੍ਹਾਂ ਨਾਲ ਸਰਦਾਰੀ ਇਸ ਵਕਤ ਹੋ ਰਹੀ ਹੈ, ਜਿਹਦੇ ਕਰਕੇ ਆਮ ਆਦਮੀ ਜਿਹੜਾ ਥੋੜ੍ਹਾ ਬਹੁਤਾ ਘੱਟ ਹੈ ਉਹ ਨਿੱਕੇ ਨਿੱਕੇ ਰੋਸਿਆਂ ਦੇ ਵਿੱਚੋਂ ਉੱਭਰ ਕੇ ਜਾਂ ਉਸਰ ਕੇ ਉਹ ਚਾਹੁੰਦਾ ਤਾਂ ਹੈ ਇਹ ਕਿ ਸਾਨੂੰ ਸਰਕਾਰੀ ਤੰਤਰ ਦੀ ਜਾਂ ਸਰਦਾਰੀ ਜਿਹੜੀ ਪਾਰਟੀ ਸਰਦਾਰੀ ਸਾਨੂੰ ਕੁਛ ਹਿੱਸਾ ਸਾਨੂੰ ਲੱਭੇ ਵਿੱਚੋਂ। ਪਰ ਨਾਲ ਦੀ ਨਾਲ ਇਹ ਭੁੱਲ ਜਾਂਦਾ ਹੈ ਕਿ ਜਿਹੜਾ ਜਦੋਂ ਤੁਹਾਡੀ ਉਹਨਾਂ ਨਾਲ ਮਿਲੀ ਭੁਗਤ ਸੀ ਉਦੋਂ ਤੁਸੀਂ ਉਵੇਂ ਹੀ ਗੁਰਮਰਪੁਰੀ ਦੇ ਗੁਲਾਮ ਤੁਸੀਂ ਸੀ, ਜਦੋਂ ਜਿਵੇਂ ਜਿਹਨਾਂ 'ਤੇ ਤੁਸੀਂ ਇਲਜ਼ਾਮ ਲਾ ਰਹੇ ਹੋ। ਜਿਸ ਤਰ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਹਨਾਂ ਨੇ ਵੀ ਆਪਣਾ ਰਵਿੰਦਰ ਬ੍ਰਹਮਪੁਰਾ MLA ਵੀ ਬਣਾਇਆ। ਉਸ ਤੋਂ ਪਹਿਲਾਂ ਅਲਵਿੰਦਰ ਪੱਖੋਵੱਕੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ, ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਔਰ ਹਰ ਸਹੂਲਤ ਹਾਸਲ ਕੀਤੀ। ਜੇ ਸਾਡੇ ਸਰ ਰਤਨ ਸਿੰਘ ਜਨਾਲਾ ਨੇ ਉਹਨਾਂ ਨੇ ਆਪਣੇ ਬੇਟੇ ਅਮਰਪਾਲ ਨੂੰ ਬੋਨੀ ਨੂੰ ਵੀ MLA 2 ਵਾਰ ਬਣਾਇਆ, ਉਹਨੂੰ ਚੀਫ ਪਾਰਲੀਮੈਂਟ ਸੈਕਟਰੀ ਵੀ ਬਣਾਇਆ। ਜੇ ਕਹੀਏ ਰੱਬ ਸੇਵਾ ਸਿੰਘ ਸੇਖੋਂ ਹੋਰਾਂ ਨੇ ਵੀ ਆਪਣੇ ਪੁੱਤਰ ਨੂੰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਣਾਇਆ ਜਗਰੂਪ ਨੂੰ। ਛੱਡਿਆ ਕਸਰ ਕਿਸੇ ਨੇ ਵੀ ਨਹੀਂ ਛੱਡੀ। ਜੇ ਢੀਂਡਸਾ ਸਾਹਿਬ ਨੇ ਤੇ ਢੀਂਡਸਾ ਸਾਹਿਬ ਨੇ ਵੀ ਆਪਣੇ ਬੇਟੇ ਨੂੰ ਟਿਕਟ ਜਦੋਂ ਦਵਾਈ ਸੀ ਉਦੋਂ ਹੋਰ ਵੀ ਅਕਾਲੀ ਸੰਗਰੂਰ 'ਚ ਜਿਉਂਦੇ ਜਾਗਦੇ ਸੀ। ਪਰ ਇਹ ਗੱਲ ਵੱਖਰੀ ਕਿ ਪਰਮਿੰਦਰ ਉਹਨਾਂ 'ਚ ਉਸਰਿਆ ਔਰ ਉਸਰ ਕੇ ਉਹਨੇ ਇੱਕ ਪੋਜ਼ੀਟਿਵ ਇੰਪੈਕਟ ਆਪਣਾ ਛੱਡਿਆ। ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਵਾਲ ਕਰਦੇ ਨੇ ਕਿ ਹਰ ਅਕਾਲੀ ਨੇ, ਜਿਵੇਂ ਹਰ ਟਾਂਗੇ ਵਾਲੇ ਦੇ ਮਗਰ ਇੱਕ ਵਿਸ਼ੇਰਾ ਬੰਨਿਆ ਹੁੰਦਾ, ਸਾਰਿਆਂ ਨੇ ਬੰਨਿਆ ਹੋਇਆ, ਕਾਂਗਰਸੀਆਂ ਨੇ ਬੰਨਿਆ ਹੋਇਆ। ਹੁਣ ਤੁਸੀਂ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਲਾਏ ਗਏ ਨੇ, ਜਾਂ ਤਾਂ ਉਹ ਲਾਏ ਗਏ ਨੇ ਜਿਹੜੇ ਲੋਕਾਂ ਨੇ ਪਹਿਲਾਂ ਰਿਜੈਕਟ ਕੀਤੇ ਨੇ, ਜਾਂ ਉਹ ਲਾਏ ਗਏ ਨੇ ਜਿਹੜੇ ਪੁੱਤ ਭਤੀਜੇ ਨੇ। ਸੋ ਕੁੱਲ ਮਿਲਾ ਕੇ ਜੇ ਸਾਰੀ ਉਸ ਕਿਸਮ ਦੀ ਇੱਕ ਪੋਲੀਟੀਕਲ ਜਿਹੜੀ ਕਲਚਰ ਆ ਉਸ ਦੀ ਜੇ ਐਨਾਲਿਸਿਸ ਕੀਤਾ ਜਾਵੇ ਤਾਂ ਉਹ 'ਚ ਇਕੱਲਾ ਕ੍ਰਾਈਸਿਸ ਵਿੱਚ ਅਕਾਲੀ ਦਲ ਨਹੀਂ ਹੈਗਾ। ਉਸ ਵਿੱਚ ਕ੍ਰਾਈਸਿਸ ਵਿੱਚ ਉਹ ਸੁਪਨਾ ਆ ਜਿਹੜੇ ਸੁਪਨੇ ਦੀ ਪੂਰਤੀ ਵਾਸਤੇ 100 ਸਾਲ ਪਹਿਲਾਂ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਮੈਂ ਤਾਂ ਇਹਦੇ 'ਚ ਥੋੜ੍ਹੀ ਜਿਹੀ ਇੱਕ ਗੱਲ ਪੁੱਛਣੀ ਚਾਹੁੰਦਾ, ਥੋੜ੍ਹੀ ਸੰਖੇਪ 'ਚ ਦੱਸਿਓ ਬਈ। ਮੈਨੂੰ ਇਹ ਲੱਗਦਾ, ਬਾਕੀ ਤੁਸੀਂ ਆਪਣੀ ਰਾਏ ਦਿਓ, ਵੀ ਕਿਤੇ ਕਿਤੇ ਇਹਦੇ ਪਿੱਛੇ ਇੱਕ ਪੈਰਲਲ ਸ਼੍ਰੋਮਣੀ ਅਕਾਲੀ ਦਲ ਦੇ ਪੈਰਲਲ ਇੱਦਾਂ ਦੀ ਲੀਡਰਸ਼ਿਪ ਨੂੰ ਉਭਾਰ ਕੇ ਭਾਰਤੀ ਜਨਤਾ ਪਾਰਟੀ ਦੀ ਕੋਈ ਨਾ ਕੋਈ ਸੁਚੇਤ ਕਿਸਮ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੋਂ ਵੱਖ ਹੋ ਕੇ ਇਕੱਲਿਆਂ ਤੌਰ 'ਤੇ ਚਾਹੁੰਦੇ ਆ। ਕਈ ਵਾਰੀ ਗੱਲਾਂ ਇੱਦਾਂ ਦੀਆਂ ਆ ਚੁੱਕੀਆਂ ਸੀ ਪੰਜਾਬ 'ਚ ਰਾਜ ਕਰਨਾ, ਅਤੇ ਇੱਦਾਂ ਦੇ ਲੋਕਾਂ ਨੂੰ ਨਾਲ ਲੈ ਕੇ ਜਿੱਦਾਂ ਪਦਮ ਸ਼੍ਰੀ ਦੇਣਾ, ਸੁਖਦੇਵ ਸਿੰਘ ਢੀਂਡਸਾ ਨੂੰ, HS ਫੂਲਕਾ ਨੂੰ ਪਦਮ ਸ਼੍ਰੀ ਦੇਣਾ। ਈਵਨ ਮੈਂ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਦਿਨ ਸੁਣਿਆ ਉਹ ਹਰੀਕੇ ਪੱਤਣ 'ਤੇ ਖੜ੍ਹ ਕੇ ਉਹ ਪਾਕਿਸਤਾਨ ਨੂੰ ਜਾਂਦਾ, ਕਹਿੰਦੇ ਪਾਣੀ ਰੋਕ ਦੇਣਾ। ਉਹ BJP ਦੀ ਬੋਲੀ ਬੋਲ ਰਹੇ ਸੀ ਉਸ ਦਿਨ। ਮੈਨੂੰ ਇਹ ਥੋੜ੍ਹਾ ਇਹ ਲੱਗਦਾ ਵੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਵੀ ਛੁਪੇ ਹੋਏ ਤਰੀਕੇ ਨਾਲ ਕਿਸੇ ਏਜੰਡੇ 'ਤੇ ਕੰਮ ਕਰ ਰਹੀ ਹੈ। ਵੇਖੋ, ਆਪਣੀਆਂ ਨਲਾਇਕੀਆਂ ਅਸੀਂ ਸਾਰੀਆਂ ਹਕੂਮਤਾਂ ਦੇ ਖਾਤੇ 'ਚ ਪਾਉਣ ਦੀ ਆਦਤ ਬੜੀ ਪੁਰਾਣੀ ਹੈ, ਇਹਨੂੰ ਤਾਂ ਛੱਡ ਦੇਣਾ ਚਾਹੀਦਾ। ਵੇਖੋ, ਨਾ ਤਾਂ 82 ਸਾਲ ਦੇ ਸੁਖਦੇਵ ਸਿੰਘ ਢੀਂਡਸਾ ਦੇ ਤੋਂ BJP ਉਹ ਲੀਡਰਸ਼ਿਪ ਹਾਸਲ ਕਰ ਸਕਦੀ ਜਿਹੜੀ ਲੀਡਰਸ਼ਿਪ ਦੀਆਂ ਆਸਾਂ ਉਮੀਦਾਂ ਰੱਖੀ ਬੈਠੇ ਹੋਣ, ਨਾ ਸੁਖਪਾਲ ਵਰਗੇ ਜਿਹੜੇ, ਮੈਂ ਤਾਂ ਉਤਸ਼ਾਹੀ ਕਿਸੇ ਵੇਲੇ ਕਹਿੰਦਾ, ਹੁਣ ਤਾਂ ਉਤਸ਼ਾਹੀ ਲਫ਼ਜ਼ ਵੀ ਨਹੀਂ ਕਹਿੰਦਾ, ਮੈਂ ਤਾਂ ਉਹਨੂੰ ਕਨਫਿਊਜ਼ ਲੀਡਰਸ਼ਿਪ ਕਹਾਂਗਾ ਕਿ ਜਿਸ ਨੇ, ਜੇ ਉਹ ਕਹਿੰਦੇ ਜੇ ਤੇਰੀ ਹਰ ਮੱਸਿਆ ਬਦਨਾਮੀ ਵਾਲੀ ਗੱਲ ਹੈ ਕਿ ਜਿਹੜੀ ਪੋਲੀਟੀਕਲ ਪਾਰਟੀ 'ਚ ਰਹੇ ਉੱਥੇ ਹੀ ਇਹਦਾ ਕਲੇਸ਼ ਕਾਟੋ ਕਲੇਸ਼ ਨਾਲ ਰਿਹਾ, ਈਗੋਇਸਟ ਦੇ ਰੂਪ ਦੇ ਵਿੱਚ ਉਸਰਿਆ। ਜੇ ਤੁਸੀਂ ਫੂਲਕਾ ਦੀ ਗੱਲ ਕਰਦੇ ਹੋ, ਫੂਲਕਾ ਤਾਂ ਇੱਥੋਂ ਭੱਜਿਆ ਦਾਖੇ ਦੇ ਵਿੱਚੋਂ, ਜਿੰਨੀ ਮੁਹੱਬਤ ਦਾਖੇ ਵਾਲਿਆਂ ਨੇ ਦਿੱਤੀ ਹੈ। ਦਾਖੇ ਦੇ ਭੱਜਣ ਦੀ ਸਜ਼ਾ ਤਾਂ ਲੋਕਾਂ ਨੇ ਸੰਦੀਪ ਸੰਧੂ ਨੂੰ ਦੇ ਦਿੱਤੀ ਕਿ ਆਊਟਸਾਈਡਰ ਸਾਨੂੰ ਨਹੀਂ ਪੁੱਗਣਾ, ਸਾਨੂੰ ਤਾਂ ਮਨਪ੍ਰੀਤ ਸਿੰਘ ਅਯਾਲੀ ਚਾਹੀਦਾ। ਇਸੇ ਤਰ੍ਹਾਂ ਦੇ ਨਾਲ ਹੀ ਬਹੁਤ ਸਾਰੇ ਹੋਰ ਲੋਕ ਵੀ ਨੇ ਜਿਹੜੇ ਵਰਕ ਕਰ ਰਹੇ ਨੇ ਇਸ ਏਜੰਡੇ ਦੇ ਉੱਤੇ। ਪੰਜਾਬ ਦੇ ਵਿੱਚੋਂ ਹੀ ਕੁਛ ਲੋਕ ਉਹਨਾਂ ਨੇ ਹੋਰ ਵੀ ਆਪਣੇ ਇਨਰੋਲ ਕੀਤੇ ਨੇ, ਜਿਹਨਾਂ 'ਚੋਂ ਹਰਿੰਦਰ ਸਿੰਘ ਖਾਲਸਾ ਇੱਕ ਹੈ, ਜਿਹੜਾ ਅਜੇ ਪਾਰਟੀ ਦਾ ਹਿੱਸੇਦਾਰ ਭਾਵੇਂ ਨਹੀਂ ਹੈਗਾ, ਪਰ ਉਹ ਉਸ ਏਜੰਡੇ 'ਤੇ ਹਰਦੀਪੁਰੀ ਹੋਰਾਂ ਦੇ ਨਾਲ ਤੁਰ ਕੇ ਉਹ ਦੀ ਏਜੰਡਾ ਲਗਭਗ ਉਹੀ ਹੈ। ਬਿਊਰੋਕ੍ਰੇਸੀ ਦੇ ਵਿੱਚੋਂ ਸਰਵਣ ਸਿੰਘ ਚੰਨੀ ਹੋਰੀ ਨੇ ਜਿਹੜੇ ਪੰਜਾਬ ਦੇ ਚੀਫ ਸੈਕਟਰੀ ਸਟੇਟਸ ਤੋਂ ਰਿਟਾਇਰ ਹੋਏ ਨੇ, ਚੀਫ ਇਨਫੋਰਮੇਸ਼ਨ ਕਮਿਸ਼ਨਰ ਸੀਗੇ, ਹੋਰ ਲੋਕ ਵੀ ਹਾਇਰ ਕੀਤੇ ਹੋਏ ਨੇ। ਦੇਖੋ, BJP ਹੋਵੇ RSS ਹੋਵੇ, ਉਹਨਾਂ ਦਾ ਹਰ ਸੈਕਟਰ ਦੇ ਵਿੱਚ ਇੱਕ ਆਪਣੀ ਇੰਟਰਵਿਊ ਤਾਂ ਹੈਗੀ, ਇਵਨ ਲਿਟਰੇਚਰ 'ਚ ਹੈਗੀ ਹੈ। ਬਾਕੀ ਛੱਡ ਦਿਓ ਤੁਸੀਂ, ਗੁਰੂ ਨਾਨਕ ਸ਼ਤਾਬਦੀ ਦੇ ਵਿੱਚ ਬਹੁਤ ਸਾਰੇ ਸੈਮੀਨਾਰਾਂ 'ਚ ਪਾਰਟੀਸਪੇਟ ਕਰਨ ਦਾ ਮੌਕਾ ਮਿਲਿਆ, ਜਿਹਦੇ 'ਚ ਲੋਕੀ ਗੁਰੂ ਨਾਨਕ ਪਾਤਸ਼ਾਹ ਦੀ ਟੋਟਲ ਬਾਣੀ ਨੂੰ ਵੈਦਿਕ ਟ੍ਰੈਡੀਸ਼ਨ ਦੀ ਐਕਸਟੈਂਸ਼ਨ ਕਹਿ ਰਹੇ ਸੀ। ਸੋ ਮੇਰੇ ਕੁੱਲ ਮਿਲਾ ਕੇ ਇਹ ਗੱਲ ਹੋ ਸਕਦੀ ਹੈ, ਪਰ ਜਿਸ ਕਿਸਮ ਦਾ ਸ਼ੀਸ਼ਾ ਇਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ, ਝਾਰਖੰਡ ਦੇ ਵਿੱਚ ਜਾਂ ਕੁਝ ਹੋਰ ਸੂਬਿਆਂ ਦੇ ਵਿੱਚ ਦਿਸਿਆ, ਇਸ ਤਰ੍ਹਾਂ ਨਾਲ ਇਹ ਪੁਰਾਣੇ ਆਪਣੇ ਜਿਹੜੇ ਪੁਰਾਣੇ ਅਲਾਈਜ਼ ਨੇ ਉਹਨਾਂ ਤੋਂ ਨਿਖੜ ਕੇ ਇਹ ਬਿਹੇਵ ਕਰਨ ਤੋਂ ਗੁਰੇਜ਼ ਕਰਨਗੇ। ਬਾਕੀ ਇੱਕ ਗੱਲ ਕਦੇ ਨਾ ਭੁੱਲਿਓ ਕਿ ਦਿੱਲੀ 'ਚ ਹਕੂਮਤ ਕਰਦੇ ਬੰਦੇ ਨੂੰ ਜੇਕਰ ਯੈਸਰ ਕਰਨ ਵਾਸਤੇ ਕਾਂਗਰਸ ਲੱਭਦੀ ਹੋਵੇ ਤਾਂ ਉਹਨਾਂ ਨੂੰ ਕੀ ਇਤਰਾਜ਼ ਹੈ ਇੱਕ ਨਵੀਂ ਟੀਮ ਕਿਉਂ ਖੜੀ ਕਰਨੀ ਉਹਨਾਂ ਨੇ। ਇਸ ਵਕਤ ਜਿਵੇਂ ਯੈਸਰ ਬਾਕੀ ਸੂਬਿਆਂ ਦੀਆਂ ਹਕੂਮਤਾਂ ਕਰ ਰਹੀਆਂ ਨੇ, ਬਾਕੀ ਫੇਸ ਸੇਵਿੰਗ ਵਾਸਤੇ ਠੀਕ ਹੈ, ਧਰਨੇ ਵੀ ਨੇ, ਮੁਜ਼ਾਹਰੇ ਵੀ ਨੇ, ਵਿਰੋਧ ਵੀ ਨੇ,
ਪਰ ਸਾਰਾ ਏਜੰਡਾ ਇਸ ਵੇਲੇ ਜਿਹੜਾ ਚੱਲ ਰਿਹਾ ਉਹ ਉਹਨਾਂ ਦਾ ਉਸ ਪੱਧਰ 'ਤੇ ਚੱਲ ਰਿਹਾ ਜਿਵੇਂ ਪੋਲੀਟੀਕਲ ਪਾਰਟੀਆਂ ਆਪਣੇ ਏਜੰਡੇ ਨੂੰ ਚਲਾਉਂਦੀਆਂ ਨੇ। ਪੈਰਲਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਐਮਰਜ ਹੋਣੀ ਸੰਭਵ ਤਾਂ ਨਹੀਂ ਹੈਗੀ ਕਿਉਂਕਿ ਸਿੱਖ ਜਿਹੜਾ ਹੈਗਾ ਉਸ ਦੇ ਮਨ 'ਚ ਗੱਲ ਬਹੁਤ ਡੂੰਘੀ ਬੈਠੀ ਹੋਈ। ਜਿਵੇਂ 84 ਤੋਂ ਪਹਿਲਾਂ ਸਿੱਖ ਦੇ ਮਨ 'ਚ ਕਾਂਗਰਸੀ ਆਊਟਸਾਈਡਰ ਨਹੀਂ ਸੀ, ਅੱਜ ਸਿੱਖ ਦੇ ਮਨ ਦੇ ਵਿੱਚ ਇਹ ਦੁਸ਼ਮਣ ਜਮਾਤ ਹੈ। ਮੰਨੋ ਚਾਹੇ ਨਾ ਮੰਨੋ, ਅੰਦਰ ਖਾਤੇ ਕਿਤੇ ਨਾ ਕਿਤੇ ਬੈਠੀ ਹੋਈ ਹੈ ਕਿ ਇਹਨਾਂ ਨੇ ਸਾਡਾ ਹਰਮੰਦਰ ਢਾਇਆ, ਸਾਡਾ ਅਕਾਲ ਤਖ਼ਤ ਢਾਇਆ, ਦਿੱਲੀ ਦੇ ਵਿੱਚ ਕਤਲੇਆਮ ਕੀਤਾ। ਗੱਲ ਵੱਖਰੀ ਹੈ ਕਿ ਕਰਨ ਵਾਲੇ ਕੌਣ ਸੀ ਜਾਂ ਕਿਸ ਅੰਦਾਜ਼ ਦੇ ਵਿੱਚ, ਕਿਸ ਹਾਲਾਤ ਦੇ ਵਿੱਚ ਹੋਇਆ, ਉਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮੈਂ ਕੁਛ ਮਾਮਲਿਆਂ ਦੇ ਵਿੱਚ ਹੋ ਸਕਦਾ ਲੋਕਾਂ ਵਾਂਗੂ ਨਾ ਸੋਚਦਾ ਹੋਵਾਂ, ਫਰਕ ਨਾਲ ਸੋਚਦਾ ਹੋਵਾਂ। ਪਰ ਜਿਸ ਜਾਬਰਾਨਾ ਕਿਸਮ ਦਾ ਨਿਜ਼ਾਮ ਉਸ ਵੇਲੇ ਉਸਰਿਆ, ਉਸ ਵਕਤ ਸਰਵਾ ਦਾ ਕਾਂਗਰਸ ਹੀ ਸੀ ਨਾ, ਅਤੇ ਉਹਦੇ ਖਾਤੇ 'ਚ ਤਾਂ ਉਹ ਸਵਾਹ ਸਾਰੀ ਜਿੰਨੀ ਉੱਡੀ ਉਹ ਪੈਣੀ ਹੈ। ਇਸੇ ਤਰ੍ਹਾਂ ਨਾਲ ਹੀ ਸਾਡਾ ਜਿਹੜਾ ਇੱਕ ਮਸਲਾ ਹੋਰ ਬੜਾ ਸੀਰੀਅਸ ਹੈ ਕਿ ਜਿਹੜੀ ਸਿੱਖ ਦੇ ਮਨ ਅੰਦਰ ਬਹਿ ਗਈ ਗੱਲ ਕਿ RSS ਸਿੱਖਾਂ ਦੀ ਦੁਸ਼ਮਣ ਜਮਾਤ ਹੈ। ਇਹ ਸਾਡੇ ਟੋਟਲ ਵਿਰਾਸਤੀ ਨਿਜ਼ਾਮ ਨੂੰ ਵਿਗਾੜਨ ਵਾਸਤੇ ਸਾਜ਼ਿਸ਼ਾਂ ਰਚਦੀ ਹੈ। ਇਹ ਆਮ ਬੰਦੇ ਤੱਕ ਗੱਲ ਪਹੁੰਚ ਚੁੱਕੀ ਹੋਈ ਹੈ। ਇਸ ਕਰਕੇ ਜਿੱਦਣ ਇਹ ਪਤਾ ਲੱਗ ਗਿਆ ਕਿ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਵੀਰ ਦਵਿੰਦਰ ਸਿੰਘ ਜਾਂ ਇਸ ਕਿਸਮ ਦੀ ਟੀਮ ਦੇ ਜਿਹੜੇ ਬਾਕੀ ਜਿਹਨੂੰ ਸੋ ਕਾਲ ਟਕਸਾਲੀ ਕਹਿੰਦੇ ਆਪਾਂ, ਜਾਂ ਰਵਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਟੀਮ ਦੇ ਰੂਪ ਦੇ ਵਿੱਚ ਇਹ ਜਿਹੜਾ ਟ੍ਰੈਡੀਸ਼ਨਲ ਅਕਾਲੀ ਦਲ ਆ ਉਹਦੇ ਪੈਰਲਲ ਵੱਖਰੀ ਗੇਮ ਖੇਡਣੀ ਚਾਹੁੰਦੇ ਨੇ ਅਤੇ ਲੋਕਾਂ ਉਵੇਂ ਮਾਂਜ ਦੇਣਾ ਜਿਵੇਂ ਕੁੱਕੇ ਆਪਣਾ ਡੋਲ ਮਾਂਜਦੇ ਆ। ਚਲੋ ਬੜੀਆਂ ਗੱਲਾਂ ਨੇ ਜੀ, ਹੋਰ ਵੀ ਮੇਰਾ ਮਨ ਸੀ ਹੋਰ ਗੱਲਾਂ ਕਰਨ ਦਾ ਵੀ, ਪਰ ਕਿਸੇ ਦਿਨ ਫੇਰ ਕਰਾਂਗੇ। ਪਰ ਅਖੀਰ 'ਚ ਇੱਕ ਬਹੁਤ ਸੰਖੇਪ 'ਚ ਜਿਹੜੀ ਅਸੀਂ ਸ਼ੁਰੂ 'ਚ ਗੱਲ ਕਰ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹਵਾਲੇ ਦੇ ਨਾਲ, ਜਦੋਂ ਅਸੀਂ ਵਾਅਦਿਆਂ ਦੀ ਗੱਲ ਕਰ ਰਹੇ ਸੀ ਵੀ 3.25 ਸਾਲ 'ਚ ਕਿਹੜਾ ਵਾਅਦਾ ਉਹਨਾਂ ਨੇ ਪੂਰਾ ਕਰਤਾ, ਉਦੋਂ ਅਸੀਂ ਉਹ ਸਹੁੰ ਦਾ ਜ਼ਿਕਰ ਕੀਤਾ ਸੀ ਜਿਹੜਾ ਉਹਨਾਂ ਨੇ ਗੁਟਕਾ ਸਾਹਿਬ ਹੱਥਾਂ 'ਚ ਲੈ ਕੇ ਸਹੁੰ ਖਾਧੀ ਸੀ। ਪਰ ਪੰਜਾਬ ਹਾਲੇ ਵੀ ਉਸੇ ਤਰ੍ਹਾਂ ਗਰਕ ਹੋ ਰਿਹਾ ਨਸ਼ਿਆਂ ਦੇ ਵਿੱਚ। ਅਤੇ ਤੁਸੀਂ ਕਿਉਂਕਿ ਇੱਕ ਸਾਹਿਤਕਾਰ ਹੋ, ਲੇਖਕ ਹੋ, ਸੰਵੇਦਨਸ਼ੀਲ ਲੋਕ ਹੁੰਦੇ ਨੇ ਤੁਹਾਡੇ ਵਰਗੇ, ਅਤੇ ਸਾਡੀ ਕਲਮ ਸਭ ਤੋਂ ਪਹਿਲਾਂ ਚੱਲਦੀ ਹੈ। ਸਭ ਤੋਂ ਪਹਿਲਾਂ ਰਿਐਕਟ ਮੈਨੂੰ ਲੱਗਦਾ ਕਵੀ ਦਾ ਹੀ ਹੁੰਦਾ ਕਿਸੇ ਵੀ ਮਸਲੇ 'ਤੇ। ਅਤੇ ਤੁਸੀਂ ਇੱਕ ਗੀਤ ਵੀ ਲਿਖਿਆ ਜਿਹੜਾ ਅਸ਼ਵਨੀ ਲੁਧਿਆਣਵੀ ਨੇ ਗਾਇਆ, ਉਹ ਜਾਂਦੇ ਜਾਂਦੇ ਸਾਡੇ ਸਰੋਤੇ ਸੁਣਨਗੇ। ਤੁਸੀਂ ਇਸ ਮੁੱਦੇ 'ਤੇ ਕੀ ਕਹਿਣਾ ਚਾਹੁੰਦੇ ਹੋ, ਅਤੇ ਉਹ ਗੀਤ ਦੇ ਬੋਲ ਤੁਸੀਂ ਜਿਹੜੇ ਮੁਖੜੇ ਦੇ ਉਹ ਵੀ ਸਾਂਝੇ ਕਰੋ, ਅਤੇ ਫਿਰ ਅਸੀਂ ਤੁਹਾਡੇ ਤੋਂ ਛੁੱਟੀ ਲਵਾਂਗੇ। ਸੁਸ਼ੀਲ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਨਸ਼ਿਆਂ ਦੀ ਸਹੁੰ ਦੀ, ਜਿਹੜੀ ਤਲਵੰਡੀ ਸਾਬੋ ਚੌਥੇ ਤਖ਼ਤ 'ਤੇ ਜਾ ਕੇ ਖਾਧੀ ਸਰਦਾਰ ਅਮਰਿੰਦਰ ਸਿੰਘ ਹੋਰਾਂ ਦੇ ਸਾਥੀਆਂ ਨੇ, ਔਰ ਉਹਨਾਂ ਨੇ ਖੁਦ ਗੁਟਕਾ ਹੱਥ 'ਚ ਫੜ ਕੇ, ਮੈਂ ਮਹਿਸੂਸ ਇਹ ਕਰਦਾ ਕਿ ਕਸਮ ਖਾਣ ਦਾ ਮਤਲਬ ਇਹ ਛਾਨਣੀ ਤਾਂ ਉਹਨਾਂ ਦੇ ਹੱਥ 'ਚ ਹੈ ਕੋਈ ਨਹੀਂ। ਹਕੂਮਤ ਕਿਸੇ ਕੋਲ ਵੀ ਛਾਨਣੀ ਨਹੀਂ ਹੁੰਦੀ ਕਿ ਉਹ ਸਾਰੇ ਪੰਜਾਬ ਨੂੰ ਉਹਦੀ ਕੌਂਬਿੰਗ ਕਰ ਲੈਣਗੇ ਜਾਂ ਕੰਘੀ ਫੇਰ ਦੇਣਗੇ ਅਤੇ ਨਸ਼ੇ ਜਿਹੜੇ ਮੁਕਤ ਹੋ ਜਾਣਗੇ। ਸਰਕਾਰਾਂ ਕੀ ਕਰ ਸਕਦੀਆਂ ਹੁੰਦੀਆਂ ਵੱਧ ਤੋਂ ਵੱਧ ਕਿ ਅਸੀਂ ਉਹਨਾਂ ਸਾਰੇ ਸਾਡੇ ਲੂਪ ਹੋਲਸ ਨੇ ਉਹਨਾਂ ਨੂੰ ਆਪਾਂ ਪਲੱਗ ਕਰੀਏ ਤਾਂ ਕਿ ਉਸ ਕਿਸਮ ਦੀਆਂ ਚੋਰ ਮੋਰੀਆਂ ਬੰਦ ਹੋਣ ਜਿਹਨਾਂ ਥਾਣੀ ਉਹ ਵੜ ਕੇ ਸਾਡੇ ਐਂਟੀਕਿੰਗ ਕਰਦੇ ਨੇ। ਬਾਕੀ ਇਹ ਗੱਲ ਕਦੇ ਨਾ ਭੁੱਲੀਏ ਕਿ ਕਾਸਮੈਟਿਕ ਕਿਸਮ ਦਾ ਤਾਂ ਸਾਡੇ ਕੋਲ ਇੱਕ ਅੱਗੇ ਨਾਲੋਂ ਫਰਕ ਪਿਆ। ਕਾਸਮੈਟਿਕ ਵੇਖਣਾ ਹੋਵੇ ਤਾਂ ਜਾਂ ਨੰਗੀ ਅੱਖ ਨੂੰ ਦਿਸਦਾ, ਪਰ ਪਰਚੂਨ ਦੀ ਵਿਕਰੀ ਦਾ ਪ੍ਰਬੰਧ ਜਿੰਨਾ ਤੇਜ਼ ਹੋ ਗਿਆ, ਇੰਸਟੀਟਿਊਸ਼ਨਲ ਢਾਂਚੇ 'ਚ ਵੜ ਗਿਆ ਜਾ ਕੇ, ਪਲੱਸ ਜਿਹੜੇ ਉਹਨਾਂ ਰੂਟ ਬਦਲ ਲਏ। ਕਿਸੇ ਵਕਤ ਸਾਰਾ ਨਸ਼ਾ ਜਿਹੜਾ ਸੀਗਾ ਉਹ ਸਰਹੱਦੋਂ ਪਾਰ ਕਹਿਣ ਦੀਆਂ ਗੱਲਾਂ ਕਰਦੇ ਸੀ, ਹੁਣ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇੱਥੇ ਇਹ ਵੀ ਖੇਪਾਂ ਲੱਭੀਆਂ ਨੇ ਜਿਹੜੀਆਂ ਵਾਇਆ ਦਿੱਲੀ ਆ ਰਹੀਆਂ ਨੇ, ਉਹ ਤਾਂ ਮੁਲਕ 'ਚੋਂ ਆ ਰਹੀਆਂ ਨੇ ਨਾ। ਸੋ ਪੰਜਾਬ ਨੂੰ ਡੋਬਣ ਦੀ ਸਾਜ਼ਿਸ਼ ਅਧੀਨ ਜਿਸ ਕਿਸਮ ਦੀਆਂ ਚਾਲਾਂ ਚੱਲ ਰਹੀਆਂ, ਕਿਸੇ ਵੇਲੇ ਹਥਿਆਰ ਫੜਾ ਦਿਓ, ਕਿਸੇ ਵੇਲੇ ਨਸ਼ੇ ਫੜਾ ਦਿਓ, ਕਿਸੇ ਵੇਲੇ ਇਹਨਾਂ ਨੂੰ ਹੰਕਾਰ ਫੜਾ ਦਿਓ ਕਿ ਤੁਸੀਂ ਖੜਗ ਭਜਾਓ, ਤੁਸੀਂ ਪੜ੍ਹਾਈ ਲਿਖਾਈ ਤੋਂ ਟੁੱਟ ਕੇ ਸ਼ਾਸਤਰ ਨੂੰ ਟੁੱਟ ਕੇ ਸ਼ਸਤਰ ਦੇ ਲੜ ਲੱਗ ਜਾਓ। ਇਹ ਸਾਰੀਆਂ ਚਾਲਾਂ ਜਿਹੜੀਆਂ ਹੈਗੀਆਂ ਨੇ ਦੁਸ਼ਮਣ ਬਾਤ ਕਰਿਆਣ ਹੋਈ ਵਾਲੀ ਗੱਲ ਹੈ ਕਿ ਦੁਸ਼ਮਣ ਨੇ ਸਾਰੀਆਂ ਚਾਲਾਂ ਚੱਲਣੀਆਂ ਹੁੰਦੀਆਂ ਨੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹਨੇ ਲੋਕਾਂ ਨੂੰ ਇਕਰਾਰ ਕੀਤੇ ਹੋਣ, ਉਹ ਇਕਰਾਰ ਪੂਰਤੀ ਵਾਸਤੇ ਵਿਜ਼ੀਬਲੀ ਕੁਆਲੀਟੇਟਿਵ ਚੇਂਜ ਹੋਣੀ ਚਾਹੀਦੀ ਹੈ, ਦਿਸਣੀ ਚਾਹੀਦੀ ਹੈ ਉਹ ਚੇਂਜ ਜਿਹੜੀ ਹੈਗੀ ਹੈ, ਜਿਹੜੀ ਇਸ ਵਕਤ ਨਹੀਂ ਦਿਸ ਰਹੀ। ਪਰ ਦੂਸਰੇ ਬੰਨੇ ਇਹ ਗੱਲ ਇਹ ਵੀ ਹੈ ਕਿ ਜਿਸ ਕਿਸਮ ਨਾਲ ਲੋਕਾਂ ਨੇ ਖੁਦ ਹੁੰਗਾਰਾ ਭਰਿਆ, ਉਹ ਆਤਮ ਵਿਸ਼ਵਾਸ ਦੇਣ ਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਰੋਲ ਹੈ। ਮੋਗਾ ਜ਼ਿਲ੍ਹੇ ਦੇ ਵਿੱਚ ਹੀ ਖਾਸ ਕਰਕੇ ਕੁਛ ਪਿੰਡਾਂ ਦਾ ਮੈਂ ਰੈਫਰੈਂਸ ਜਾਣਦਾ, ਜਿਹੜੇ ਪਿੰਡਾਂ 'ਚ ਨਸ਼ੇ ਦੀਆਂ ਮੰਡੀਆਂ ਲੱਗਦੀਆਂ ਸ਼ਾਮ ਨੂੰ, ਉਹ ਪਿੰਡ ਦੇ ਲੋਕਾਂ ਨੇ ਕੁੱਟ ਕੇ ਤੇ ਪੱਧੇ ਕਰ ਦਿੱਤੇ ਬੰਦੇ, ਅਤੇ ਸਰਕਾਰ ਨੇ ਕਿਹਾ ਕੋਈ ਗੱਲ ਨਹੀਂ ਤੁਹਾਡੇ ਨਾਲ ਖੜ੍ਹੇ ਹਾਂ ਅਸੀਂ, ਤੁਸੀਂ ਇਹਨਾਂ ਨੂੰ ਇੱਕ ਵਾਰੀ ਬੰਦੇ ਬਣਾਓ। ਲੋਕਲ ਪਹਿਰੇਦਾਰੀ ਇੱਕ ਭੈਣ ਨੇ ਕੀਤੀ ਉਹਦੇ 'ਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਔਰ ਉਹਦਾ ਇੰਪੈਕਟ ਪਿਆ। ਸੋ ਇਹ ਜਿਹੜਾ ਟੁੱਟਵੇਂ ਰੂਪ ਦੇ ਵਿੱਚ ਜਿਹੜਾ ਅਸਰ ਆ, ਉਸ ਨੂੰ ਸਰਕਾਰੀ ਸਰਪ੍ਰਸਤੀ ਦੇ ਕੇ ਜੇ ਹੋਰ ਵਧਾਇਆ ਜਾਵੇ, ਸਰਵੇਲੈਂਸ ਵਧਾਈ ਜਾਵੇ ਕਿ ਕਿਸ ਕਿਸਮ ਦੇ ਲੋਕ ਕਿੱਥੇ ਕਿਹੜੇ ਪਾਜ਼ੀਟਿਵ ਕੰਮ ਕਰ ਰਹੇ ਨੇ, ਤਾਂ ਮੇਰਾ ਖਿਆਲ ਹੈ ਕਿ ਉਹ ਠੱਲ ਹੋਰ ਵੀ ਵੱਧ ਪੈ ਸਕਦੀ ਹੈ। ਬਾਕੀ ਕਹੀਏ ਕਿ ਨੀਤੀ ਨਹੀਂ ਜਾਂ ਨੀਅਤ ਨਹੀਂ, ਨੀਅਤ ਵੀ ਹੈਗੀ, ਨੀਤੀ ਵੀ ਹੈਗੀ ਹੈ, ਪਰ ਨਾਲ ਦੀ ਨਾਲ ਜਿਹੜੀ ਗੱਲ ਸਮਝਣ ਵਾਲੀ ਹੈ ਕਿ ਇੰਪੈਕਟ ਉਹਨਾਂ ਵਿਜ਼ੀਬਲ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਸੀ। ਬਾਕੀ ਮੈਨੂੰ ਯਾਦ ਆਉਂਦਾ ਇੱਕ ਵਾਰ ਮੈਂ ਤੇ ਜਸਵੰਤ ਜ਼ਫਰ ਜਾ ਰਹੇ ਸਾਂ ਦਿੱਲੀ ਨੂੰ, ਅਤੇ ਉਹਦੀ ਇੱਕ ਨਜ਼ਮ ਦਾ ਮੈਂ ਮੁਖੜਾ ਪੜ੍ਹਿਆ, ਉਹ ਹੋਰ ਪ੍ਰਸੰਗ ਸੀ। ਮੈਂ ਕਿਹਾ ਜਸਵੰਤ ਇਹ ਤਾਂ ਗੀਤ ਲਿਖਿਆ ਜਾਣਾ ਚਾਹੀਦਾ, ਕਹਿੰਦਾ ਫਿਰ ਲਿਖ ਦਿਓ। ਮੈਂ ਉਹਨੂੰ ਫਿਰ ਜਿੰਨਾ ਕੁ ਉਹਦੇ 'ਚੋਂ ਲੈ ਕੇ ਕਿਲੋ ਲਿਖ ਕੇ
ਮੈਂ ਲਿਖਿਆ ਹੈ ਕਿ ਮਾਏ ਵਰਜ ਨਹੀਂ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ। ਜਿਹੜੀ ਸਾਡੀ ਟ੍ਰੈਜਡੀ ਹੈ ਉਹ ਇਹ ਆ ਕਿ ਪੁੱਤ 5 ਦਰਿਆਵਾਂ ਦੇ ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ? ਇਹ ਨਸ਼ਿਆਂ ਜੋਗੇ ਕਿਉਂ ਰਹਿ ਗਏ? ਇਹ ਤਾਂ 5 ਦਰਿਆਵਾਂ ਦੇ ਤਾਰੂ ਸੀ। ਇਹ ਜਿਵੇਂ ਉਹਦੇ 'ਚ ਰਾਣੀ ਸਾਹਿਬ ਕੌਰ ਦੀ ਵਾਰ 'ਚ ਮੋਹਨ ਸਿੰਘ ਲਿਖਦੇ ਨਾ ਕਿ ਤਾਰੂ 5 ਦਰਿਆ ਦੇ ਡੁੱਬ ਗਏ ਪਿਆਲੇ, ਸ਼ਰਾਬ ਦੇ ਪਿਆਲੇ 'ਚ ਡੁੱਬ ਗਏ ਜਿਹੜੇ 5 ਦਰਿਆਵਾਂ ਦੇ ਤਾਰੂ ਸੀ। ਵੀ ਇਹ ਗੱਲ ਮੈਨੂੰ ਬੜੀ ਰੜਕਦੀ ਸੀ। ਉਹ ਮੈਂ ਫਿਰ ਗੀਤ ਮੁਕੰਮਲ ਕੀਤਾ ਜਿਸ ਨੂੰ ਹੁਣੇ ਅਸ਼ਵਨੀ ਲੁਧਿਆਣਵੀ ਹੋਰਾਂ ਨੇ ਗਾਇਆ, ਔਰ ਮੈਂ ਤੁਹਾਨੂੰ ਸੁਭਾਗਾ ਸਮਝਦਾ ਕਿ ਗੀਤ ਅੱਜ ਹੀ ਸ਼ਾਮ ਨੂੰ ਮੈਨੂੰ ਮਿਲਿਆ ਔਰ ਤੁਹਾਨੂੰ ਮੈਂ ਅੱਜ ਹੀ ਦੇ ਦਿੱਤਾ। ਅਤੇ ਮੇਰੇ ਖਿਆਲ ਤੁਹਾਡੇ ਸਰੋਤੇ ਜਿਹੜੇ ਹੋਣਗੇ ਉਹ ਇਹੋ ਜਿਹੇ ਭਾਗਾਂ ਵਾਲੇ ਹੋਏ ਨੇ ਜਿਹੜੇ ਪਹਿਲੀ ਵਾਰ ਸੁਣ ਰਹੇ ਨੇ। ਸੋ ਮੈਂ ਤਾਂ ਕਹਾਂਗਾ ਕਿ ਇਸ ਨੂੰ ਓਨ ਕਰ ਲਓ, ਇਸ ਗੀਤ ਨੂੰ ਬਾਰ-ਬਾਰ ਲੋਕਾਂ ਨੂੰ ਪਲੇਅ ਕਰੋ। ਰਾਦਰ ਆਪਣੇ ਦੋਸਤਾਂ ਨੂੰ ਕਹੋ ਕਿ ਉੱਥੋਂ ਰਿਕਾਰਡ ਕਰਕੇ ਆਪਣੇ ਜੀਆਂ ਨੂੰ ਇੱਧਰ ਘੱਲਣ ਤਾਂ ਕਿ ਉਹਦਾ ਅਸਰ ਪੰਜਾਬ 'ਤੇ ਚੰਗਾ ਪੋਜ਼ੀਟਿਵ ਪਵੇ। ਧੰਨਵਾਦ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਲੰਬੀਆਂ ਗੱਲਾਂ ਹੋ ਗਈਆਂ, ਫਿਰ ਵੀ ਆਪਾਂ ਕਰਾਂਗੇ ਜ਼ਰੂਰ ਗੱਲਬਾਤ। ਕਈ ਮਸਲੇ ਨੇ ਉਹਨਾਂ 'ਤੇ ਹੋਰ ਚਰਚਾ ਹੋਏਗੀ। ਅਤੇ ਜਾਂਦੇ ਜਾਂਦੇ ਸੁਣਦੇ ਜਾਓ ਜੀ ਗੁਰਭਜਨ ਗਿੱਲ ਹੋਰਾਂ ਦਾ ਲਿਖਿਆ ਹੋਇਆ ਇਹ ਗੀਤ, ਆਵਾਜ਼ ਅਸ਼ਵਨੀ ਲੁਧਿਆਣਵੀ ਦੀ। ਅਤੇ ਮੈਨੂੰ ਸੁਸ਼ੀਲ ਦੋਸਾਂਝ ਨੂੰ ਹੁਣ ਜੋ ਆ ਗਿਆ, ਅਗਲੇ ਹਫ਼ਤੇ ਸਾਂਝੀ ਸੱਥ ਵਿੱਚ ਇਸੇ ਵਕਤ ਫਿਰ ਮਿਲਾਂਗੇ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।